क्लासिक टाइम आस है सच्चे साईं कोलों जिथे भी हो गए खैरी सलामती ओदी अमान विच हसते वसते रवो। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੀਕਰ ਅਪੜਾਏ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਆਪਣੇ ਪਿਆਰਿਆਂ ਲਈ ਸਿੱਖਦੇ ਪਏ ਨੇ, ਉਹਨਾਂ ਦੀ ਉਡੀਕ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਹੋਰ ਪਿਆਰਿਓ, ਦਿਲ ਦੇ ਸਹਾਰਿਓ, ਕੀ ਹਾਲ ਨੇ? ਠੀਕ ਹੋ? ਕਿੰਜ ਗੁਜ਼ਰੇ ਇੰਨੇ ਦਿਨ ਤੇ ਕਿੱਥੇ ਗੁਜ਼ਰੇ? ਕਲਾਸਿਕ ਟਾਈਮ ਵਿੱਚ ਹਮੇਸ਼ਾ ਵਾਂਗ ਅਸੀਂ ਗੱਲ ਕਰਾਂਗੇ ਅੰਦਰ ਦੀ, ਆਪਣੇ ਆਪ ਦੀ, ਆਪਣੇ ਹੋਣ ਦੀ, ਆਪਣੀ ਜੂਨ ਦੀ, ਆਪਣੀ ਰਹਿਤਲ ਵਸੋਂ ਦੇ ਵਿੱਚ ਹੋਣ ਵਾਪਰਨ ਵਾਲੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਨ੍ਹਾਂ ਦੇ ਬਾਰੇ ਅਸੀਂ ਸੋਚਦੇ ਤੇ ਹਾਂ ਪਰ ਕਰਦੇ ਨਹੀਂ। ਰੱਬ ਜਾਣੇ ਕਿਉਂ ਸ਼ਰਮਾਨੇ ਆ, ਕਿਉਂ ਹਿਚਕਿਚਾਨੇ ਆ ਐਸੀਆਂ ਗੱਲਾਂ ਤੋਂ ਜਿਨ੍ਹਾਂ ਦੇ ਬਾਰੇ ਸਾਨੂੰ ਪੂਰੀ ਤਰ੍ਹਾਂ ਇਦਰਾਕ ਹੁੰਦਾ ਹੈ, ਪੂਰੀ ਤਰ੍ਹਾਂ ਜਾਣਕਾਰੀ ਹੁੰਦੀ ਹੈ ਕਿ ਇਹ ਗੱਲ ਨਾ ਕਰਨ ਨਾਲ ਨਾ ਸਿਰਫ ਸਾਡਾ ਨੁਕਸਾਨ ਹੈ, ਸਾਡੀ ਹੋਂਦ ਖਤਰੇ ਵਿੱਚ ਹੈ, ਬਲਕਿ ਸਾਡੇ ਨਾਲ ਹੋਰ ਬਹੁਤ ਸਾਰੇ ਐਸੇ ਮਿੱਤਰ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਉਸ ਗੱਲ ਦਾ। ਉਹ ਸੋਚਣ ਦਾ ਕੀ ਫਾਇਦਾ ਜਿਹੜਾ ਸੋਚ ਕੇ ਕੋਲ ਹੀ ਰੱਖ ਲੈਣਾ? ਉਸ ਗੱਲ ਦਾ ਕੀ ਫਾਇਦਾ ਜਿਹੜੀ ਜਾਣਦਿਆਂ ਹੋਇਆਂ ਉਸ ਗੱਲ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਦੇਣੀ? ਉਸ ਇਲਮ ਦਾ ਕੀ ਫਾਇਦਾ ਜਿਹੜਾ ਅੰਦਰੋਂ ਅੰਦਰ ਰਹਿ ਕੇ ਨਾਸੂਰ ਬਣ ਜਾਵੇ, ਜ਼ਹਿਰ ਬਣ ਜਾਵੇ? ਇਲਮ ਤੇ ਆਬੇ ਹਯਾਤ ਹੈ, ਇਲਮ ਤੇ ਜ਼ਿੰਦਗੀ ਹੈ, ਇਲਮ ਰੋਸ਼ਨੀ ਹੈ, ਇਲਮ ਚਾਨਣ ਹੈ। ਪਰ ਕਦੋਂ? ਜਦੋਂ ਇਹਦੀ ਲੋੜ ਦੂਸਰਿਆਂ ਤੱਕ ਪਹੁੰਚੇਗੀ, ਜਦੋਂ ਇਹਦਾ ਚਾਨਣ, ਜਦੋਂ ਇਹਦਾ ਰਸ, ਜਦੋਂ ਇਹਦਾ ਅੰਮ੍ਰਿਤ, ਇਹ ਰੂਪ ਕਦੋਂ ਧਾਰਦੇ ਨੇ? ਰੋਸ਼ਨੀ, ਚਾਨਣ, ਅੰਮ੍ਰਿਤ, ਆਬੇ ਹਯਾਤ, ਜੀਵਨ ਜਦੋਂ ਲੋਕ ਭਲੇ ਵਾਸਤੇ ਅਸੀਂ ਇਸਤੇਮਾਲ ਕਰਨੇ ਆ ਆਪਣੀਆਂ ਉਹਨਾਂ ਗੱਲਾਂ ਨੂੰ, ਆਪਣੀਆਂ ਉਹਨਾਂ ਸੋਚਾਂ ਨੂੰ, ਆਪਣੇ ਉਹਨਾਂ ਅੰਦੇਸ਼ਿਆਂ ਨੂੰ, ਆਪਣੇ ਉਹਨਾਂ ਖਿਆਲਾਂ ਨੂੰ ਜਿਹੜੇ ਅਸੀਂ ਮਹਿਸੂਸ ਕਰਨੇ ਆ, ਜਿਹੜੇ ਸਾਡੇ ਇਦਰਾਕ ਵਿੱਚ, ਸਾਡੇ ਵਿਚਾਰ ਵਿੱਚ, ਸਾਡੀ ਸੋਚ ਵਿੱਚ ਪੂਰੀ ਤਰ੍ਹਾਂ ਆ ਚੁੱਕੇ ਨੇ। ਬਹੁਤ ਮੁਹੱਬਤਾਂ तमाम ਸੁਣਨ ਵਾਲੇ, तमाम ਜਿੰਨੇ ਵੀ ਲਿਸਨਰ ਇਸ ਵੇਲੇ, ਜਿਹੜੇ ਸਰੋਤੇ ਕਲਾਸਿਕ ਟਾਈਮ ਦੇ ਵਿੱਚ ਉਹਨਾਂ ਦਾ ਔਰ ਯੂਸਫ ਪੰਜਾਬੀ ਦਾ ਸਾਥ ਹੈ ਰਾਤ 1 ਵਜੇ ਤੱਕ। ਤੇ ਅੱਜ ਦਿਲੋਂ ਹੋ ਕੇ, ਮਨੋਂ ਹੋ ਕੇ ਇੱਕ ਗੱਲ ਮੈਨੂੰ ਦੱਸਣੀ ਹੈ, ਤੁਸੀਂ ਅੰਦਰ ਦੀ ਗੱਲ ਦੱਸਣੀ ਹੈ। ਅਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਮੁਖਤਲਿਫ ਮੌਜ਼ੂਆਤ ਨੂੰ ਲੈ ਕੇ ਔਰ ਉਹਨਾਂ ਦੇ ਮੁਤਾਬਿਕ ਅਸੀਂ ਸੋਚ ਵਿਚਾਰ ਕਰਨੇ ਆ, ਅਸੀਂ ਗੱਲ ਸੁਣਨੇ ਆ, ਦੱਸਦੇ ਆ। ਪਰ ਜਿਹੜਾ ਸਾਡਾ ਇੱਕ ਬੁਨਿਆਦੀ ਤੌਰ 'ਤੇ ਕਹਿ ਲਵੋ ਕਿ ਲੋਗੋ ਹੈ, ਕਿ ਅੰਦਰ ਦੀ ਗੱਲ, ਸਲੋਗਨ ਹੈ, ਇਹ ਅੰਦਰ ਦੀ ਗੱਲ ਹੈ ਕੀ ਹੈ? ਮੌਜ਼ੂਆਤ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਕਰ ਲੈਂਦੇ ਹਾਂ ਬਈ ਠੀਕ ਹੈ, ਪਰ ਅੰਦਰ ਦੀ ਗੱਲ ਹੈ ਕੀ ਹੈ? ਇੱਕ ਸੋਹਣਾ ਜਿਹਾ ਰੰਗ ਸਾਰੇ ਸੁਣਨ ਵਾਲਿਆਂ ਦੇ ਨਾਮੇ, ਰੰਗ ਸੁਣ ਕੇ ਤੇ ਫਿਰ ਗੱਲ ਨੂੰ ਅੱਗੇ ਟੋਰਨੇ ਆ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।
जनाब चौधरी मोहम्मद असलम साहब, मोहतरम अमजद परवेज़ साहब, बहुत शुक्रिया। सलामत रहो। गोगो जी, तुहाडा सुनेहा मिलिया, बहुत मेहरबानी। अच्छा, एक गल पता नहीं चंगी है या माड़ी है, मैनूं इस दे बारे कोई मैं राय नहीं दे सकता कि बहुत सारे दोस्त कहंदे ने कि जी तुसीं साडा जिक्र नहीं करते, साडा नां नहीं लेंदे प्रोग्राम दे शुरू विच या प्रोग्राम दे दरम्यान च। अच्छा, मेरा पूरी तवज्जो पूरी ईमानदारी नाल प्रोग्राम दे वल मेरा ध्यान ते हुंदा है, लेकिन ਇਹਦੇ ਨਾਲ ਇਹ ਵੀ ਹੁੰਦਾ ਹੈ ਕਿ ਜਿਨ੍ਹਾਂ ਦੀ ਰਸੀਦ ਮੇਰੇ ਕੋਲ, ਜਿਨ੍ਹਾਂ ਦੇ ਸੁਨੇਹੇ, ਜਿਨ੍ਹਾਂ ਦੇ ਮੈਸੇਜ ਮੇਰੇ ਕੋਲ ਆਉਂਦੇ ਨੇ, ਮੈਂ ਉਹਨਾਂ ਦੇ ਨਾਂ ਜ਼ਰੂਰ ਲੈਣਾ ਹੈ, ਉਹਨਾਂ ਦੇ ਮੈਸੇजेस ਜ਼ਰੂਰ ਪੜ੍ਹਨਾ ਵਾ। ਯਕੀਨੀ ਤੌਰ 'ਤੇ ਮੇਰੇ ਜਿੰਨੇ ਵੀ ਪਿਆਰੇ ਸੁਣਨ ਵਾਲੇ ਨੇ ਉਹ ਬਹੁਤ ਮੁਹੱਬਤ ਉਹਨਾਂ ਦੀ, ਮੈਂ ਉਹਨਾਂ ਦੀ ਮੁਹੱਬਤ ਦਾ ਕਰਜ਼ਦਾਰ ਹਾਂ ਔਰ ਰਵਾਂਗਾ। ਲੇਕਿਨ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਸਭ ਪਤਾ ਨਹੀਂ ਚੰਗੀ ਹੈ ਕਿ ਮਾੜੀ ਹੈ, ਜਿੰਨਾ ਚਿਰ ਮੈਨੂੰ ਹੁੰਗਾਰਾ ਨਾ ਆਵੇ ਮੈਨੂੰ ਨਹੀਂ ਫਿਰ ਇਸ ਤਰ੍ਹਾਂ ਹਵਾ 'ਚ ਤੀਰ ਚਲਾਉਣੇ ਅੱਛੇ ਨਹੀਂ ਲੱਗਦੇ ਕਿ ਜਿਨ੍ਹਾਂ ਦੋਸਤਾਂ ਦੇ, ਜਿਨ੍ਹਾਂ ਪਿਆਰਿਆਂ ਦੇ ਮੇਰੇ ਕੋਲ ਸੁਨੇਹੇ ਆਉਂਦੇ ਨੇ, ਮੈਂ ਜ਼ਰੂਰ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ, ਔਰ ਜਿਹੜੇ ਦੋਸਤ ਬਾਕਾਇਦਗੀ ਨਾਲ ਸੁਣਦੇ ਨੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ, ਤਮਾਮ ਦੋਸਤਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਸੋ ਤੁਸੀਂ ਸਲਾਮਤ ਰਹੋ, ਖੁਸ਼ੀਆਂ ਮਾਣੋ। ਅੱਛਾ, ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਸਤਾ ਰਹੀ ਸੀ, ਔਰ ਉਹ ਗੱਲ ਮੈਂ ਤਕਰੀਬਨ ਅਕਸਰ ਕਰਦਾ ਵਾਂ ਉਸ ਗੱਲ ਨੂੰ। ਕਲਾਸਿਕ ਟਾਈਮ 'ਚ ਖਾਸ ਕਰਕੇ ਬਹੁਤ ਸਾਰੇ ਦੋਸਤਾਂ ਦਾ ਇਸ਼ਤਰਾਕ, ਬਹੁਤ ਸਾਰੇ ਦੋਸਤਾਂ ਦੇ ਮਸ਼ਵਰੇ, ਬਹੁਤ ਸਾਰੇ ਦੋਸਤਾਂ ਦਾ ਵਿਚਾਰ, ਬਹੁਤ ਸਾਰੇ ਦੋਸਤਾਂ ਦਾ ਸ਼ਊਰ ਆ ਕੇ ਹੀ ਮੇਰੇ ਲਈ ਮਾਣ ਦਾ ਬਾਇਸ, ਮੇਰੇ ਲਈ ਹੌਸਲਾ ਵੀ ਹੁੰਦਾ ਹੈ, ਔਰ ਮੇਰਾ ਇੱਕ ਚਾਅ ਵੀ ਪੂਰਾ ਹੁੰਦਾ ਹੈ ਕਿ ਇੱਕ ਚੇਟਕ ਹੁੰਦਾ ਹੈ, ਇੱਕ ਚਸਕਾ ਹੁੰਦਾ ਹੈ ਕੁਝ ਚੀਜ਼ਾਂ ਦੇ ਬਾਰੇ ਜਾਣਨ ਦਾ, ਉਹ ਬੜੇ ਅੱਛੇ ਤਰੀਕੇ ਨਾਲ ਪੂਰਾ ਹੁੰਦਾ ਰਹਿੰਦਾ ਹੈ। ਅੱਜ ਮੈਂ ਇਹ ਸੋਚਿਆ ਸੀ ਕਿ ਅੱਜ ਅਸੀਂ ਗੱਲ ਕਰਾਂਗੇ ਗੱਲ ਦੀ ਲੱਲ, ਯਾਨੀ ਕਿ ਗੱਲ ਦੀ ਲੱਲ ਵੀ ਅਸੀਂ ਕਹਿੰਦੇ ਹਾਂ, ਗੱਲ ਦੀ ਗਲੈਣ ਵੀ ਕਹਿੰਦੇ ਹਾਂ। ਉਹਨੂੰ ਅੱਜ ਕੱਲ੍ਹ ਇੱਕ ਰੌਲਾ ਵੀ ਹੈ ਕਿ ਸਾਨੂੰ ਆਪਣੀ ਜ਼ੁਬਾਨ ਵੀ ਦੂਸਰੀ ਜ਼ੁਬਾਨ ਦੇ ਵਿੱਚ ਜਿਹੜਾ ਹੈ ਉਹ ਤਰਜਮਾ ਕਰਕੇ ਦੱਸਣੀ ਪੈਂਦੀ ਹੈ, ਜਿਹਨੂੰ ਕਹਿੰਦੇ ਕਿ ਬਾਤ ਕਾ ਬਤੰਗੜ। ਲੇਕਿਨ ਮੇਰਾ ਖਿਆਲ ਹੈ ਕਿ ਹਰ ਦੋਸਤ ਦਾ ਆਪਣਾ ਫਹਿਮ ਇਦਰਾਕ ਇਹਦੇ ਬਾਰੇ 'ਤੇ ਜ਼ਰੂਰ ਕੰਮ ਕਰਦਾ। ਮੈਂ ਇੱਕ ਛੋਟੀ ਜਿਹੀ ਅਰਜ਼ੋਈ ਕਰਾਂਗਾ ਕਿ ਗੱਲ ਦੀ ਲੱਲ ਉਦੋਂ ਹੀ ਬਣਦੀ ਹੈ ਜਦੋਂ ਕੁਝ ਤੇ ਅਸੀਂ ਆਪਣੇ ਵੱਲੋਂ ਹੀ ਕਿਸੇ ਦੇ ਬਾਰੇ ਰਾਏ ਕਾਇਮ ਕਰ ਲੈਂਦੇ ਹਾਂ, ਬਗੈਰ ਸੋਚੇ ਸਮਝੇ, ਬਗੈਰ ਉਹਨਾਂ ਨਾਲ ਗੱਲ ਕੀਤਿਆਂ, ਬਗੈਰ ਉਹਨਾਂ ਕੋਲੋਂ ਪੁੱਛਿਆਂ। ਕਿਉਂਕਿ ਇੱਕ ਸੂਲ ਜਿਹੜਾ ਹੈ ਉਹ ਤੇ ਪੱਕਾ ਹੈ ਨਾ। ਤੁਸੀਂ ਇਹ ਆਪਣਾ ਜਿਹੜੀਆਂ ਬੀਬੀਆਂ, ਦੋਸਤ, ਬੇਲੀ ਸੁਣ ਰਹੇ ਨੇ, ਸਹੇਲੀਆਂ ਸੁਣ ਰਹੀਆਂ ਨੇ, ਜਿਹੜੇ ਮਰਦ ਨੇ ਉਹ ਆਪਣੇ ਕਮੀਜ਼ ਦੀ ਕੰਨੀ ਨਾਲ, ਜਿਹੜੇ ਚਾਦਰਾ ਬੰਨ੍ਹਦੇ ਨੇ ਉਹ ਆਪਣੀ ਡੱਬ ਨਾਲ, ਜਿਹੜੀਆਂ ਦੁਪੱਟੇ ਲੈਂਦੀਆਂ ਨੇ ਉਹ ਦੁਪੱਟੇ ਦੀ ਕੰਨੀ ਨਾਲ ਗੱਲ ਬੰਨ੍ਹ ਲੈਣ ਕਿ ਅਗਰ ਕੋਈ ਕਿਸੇ ਬਾਰੇ ਤੁਹਾਨੂੰ ਗੱਲ ਕਹਿ ਰਿਹਾ ਹੈ ਕਿ ਜੀ ਤੁਹਾਡੇ ਬਾਰੇ ਫਲਾਂ ਬੰਦਾ ਇਹ ਗੱਲ ਕਹਿ ਰਿਹਾ ਸੀ, ਅਤੇ ਪਲੀਜ਼ ਤੁਸੀਂ ਉਸ ਗੱਲ ਨੂੰ ਡਾਇਰੈਕਟ ਉਸ ਬੰਦੇ ਨਾਲ ਜ਼ਰੂਰ ਸ਼ੇਅਰ ਕਰਨਾ। ਉਹ ਬਹੁਤ ਕੌੜੀ ਗੱਲ ਕਹੀ ਹੋਵੇ, ਉਹ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਹੋਵੇ ਜਿਹਦੇ ਨਾਲ ਤੁਹਾਨੂੰ ਗੁੱਸਾ ਆਇਆ, ਜਿਹਦੇ ਨਾਲ ਤੁਹਾਨੂੰ ਦੁੱਖ ਹੋਇਆ, ਮੇਰਾ ਖਿਆਲ ਹੈ ਉਹ ਗੱਲ ਵਧਣ ਤੋਂ ਬਚ ਜਾਏਗੀ। ਕਿਉਂਕਿ ਤੁਸੀਂ ਜਦੋਂ ਸਿੱਧੀ ਉਸ ਬੰਦੇ ਨਾਲ ਗੱਲ ਕਰੋਗੇ, ਉਸ ਬੀਬੀ ਨਾਲ ਗੱਲ ਕਰੋਗੇ ਕਿ ਜੀ ਤੁਸੀਂ ਮੇਰੇ ਬਾਰੇ ਇਹ ਰਾਏ ਦਿੱਤੀ ਹੈ, ਫਲਾਂ ਦੋਸਤ ਨੇ, ਫਲਾਂ ਸਹੇਲੀ ਨੇ ਦੱਸੀ ਹੈ, ਤਾਂ ਗੱਲ ਨਿੱਤਰ ਕੇ ਸਾਹਮਣੇ ਆ ਜਾਏਗੀ। ਜਦੋਂ ਤੁਸੀਂ ਆਪਣੇ ਤੌਰ 'ਤੇ ਹੀ ਫਿਰ ਉਹਦੇ ਬਾਰੇ ਇੱਕ ਰਾਏ ਕਾਇਮ ਕਰ ਲਵੋਗੇ ਕਿਸੇ ਦੇ ਮੂੰਹ ਸੁਣ ਕੇ, ਜੀ ਕੋਈ ਤੁਹਾਡੇ ਬਾਰੇ ਇਹ ਕਹਿ ਰਿਹਾ ਸੀ, ਅਤੇ ਯਕੀਨੀ ਤੌਰ 'ਤੇ ਫਿਰ ਤੁਸੀਂ ਉਹਦੇ ਨਾਲ ਸਿੱਧੀ ਗੱਲ ਨਹੀਂ ਕਰੋਗੇ। ਜਦੋਂ ਇੱਕ ਰਾਏ ਕਾਇਮ ਕਰ ਲਓਗੇ ਤਾਂ ਫਿਰ ਬਹੁਤ ਸਾਰੇ ਦੋਸਤਾਂ, ਬਹੁਤ ਸਾਰੀਆਂ ਸਹੇਲੀਆਂ ਦੇ ਨਾਲ ਤੁਸੀਂ ਉਹਨਾਂ ਦੀ ਬਦਖੋਈ ਜਾਂ ਉਹਨਾਂ ਬਾਰੇ ਬਹੁਤ ਸਾਰੀਆਂ ਐਸੀਆਂ ਗੱਲਾਂ ਕਰੋਗੇ ਜਿਹੜੀਆਂ ਕਿ ਸ਼ਾਇਦ ਉਹਨਾਂ ਨੇ ਉਹ ਗੱਲ ਕੀਤੀ ਨਾ ਹੋਵੇ,
ਇੱਕ ਵਿਚੋਲੇ ਵਿਚਕਾਰਲੇ ਬੰਦੇ ਨੇ ਤੁਹਾਡੇ ਤੱਕ ਇੱਕ ਗਲਤ ਗੱਲ ਪਹੁੰਚਾਤੀ। ਬਾਜ਼ ਔਕਾਤ ਇਹ ਵੀ ਹੁੰਦਾ ਹੈ ਕਿ ਕੋਈ ਗੱਲ ਕਰ ਰਿਹਾ ਹੁੰਦਾ ਤੇ ਤੁਹਾਨੂੰ ਫੀਲ ਹੋਰ ਹੁੰਦਾ, ਤੁਹਾਨੂੰ ਸੁਣਨ 'ਚ ਹੋਰ ਆਉਂਦਾ, ਉਹ ਗੱਲ ਅਸਲ 'ਚ ਕੋਈ ਹੋਰ ਹੁੰਦੀ ਹੈ। ਤੇ ਅਗਰ ਤੁਹਾਨੂੰ ਇਹੋ ਜਿਹੀ ਗਲਤਫਹਿਮੀ ਹੋਵੇ ਕਿ ਜੀ ਇਹ ਗੱਲ ਤੇ ਮੈਨੂੰ ਗਲਤ ਲੱਗ ਰਹੀ ਹੈ, ਤੇ ਦੁਬਾਰਾ ਉਹਨੂੰ ਰਿਪੀਟ ਕਰਨ 'ਚ ਕੋਈ ਹਰਜ ਨਹੀਂ ਹੈ ਕਿ ਜੀ ਤੁਸੀਂ ਇਹ ਕੀ ਕਿਹਾ ਹੈ, ਜ਼ਰਾ ਮੈਨੂੰ ਦੁਬਾਰਾ ਦੱਸਣਾ, ਮੈਨੂੰ ਇੰਝ ਫੀਲ ਹੋਇਆ ਹੈ, ਤੇ ਸ਼ਾਇਦ ਉਹ ਗੱਲ ਦੀ ਵਜ਼ਾਹਤ ਹੋ ਜਾਵੇ ਤੇ ਗੱਲ ਵਧਣ ਤੋਂ ਬਚ ਜਾਵੇ। ਅੱਛਾ, ਇੱਕ ਤੇ ਇਹ ਸੀ ਨਾ, ਠੀਕ ਹੈ, ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਅੰਦਰ ਦੀ ਗੱਲ ਕਿਹਨੂੰ ਕਹਿੰਦੇ ਹੋ, ਔਰ ਅੰਦਰ ਦੀ ਗੱਲ ਦੀ ਜੁੜਤ, ਉਹਦਾ ਨਾਤਾ, ਉਹਦਾ ਵਜ਼ਨ, ਉਹਦਾ ਭਾਗ ਕੀ ਹੈ। ਇੱਕ ਹੋਰ ਸੋਹਣਾ ਜਿਹਾ ਰੰਗ, ਤੇ ਉਸ ਤੋਂ ਬਾਅਦ ਤੁਹਾਡੇ ਨਾਲ ਅਸੀਂ ਗੱਲਬਾਤ ਸ਼ੁਰੂ ਕਰਨੇ ਆ ਔਨ 에ਅਰ, ਤੁਸੀਂ ਆ ਕੇ ਗੱਲ ਕਰੋਗੇ। ਇੱਕ ਰੰਗ ਸਾਰੇ ਪਿਆਰਿਆਂ ਲਈ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਨਜ਼ੀਰ ਅਹਿਮਦ ਪਿੰਡ ਬਰਾਕਾ ਤੋਂ, ਕੁਰਤੁਲੈਨ ਨੇ ਸਾਡੇ ਨਾਲ ਮੁਲਤਾਨ ਚੁੰਗੀ ਤੋਂ, ਔਰ ਨਸੀਮ ਸਹਿਰ, ਬਹੁਤ ਮਿਹਰਬਾਨੀ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਤੁਹਾਡਾ ਫੋਨ ਕਰਨਾ, ਗੱਲ ਜੋ ਪੁੱਛ ਰਹੇ ਹਾਂ ਦੋਸਤਾਂ ਕਿ ਰਸੋਈ ਬੇਨਤੀ ਕਿ ਉਹ ਉਹਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ, ਔਰ ਉਸ ਹਵਾਲੇ ਨਾਲ ਹੀ ਆ ਕੇ ਅਗਰ ਗੱਲ ਕਰਨ ਤੇ ਬਹੁਤ ਚੰਗਾ ਰਹੇਗਾ। अस्सलाम वालेकुम जी। हेलो, अस्सलाम वालेकुम। हेलो, ਤੁਹਾਡਾ ਕਾਲ ਮਿਲ गई है जी ਤੁਹਾਡੀ। हेलो जी अस्सलाम वालेकुम। अस्सलाम वालेकुम। हेलो, जी जी अस्सलाम वालेकुम। कौन बात कर रहे हैं? जी यूसुफ पंजाबी ही गल कर रहे हैं, और ਤੁਹਾਡੀ ਕਾਲ मिल गई है। हेलो हेलो, एक मिनट ठहरो, एक मिनट। अच्छा, मैं 2 मिनट ठहर जाना। मेरा ख्याल है कि नाहिद जी ने साढ़े नाल, और हेलो, एक मिनट। जी 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 एक मिनट मैं ਤੁਹਾਡੇ ਬਾਰੇ ਇੱਕ ਗੱਲ ਕਰ ਰਹੀ ਹਾਂ ਕਿ ਸ਼ਾਇਦ ਤੁਸੀਂ ਪ੍ਰੋਗਰਾਮ नहीं सुन रहे, और हेलो जी 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 जी, नाहिद गल कर रही हूँ जी नाहिद जी की हाल है, ठीक हो? जी, अल्हम्दुलिल्लाह ठीक है। ਤੁਸੀਂ ਠੀਕ ਹੋ ਸਰ? जी मैं बिल्कुल ठीक ठाक, ਤੁਹਾਡੀਆਂ ਦੁਆਵਾਂ ਨਾਲ मैं बहुत बेहतर हूँ पहले नालों। मेरी आवाज आ रही है? ਤੁਹਾਡੀ ਆਵਾਜ਼ बहुत बेहतरीन आ रही है, बड़ी साफ, और ਤੁਹਾਡੀ क्यों नहीं आ रही है? मेरी पता नहीं, फिर कोई रौला ही है, मेरी क्यों नहीं आ रही। मैं तो इधरों मैं वॉल्यूम। इस्लामाबाद ਤੋਂ ਕਾਲ ਕਰ ਰਹੀ ਹਾਂ ਤੁਹਾਨੂੰ। अच्छा बिस्मिल्लाह बिस्मिल्लाह जी बिस्मिल्लाह। ਤੇ ਅੱਜ ਦਾ ਸਾਡਾ ਜਿਹੜਾ ਮੌਜੂ ਹੈ ਨਾ, ਯਕੀਨੀ ਤੌਰ ਤੇ ਮੈਨੂੰ ਦੱਸਣਾ ਪਏਗਾ ਜੀ ਅੱਜ ਦਾ। ਅੱਛਾ, ਤੁਹਾਨੂੰ ਕਿੰਜ ਫੀਲ ਹੋ ਰਿਹਾ ਜਿਹੜੀ ਮੈਂ ਇਹ ਆਵਾਜ਼ ਹੈ ਇਹਦੇ ਤੋਂ ਤੁਸੀਂ ਮੇਰੀ ਹੁੰਗਾਰਾ ਦੇ ਰਹੇ ਹੋ, ਤੇ ਆਵਾਜ਼ ਥੋੜੀ ਆ ਰਹੀ ਹੈ ਮੇਰੇ ਖਿਆਲ। ਜੀ ਆਵਾਜ਼ ਮੇਰੀ ਬਹੁਤ ਘੱਟ ਆ ਰਹੀ ਹੈ ਲੱਗਦਾ ਹੈ। हाँ जी, ਮੈਨੂੰ ਲੱਗ ਰਿਹਾ ਘੱਟ ਆ ਰਹੀ। मैं दरअसल छत पे आ रही थी, ਹੁਣ मैं पहुंच गई हूँ। ਅੱਛਾ ਚਲੋ ਠੀਕ ਹੈ, ਤੁਸੀਂ ਹੈਂਡ ਫ੍ਰੀ ਤੇ ਨਹੀਂ ਲਾਈ ਹੋਈ? जी नहीं है, फ्री नहीं लगी। ਅੱਛਾ, ਹੈਂਡ ਫ੍ਰੀ ਨਹੀਂ ਲਾਈ। ਅੱਜ ਅਸੀਂ ਪੁੱਛ ਰਹੇ ਹਾਂ ਕਿ ਅਸੀਂ ਹਮੇਸ਼ਾ ਕਲਾਸਿਕ ਟਾਈਮ 'ਚ ਗੱਲ ਕਰਨੇ ਆ ਕਿ ਅੰਦਰ ਦੀ ਗੱਲ ਅਸੀਂ ਕਰਾਂਗੇ ਕਲਾਸਿਕ ਟਾਈਮ ਵਿੱਚ। ਸਰ ਮੈਂ ਟੌਪਿਕ ਤੇ ਗੱਲ ਕਰਨ ਵਾਸਤੇ ਮੈਂ ਔਨ 에ਅਰ ਹਾਂ। ਜੀ ਆਨ 에ਅਰ ਹੋ ਤੁਸੀਂ, ਔਰ ਅੰਦਰ ਦੀ ਗੱਲ ਹੈ ਕੀ ਹੈ ਇਹ ਦੱਸੋ ਜ਼ਰਾ। मैं बिल्कुल मैंने कुछ नहीं पता की प्रोग्राम चल रहा है या की नहीं। मैं तो सिर्फ ਤੁਹਾਡੀ ਨਾਲ ਗੱਲ ਕਰਨ ਲਈ, ਸਾਰੇ ਲਿਸਨਰਸ ਨਾਲ ਇੱਕ ਸ਼ੇਅਰ ਕਰਨ ਲਈ ਕਿ ਸਾਰਿਆਂ ਨੂੰ ਮੈਂ ਯਾਦ ਕਰ ਰਹੀ ਹਾਂ, ਮਿਸ ਕਰ ਰਹੀ ਹਾਂ। ਤੇ ਤੁਸੀਂ ਆਣਾ ਕਦੋਂ ਹੈ ਇਹ ਦੱਸੋ। ਮੈਂ ਬਸ ਵੇਖੋ, ਅੱਲਾ ਨੂੰ ਪਤਾ ਹੈ। ਕੀ ਵੇਖੀਏ, ਕਿਤੇ ਪੱਕੇ ਡੇਰੇ ਤੇ ਨਹੀਂ ਲਾ ਲਏ ਤੁਸੀਂ ਉੱਥੇ? ਹਾਂ ਨਹੀਂ ਨਹੀਂ, ਦੂਰ ਜਾਣ ਵਾਲਿਆਂ ਮੁਹਾਰਾਂ ਪਿਛਾ ਮੋੜ ਦੇ। हाँ मैं तो ऐसे ਤੁਸੀਂ ਪ੍ਰੋਗਰਾਮ ਕਰ ਰਹੇ ਹੋ? जी मैं प्रोग्राम कर रहे हैं, और ਤੁਹਾਡਾ ऑन एयर ਤੁਹਾਡੀ ਕਾਲ ਚੱਲ ਰਹੀ ਹੈ। ਮੇਰਾ ਮਤਲਬ ਹੈ ਕਿ ਪਿਛਲੇ ਲਾਸਟ ਵੀਕ ਵੀ ਹੋਇਆ ਸੀ। नहीं जी, मैं क्लासिक टाइम ਇਹ ਕਾਫੀ ਚਿਰਾਂ ਬਾਅਦ, ਕਾਫੀ ਦਿਨਾਂ ਬਾਅਦ ਜਿਹੜਾ ਨਾ ਉਹ ਅੱਜ ਕੀਤਾ ਹੈ। ਹਾਂ ਦੇਖੋ ਜ਼ਰਾ, ਹੁਣ ਤੁਸੀਂ ਦੇਖੋ, ਮੈਨੂੰ ਤੇ ਨਹੀਂ ਪਤਾ ਤੁਸੀਂ ਅੱਜ ਕਰੇ, ਮੇਰਾ ਕੋਈ ਨਹੀਂ ਰਾਬਤਾ ਕਿਤੇ ਨਾ ਕਿਤੇ ਨਾ। ਮੈਂ ਤੇ ਇਸ ਤਰ੍ਹਾਂ ਹੀ ਨਾ ਹੁਣ ਪ੍ਰੋਗਰਾਮ ਦਾ ਟਾਈਮ ਦੇਖ ਰਹੀ ਸੀ ਨਾ। ਦਿਲਾਂ ਨਾਲ ਤੁਹਾਡਾ ਦਿਲਾਂ ਨਾਲ ਰਾਹ ਹੁੰਦੀ ਹੈ, ਦਿਲਾਂ ਨਾਲ ਤੇ ਰਾਬਤਾ ਹੈ ਨਾ। ਹਾਂ, ਇਹੀ ਅੰਦਰ ਦੀ ਗੱਲ ਹੁੰਦੀ ਹੈ। ਅੰਦਰ ਦੀ ਗੱਲ ਇਹੀ ਹੁੰਦੀ ਹੈ।
मैं प्रोग्राम ਦਾ ਟਾਈਮ ਦੇਖ ਰਹੀ ਸੀ ਨਾ ਤੇ ਮੈਂ ਕਿਹਾ ਕਰਕੇ ਦੇਖਣੀ ਹੈ, ਅਗਰ ਕੋਈ ਚੁੱਕਦਾ ਹੈ ਨਾ ਫੋਨ ਤੇ ਪੁੱਛਣੀ ਆ ਤੁਹਾਡਾ ਕਿ ਤੁਸੀਂ ਖੈਰੀਅਤ ਨਾਲੋਂ ਸਹੀ ਹੋ, ਪ੍ਰੋਗਰਾਮ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਹਾਂ ਤੇ ਮੈਂ ਤੇ ਇਸੇ ਵਾਸਤੇ ਕੀਤਾ ਤੇ ਤੁਸੀਂ ਉਹ ਉਸ ਵੇਲੇ ਮੈਂ ਕਮਰੇ ਸੀ ਨਾ ਤੇ ਆਵਾਜ਼ ਬਿਲਕੁਲ ਨਹੀਂ ਆ ਰਹੀ। ਅੱਛਾ 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 ਅੱਛਾ। ਤੇ ਅੱਜ ਬਸ ਅਸੀਂ ਇਹੀ ਕਹਿ ਰਹੇ ਕਿ ਅੰਦਰ ਦੀ ਗੱਲ ਹੁੰਦੀ ਕੀ ਔਰ ਉਹਦਾ ਹੱਕ ਕਿਵੇਂ ਅਦਾ ਹੋ ਸਕਦਾ ਹੈ, ਉਸ ਅੰਦਰ ਦੀ ਗੱਲ ਦੀ ਜੁੜਤ ਕੀ ਹੁੰਦੀ ਹੈ। ਬਸ ਮੈਂ ਤੇ ਇਹ ਕਹਾਂਗੀ, ਦੇਖੋ ਅੰਦਰ ਦੀ ਗੱਲ ਇਹ ਹੈ ਜਿਹੜੀ ਮੈਂ ਹੁਣ ਇਸ ਲਈ ਮੈਨੂੰ ਪਤਾ ਵੀ ਨਹੀਂ ਕਿ ਪ੍ਰੋਗਰਾਮ ਕਿੱਥੇ ਚੱਲ ਰਿਹਾ ਕਿੱਥੇ ਨਹੀਂ, ਔਰ ਉਹਦਾ ਹੱਕ ਵਿੱਚ ਮੈਂ ਇੰਨੇ ਫਾਸਲੇ ਤੇ ਬੈਠੀ ਹਾਂ, ਮੈਂ ਹੱਕ ਅਦਾ ਕਰ ਦਿੱਤਾ। ਵਾਹ 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 ਨਾਹਿਦ ਜੀ, ਕਿਆ ਮੇਰੇ ਕੋਲ ਲਫ਼ਜ਼ ਨਹੀਂ ਹੈ ਨਾਲ ਜੋੜੀ ਜੀ। ਜੀ ਬਿਲਕੁਲ ਤੁਹਾਡੀ ਸਾਡੇ ਨਾਲ ਹੀ ਜੁੜਤ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਇੱਕ ਇਹਤਰਾਮ ਮੁਹੱਬਤ ਪਿਆਰ ਦਾ ਜਿਹੜਾ ਰਿਸ਼ਤਾ ਹੈ ਉਹਦੇ ਵਿੱਚ ਔਰ ਪੱਕੇ ਰਿਸ਼ਤੇ ਉਦੋਂ ਹੀ ਹੁੰਦੇ ਨੇ ਕਿ ਜਦੋਂ ਲੋਭ ਲਾਲਚ ਨਾ ਹੋਵੇ। ਹਾਂਜੀ ਔਰ ਉਸ ਤੋਂ ਬਗੈਰ ਦੇਖੋ ਨਾ ਇੱਥੇ ਇੰਨੇ ਫਾਸਲੇ ਤੇ ਇੱਥੇ ਬਹੁਤ ਸਾਰੀਆਂ ਦਿਲਚਸਪੀਆਂ ਨੇ। ਜੀ ਜੀ, ਇੱਥੇ ਬਹੁਤ ਸਾਰੇ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਬੰਦਾ ਇੰਟਰਸਟ ਵੀ ਲੈ ਸਕਦਾ ਹੈ, ਪਿਛਲੇ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਭੁੱਲ ਵੀ ਸਕਦਾ ਹੈ ਜੀ। ਇਸੇ ਤਰ੍ਹਾਂ ਲੇਕਿਨ ਉਹ ਪਹਿਲਾਂ ਦੇਖੋ ਨਾ ਤੁਸੀਂ ਬਣਾਉਂਦੇ ਹੀ ਅਸੀਂ ਇੰਝ ਦਾ ਕਿ ਜਿਹੜਾ ਰੱਖਣਾ ਹੋਵੇ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਮੇਰਾ ਸਾਰਿਆਂ ਨੂੰ ਸਲਾਮ। ਵਾਲੇਕੁਮ अस्सलाम। ਸਾਰੇ ਲਿਸਨਰਸ ਜੋ ਸੁਣ ਰਹੇ ਨੇ ਸਾਰਿਆਂ ਨੂੰ ਮੇਰਾ ਬਹੁਤ ਬਹੁਤ ਸਲਾਮ ਜੀ। ਬਹੁਤ ਅੱਲਾਹ ਤਾਲਾ ਜਿਸ ਲਈ ਮੈਂ ਕਹਿਣ ਲੱਗੀ ਸੀ ਜਦੋਂ ਪਾਕਿਸਤਾਨ ਆਵਾਂਗੇ। ਆਹੋ ਇਹ ਸਮਝ ਲਓ ਤੁਸੀਂ ਬਾਹਰ ਹੀ ਹੋ। ਜਦੋਂ ਲਾਹੌਰ ਆਵਾਂਗੀ ਫਿਰ ਇਨਸ਼ਾਅੱਲਾਹ ਤਾਲਾ ਸਾਰੇ ਨਾਹਿਦ ਕਹਿੰਦੇ ਨੇ ਕੰਧ ਓਲੇ ਪਰਦੇਸ। ਹਾਂਜੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਹਾਡਾ ਰਾਬਤਾ ਨਹੀਂ ਨਾ ਹੁੰਦਾ ਤੇ ਫਿਰ ਪਰਦੇਸ ਹੀ ਹੁੰਦਾ ਹੈ। ਹਾਂ ਮੈਂ ਇਸ ਦੌਰਾਨ ਵੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਤਰ੍ਹਾਂ ਤੁਹਾਡੀ ਖੈਰੀਅਤ ਦਰਿਆਫਤ ਕਰ ਸਕਾਂ, ਲੇਕਿਨ ਤੁਹਾਨੂੰ ਪਤਾ ਨਾ ਕਿ ਮੈਂ ਨਾ ਰਸਾਈ ਵਾਲਾ ਮੇਰੇ ਕੋਲ ਪ੍ਰੋਬਲਮ ਹੈ, ਮੈਨੂੰ ਇੰਜੀ ਬਸ। ਲੇਕਿਨ ਅੱਜ ਕੋਈ ਦੋਸਤ ਕਹਿ ਰਹੇ ਸਨ ਕਿਤੇ ਮੈਨੂੰ ਉੜਦੀ ਉਹਨਾਂ ਨੇ ਖਬਰ ਕੀਤੀ ਨਾਹਿਦ ਨੂੰ ਕਿਸੇ ਦੋਸਤ ਨੇ ਕਿਸੇ ਪ੍ਰੋਗਰਾਮ 'ਚ ਕਿਹਾ ਕਿ ਅਸੀਂ ਤੁਹਾਨੂੰ ਫਿਰ ਕਾਲ ਕਰਕੇ ਔਨ 에ਅਰ ਲੈਣੇ ਆ ਤੇ ਨਾਹਿਦ ਜੀ ਨੇ ਕਿਹਾ ਸੀ ਨਹੀਂ ਮੈਂ ਆਪ ਹੀ ਆ ਜਾਵਾਂਗੀ। ਤੁਹਾਨੂੰ ਪਤਾ ਨਾ ਮੈਂ ਆਪ ਹੀ ਆਨੀ ਆ। ਆਹੋ ਆਪੇ ਹੀ ਆਂਦੇ ਹੋ ਤੇ ਉਹ ਮਸ਼ਕੂਕ ਉਹ ਜਿਹੜੀ ਰਸਾਈ ਵਾਲਾ ਮਾਮਲਾ ਹੈ ਨਾ ਉਹ ਸ਼ਾਇਦ ਉਹਨਾਂ ਦੋਸਤਾਂ ਨੇ ਫਿਰ ਮਸ਼ਕੂਕ ਕਰ ਦਿੱਤਾ ਸੀ। ਨਹੀਂ ਉਹ ਉਹਨਾਂ ਦੀ ਮੈਨੂੰ ਪਤਾ ਲੱਗ ਗਿਆ ਜੋ ਗੱਲ ਹੈ ਤੇ ਲੇਕਿਨ ਉਹ ਉਹਨਾਂ ਨੇ ਆਪਣੇ ਤੌਰ ਤੇ ਸਟੇਟਮੈਂਟ ਦਿੱਤੀ। ਅਗਰ ਸਾਰੇ ਲੋਕ ਮੈਨੂੰ ਜਾਣਦੇ ਨੇ, ਮੈਨੂੰ ਯਕੀਨ ਹੈ ਜਨਾਬ, ਜਿੰਨੇ ਸ਼ੱਕ ਕੀਤਾ ਗੁੰਮਰਾਹ ਹੋਏ। ਉਹ ਗੁੰਮਰਾਹ ਤੇ ਗੁੰਮਰਾਹ ਵੱਖਰਾ ਕਰ ਲਓ। ਆਹੋ ਠੀਕ ਹੋ ਗਿਆ। ਨਹੀਂ ਮੈਂ ਉਹੀ ਆ ਜੋ ਪਹਿਲੇ ਦਿਨ ਤੋਂ ਆ। ਜਿਉਂਦੇ ਰਹੋ, ਸਲਾਮਤ ਰਹੋ। ਮੇਰਾ ਸਭ ਨੂੰ ਬਹੁਤ ਬਹੁਤ ਸਲਾਮ ਔਰ ਖਾਸ ਤੌਰ ਤੇ ਤੁਹਾਡੀ ਖੈਰੀਅਤ ਵਾਸਤੇ ਮੈਂ ਥੈਂਕ ਯੂ ਸੋ ਨਾਈਸ ਆਫ ਯੂ। ਮੈਂ ਬਿਲਕੁਲ ਠੀਕ ਹਾਂ ਜੀ, ਬਹੁਤ ਮਿਹਰਬਾਨੀ। ਥੈਂਕ ਯੂ। ਅੱਲਾਹ ਹਾਫਿਜ਼ ਜੀ। ਲਓ ਜੀ, ਨਾਹਿਦ ਸਨ ਸਾਡੇ ਨਾਲ ਇਸਲਾਮਾਬਾਦ ਤੋਂ ਔਰ ਗੱਲ ਹੋ ਰਹੀ ਹੈ ਅੰਦਰ ਦੀ ਤੇ ਅੰਦਰ ਦੇ ਬਹੁਤ ਸਾਰੇ ਐਸੇ ਇਸ਼ਾਰੇ, ਐਸੇ ਰਿਸ਼ਤੇ, ਐਸੇ ਮਾਮਲਾਤ ਹੁੰਦੇ ਨੇ ਕਿ ਜਿਹੜੇ ਤੁਹਾਨੂੰ ਉਕਸਾਉਂਦੇ ਨੇ, ਤੁਹਾਨੂੰ ਦੱਸਦੇ ਨੇ, ਤੁਹਾਨੂੰ ਪੁੱਛਦੇ ਨੇ, ਤੁਹਾਨੂੰ ਕਹਿੰਦੇ ਨੇ। ਔਰ ਕੀ ਕਹਿੰਦੇ ਨੇ ਅਸਲ ਵਿੱਚ ਇਹੀ ਤੇ ਅਸੀਂ ਪੁੱਛ ਰਹੇ ਹਾਂ ਨਾ ਕਿ ਜਿਹੜੀ ਅੰਦਰ ਦੀ ਗੱਲ ਹੈ ਅਸੀਂ ਕਰਨੇ ਤੇ ਹੈ ਆ, ਪਰ ਉਹਦਾ ਕੋਈ ਐਗਜ਼ਾਮਪਲ, ਉਹਦੀ ਕੋਈ ਮਿਸਾਲ ਦੇ ਕੇ ਦੱਸੋ ਕਿ ਉਹ ਗੱਲ ਹੈ ਕੀ ਹੈ, ਕੀ ਖਿਆਲ ਹੈ? ਹਾਂਜੀ ਹੈ ਨਾ। ਵਾਲੇਕੁਮ अस्सलाम। ਯੂਸਫ ਪੰਜਾਬੀ ਸਾਹਿਬ, ਸਾਰਿਆਂ ਨੂੰ ਸੁਣਨ ਵਾਲੇ ਲਿਸਨਰ ਨੂੰ, ਸਾਡੀ ਟੀਮ ਨੂੰ ਅਸਲਾਮ ਅਲੈਕੁਮ। ਵਾਲੇਕੁਮ अस्सलाम। ਆਪਣਾ ਨਾਮ ਦੱਸੋ। ਮੇਰਾ ਨਾਮ ਮੁਹੰਮਦ ਬੂਟਾ, ਮੈਂ ਸ਼ੇਖਪੁਰ ਤੋਂ ਕਾਲ ਕੀਤੀ ਹੈ। ਮੇਰਾ ਜੀ ਕੀਤਾ ਸੀ ਅੱਜ ਮੈਂ ਆਵਾਜ਼ ਸੋਹਣੀ ਜੀ ਸੁਣੀ ਤੇ ਮੈਂ ਕਿਹਾ ਨੰਬਰ ਮਿਲ ਜਾਵੇ ਤਾਂ ਚਲੋ ਖੈਰ ਖਰੀਏ ਦੀ ਦਰਿਆਫਤ ਦਾ ਬੜੇ ਚਿਰ ਬਾਅਦ ਆਇਆ ਜੀ। ਸਲਾਮਤ ਰਹੋ, ਖੁਸ਼ ਰਹੋ ਬੂਟਾ ਜੀ। ਅੱਜ ਅਸੀਂ ਗੱਲ ਕਰ ਰਹੇ ਕਿ ਅੰਦਰ ਦੀ ਗੱਲ ਕੀ ਹੁੰਦੀ ਹੈ। ਅੰਦਰ ਦੀ ਇਨਸਾਨ ਦੀ ਆਪਣੀ ਫੀਲਿੰਗ ਹੁੰਦੀ ਹੈ। ਦੋ ਚੀਜ਼ਾਂ ਹੁੰਦੀਆਂ, ਦੋ ਇਨਸਾਨ ਹੁੰਦੇ ਨੇ ਅੰਦਰ, ਭਾਵੇਂ ਉਹਨੂੰ ਕਿਸੇ ਪਾਸੇ ਲਾ ਲਓ, ਜਿਹੜੇ ਜਾਂ ਤੇ ਉਹਦੀ ਚੀਚੀਆਂ ਲਾ ਲਓ ਤਾਂ ਫਿਰ ਤੇ ਬੜੀ ਗੱਲ ਬਣ ਜਾਂਦੀ ਹੈ। ਹਾਂਜੀ ਅੱਛਾ, ਨਹੀਂ ਇਹ ਆਪ ਲਾਣਾ ਪੈਂਦਾ। ਹਾਂਜੀ ਅੰਦਰ ਆਪਣ ਇਨਸਾਨ ਦਾ ਜਿਹੜਾ ਫੀਲਿੰਗ ਹੁੰਦੀ ਹੈ ਅੰਦਰ ਦੀ, ਉਹ ਤੇ ਡਿਪੈਂਡ ਕਰਦਾ ਨਾ। ਨਹੀਂ ਕੁਛ ਐਸਾ ਤੁਸੀਂ ਸੋਚਦੇ ਹੋ ਜਿਹਨੂੰ ਅਸੀਂ ਕਹਿੰਦੇ ਕਿ ਅੰਦਰ ਦੀ ਗੱਲ ਹੈ, ਕਿਆ ਉਹ ਅੰਦਰ ਰੱਖਣੀ ਚਾਹੀਦੀ ਹੈ ਕਿ ਉਹਨੂੰ ਬਾਹਰ ਲਿਆਉਣਾ ਚਾਹੀਦਾ? ਨਹੀਂ ਜੀ, ਕੁਝ ਗੱਲ ਨਾ ਰੱਖਣੀ ਚਾਹੀਦੀ ਹੈ। ਮਿਸਾਲ ਦੇ ਤੌਰ ਤੇ ਮੇਰੀ ਤੁਹਾਡੇ ਨਾਲ ਕੋਈ ਰਾਜ਼ਦਾਰ ਗੱਲ ਆ, ਤੁਸੀਂ ਮੇਰੇ ਨਾਲ ਕਰ ਰਹੇ ਹੋ ਤੇ ਮੈਂ ਉਹਨੂੰ ਆਪਣੇ ਚ ਹਜਮ ਕਰ ਲਵਾਂ। ਨਹੀਂ ਇਹ ਬੂਟਾ ਜੀ ਅੰਦਰ ਦੀ ਗੱਲ ਨਹੀਂ ਹੁੰਦੀ।
ਅੰਦਰ ਦੀ ਗੱਲ ਤੁਹਾਡੀ ਆਪਣੀ ਹੁੰਦੀ ਹੈ ਜਿਹੜੀ ਕਿ ਤੁਸੀਂ ਸੋਚਦੇ ਹੋ। ਹਾਂਜੀ ਜਿਹੜੀ ਆਪਣੀ ਸਟਰਾਂਗਲੀ ਫੈਸਲੇ ਹੁੰਦੇ ਆ ਨਾ ਜੀ ਉਹ ਲੈਣੇ ਚਾਹੀਦੇ ਨੇ, ਉਹ ਮਤਲਬ ਕਿ ਰੱਬ ਦੇ ਫੈਸਲੇ ਨੇ। ਅੱਛਾ, ਇਹ ਤੁਸੀਂ ਮੇਰੇ ਖਿਆਲ ਕਿ ਅੰਦਰ ਦੀ ਗੱਲ ਤੋਂ ਬਿਲਕੁਲ ਹੀ ਜਿਹੜਾ ਨਾ ਉਹ ਸਾਈਡ ਤੇ ਹੋ ਰਹੇ ਹੋ ਸ਼ਾਇਦ। ਹਾਂ ਜੀ ਜੀ, ਬਹੁਤ ਮਿਹਰਬਾਨੀ। ਸਲਾਮਤ ਰਹੋ, ਸਲਾਮਤ ਰਹੋ, ਸਲਾਮਤ ਰਹੋ। ਆਬਾਦ ਜੀ, ਬਿਸਮਿਲ੍ਲਾ। ਮੇਰੀ ਗੱਲ ਸੁਣੋ ਜੀ ਜੀ ਜੀ। ਮੈਂ ਤੇ ਕਹਾਂਗਾ ਮਤਲਬ ਤੁਸੀਂ ਬੜੇ ਮਹਾਨ ਕਾਰੀਗਰ ਉਹ ਨਾ ਨਾ ਨਾ, ਮੈਂ ਕਿਹੜੀ ਮੰਜੀਆਂ ਪੀੜੀਆਂ ਠੋਕਣਾ ਵਾ, ਮੈਂ ਕਿਹੜਾ ਕਰ ਨਹੀਂ ਜੀ, ਸਾਡੇ ਆਸੇ ਨੂੰ ਬੜੇ ਸਲਾਮ ਦੀ ਜਗ੍ਹਾ ਹੋ ਤੁਸੀਂ, ਖੈਰ ਹੋਵੇ, ਤੇ ਸਲਾਮ। ਬੜੇ ਅੱਛੇ ਬੰਦੇ ਹੋ, ਔਰ ਸਾਰੇ ਅੱਛੇ ਨੇ ਜਿੰਨੇ ਵੀ ਪ੍ਰੋਗਰਾਮ ਕਰਨ ਵਾਲੇ ਆ ਨਾ, ਜੀ ਜੀ ਸਾਰੇ ਅੱਛੇ ਨੇ ਜੀ, ਬਿਲਕੁਲ। ਇਹ ਸਾਡਾ ਇੱਕ ਫੈਮਿਲੀ ਵਿਹੜਾ ਹੈ ਹਾਂ। ਜਿਹੜਾ ਅਸੀਂ ਗੱਲ ਨਾ ਕਰ ਲਈਏ ਸਾਨੂੰ ਰੋਟੀ ਹਜ਼ਮ ਨਹੀਂ ਹੁੰਦੀ। ਇਸੇ ਤਰ੍ਹਾਂ ਮਰ ਜਾ ਫਿਰ ਇਨਸ਼ਾਅੱਲਾਹ ਤਾਲਾ ਸਾਡਾ ਦਾ ਰਾਬਤਾ ਫਿਰ ਵੀ ਜਾਏਗਾ, ਜਿਹੜਾ ਆਉਣ ਵਾਲੇ ਜਾਣ ਵਾਲੇ ਸਾਰਿਆਂ ਨੂੰ ਸਲਾਮ ਅਲੈਕੁਮ। ਜੀ ਬਿਸਮਿਲ੍ਲਾ। ਵਾਲੇਕੁਮ अस्सलाम, ਵਾਲੇਕੁਮ अस्सलाम। ਬੂਟਾ ਜੀ ਸਨ ਸਾਡੇ ਨਾਲ ਸ਼ੇਖੂਪੁਰਾ ਤੋਂ। ਅੱਛਾ, ਉਹ ਗੱਲ ਠੀਕ ਕਰ ਰਹੇ ਸਨ ਔਰ ਆਪਣੇ ਸੋਚ ਸਮਝ ਦੇ ਮੁਤਾਬਿਕ ਕਦੀ ਕਦੀ ਇਹ ਹੁੰਦਾ ਹੈ ਕਿ ਤੁਹਾਡੀ ਪ੍ਰਵਾਜ਼ ਬਹੁਤ ਉੱਚੀ ਹੁੰਦੀ ਹੈ ਲੇਕਿਨ ਤੁਸੀਂ ਧਿਆਨ ਨਹੀਂ ਕਰਦੇ। ਅਕਸਰ ਮੈਂ ਇੱਕ ਅਰਜ਼ੋਈ ਕਰਨਾ ਹੁੰਦਾ ਕਿ ਧਿਆਨ 'ਚ ਹੀ ਗਿਆਨ ਹੈ ਔਰ ਗਿਆਨ ਉਦੋਂ ਹੀ ਹੁੰਦਾ ਜਦੋਂ ਤੁਸੀਂ ਧਿਆਨ ਕਰ ਰਹੇ ਹੋ। अस्सलाम वालेकुम। हेलो जी, वालेकुम अस्सलाम। सर मेरा नाम दिल है जी, मैं हमारे बाजार सामने से बोल रहे हैं। ठीक है जी, की बोलोगे तुसी? सर मैं ਤੁਹਾਡੀ ਖੈਰੀਅਤ ਮਾਲੂਮ ਕਰਨੀ ਸੀ जी मोहब्बत, बहुत मेहरबानी, सलामत मैं रहो। सर ਤੁਹਾਡਾ ਪ੍ਰਮੋਟ ਲਿਖੇ ਹੋਏ ਹਾਂ आज बोल पे हो, बड़ा अच्छा लगा आज तुसी बोल पे हो। ਬਹੁਤ ਦਿਨਾਂ ਤੋਂ ਤੁਹਾਨੂੰ ਮੈਂ ਸੁਣਦਾ ਨਾ, जी जी, ਮੈਂ ਫੋਨ ਨਹੀਂ ਕਦੀ ਕੀਤਾ ਤੁਹਾਨੂੰ। हाँ हाँ, आज चंगा लगा। ਤੁਹਾਡੀ ਕੀ ਗੱਲ ਜਿਹੜੀ ਨਾ ਅਸੀਂ ਦੇਖ ਚ ਭਾਈ ਦੀ हाँ, ਬਹੁਤ ਅੱਛੀਆਂ ਗੱਲਾਂ ਮਾਸ਼ਾਅੱਲਾ ਤੁਸੀਂ ਦੱਸਦੇ ਹੋ। जिंदाबाद। असल ਵਿੱਚ ਅੱਛੇ ਤੁਸੀਂ ਆਪ ਹੋ ਨਾ ਜਨਾਬ, ਮੈਂ ਕੀ ਤੁਹਾਨੂੰ ਦੱਸਣਾ। ਅਸਲ ਤੇ ਤੁਹਾਡੀ ਸੋਚ ਅੱਛੀ ਹੈ, ਤੁਹਾਡੀ ਸਮਾਤ, ਤੁਹਾਡਾ ਸੁਣਨਾ ਬਹੁਤ ਅੱਛਾ ਹੈ। ਜੀ ਸਰ, ਬਹੁਤ ਮਿਹਰਬਾਨੀ, ਸਲਾਮਤ ਰਹੋ। ਹਾਫਿਜ਼, ਅੱਲਾ ਹਾਫਿਜ਼। ਅੱਛਾ, ਬਹੁਤ ਪਿਆਰੇ ਮਿੱਤਰ ਸੱਜਣ, ਤੁਹਾਡੀਆਂ ਮੁਹੱਬਤਾਂ ਔਰ ਤੁਹਾਡੀ ਦੁਆ ਦੇ ਨਾਲ ਮੈਂ ਬਿਲਕੁਲ ਠੀਕ ਹਾਂ। ਹੁਣ ਜਿਹੜੀ ਗੱਲ ਕਰਨੀ ਹੈ ਨਾ ਆਪਾਂ ਆ ਕੇ ਔਨੇਰ, ਉਹ ਕਰਨੀ ਹੈ ਅੰਦਰ ਦੀ ਗੱਲ। ਅੰਦਰ ਬਹੁਤ ਸਾਰੀਆਂ ਗੱਲਾਂ ਸਾਡੇ ਹੁੰਦੀਆਂ ਨੇ। ਮੈਂ ਜਿਵੇਂ ਸ਼ੁਰੂਆਤ ਵਿੱਚ ਥੋੜ੍ਹਾ ਜਿਹਾ ਇੱਕ ਜ਼ਿਕਰ ਕੀਤਾ ਹੈ ਕਿ ਉਹ ਅੰਦਰ ਦੀ ਗੱਲ ਨੂੰ ਪਾਣੀ ਦੇਣਾ ਜਾਂ ਅੰਦਰ ਦੀ ਗੱਲ 'ਤੇ ਇੰਪਲੀਮੈਂਟ ਕਰਨਾ, ਅੰਦਰ ਦੀ ਗੱਲ ਨੂੰ ਬਾਹਰ ਲਿਆਉਣਾ, ਉਹ ਲਿਆਓ ਨਾ ਯਾਰ। ਅੰਦਰ ਦੀ ਗੱਲ ਨੂੰ ਬਾਹਰ ਲਿਆਓ, ਜਿਹੜੀ ਤੁਹਾਡੇ ਅੰਦਰ ਹੈ। ਤੁਸੀਂ ਕੁਝ ਸੋਚਦੇ ਹੋ, ਕੁਝ ਤੁਹਾਡੇ ਅੰਦਰ ਪੱਕ ਰਿਹਾ ਹੁੰਦਾ ਹੈ, ਤੇ ਉਹਨੂੰ ਜ਼ਰਾ ਬਾਹਰ ਆਪਾਂ ਗੱਲ ਕਰੀਏ ਨਾ ਉਹਦੇ 'ਤੇ ਆ ਕੇ। ਕੀ ਕਹਿੰਦੇ ਹੋ? ਹਾਂ, ਠੀਕ ਹੈ। ਇਹਦੇ 'ਤੇ ਤੁਸੀਂ ਕਰਨੀ ਹੈ ਸਾਡੇ ਨਾਲ ਗੱਲ ਔਰ ਤੁਹਾਨੂੰ ਸੁਣਾਉਂਦੇ ਇੱਕ ਸੋਹਣਾ ਜਿਹਾ ਰੰਗ, ਅਤੇ ਗੱਲਬਾਤ ਅਸੀਂ ਅੰਦਰ ਦੀ ਕਰ ਰਹੇ ਹਾਂ। ਕੀ ਸੋਚਦੇ ਹੋ, ਕੀ ਕਰਦੇ ਹੋ, ਕੀ ਕਰਨਾ ਚਾਹੀਦਾ ਹੈ। ਬਿਲਕੁਲ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਸੀਂ ਅੰਦਰ ਦੀ। ਔਰ ਜ਼ਿਆਉਲਾ ਸਾਹਿਬ ਸਾਨੂੰ ਫੋਨ ਕਰ ਰਹੇ ਨੇ, ਮੁਹੱਬਤ ਉਹਨਾਂ ਦੀ। ਜ਼ਿਆਉਲਾ ਸਾਹਿਬ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਬੜੇ ਸਿਆਣੇ ਗੁਣੀ ਮੁਹੱਬਤਾਂ ਵਾਲੇ ਜੀ ਹੋ। ਜਨਾਬ ਮਲਕ ਅਸਲਮ ਸਾਹਿਬ ਸਾਡੇ ਨਾਲ ਨੇ, ਸਾਡੇ ਬੜੇ ਪਿਆਰੇ ਮਿੱਤਰ ਨੇ ਮਲਕ ਅਸਲਮ ਸਾਹਿਬ ਕਲਮਾ ਚੌਕ ਤੋਂ। अस्सलाम वालेकुम। अस्सलाम वालेकुम। वालेकुम अस्सलाम। जी, मिसाल बोल रही हूँ अपने काम से। जी मिशाल, की हाल है? ठीक हूँ अल्हम्दुलिल्लाह, अल्हम्दुलिल्लाह। खुदा का बड़ा करम, बड़ी मेहरबानी, बड़े बहुत करम। खैरा खैरा खैरा, सलामत रहो। खैर बस जी, खैर होनी बड़ी जरूरी है और बड़ी लोड़ होती है जी बिल्कुल इसे तरह ते बड़ा खूबसूरत ਤੁਹਾਡਾ ਮਜ਼ੇਦਾਰ ਟੌਪਿਕ। ਤੇ ਫਿਰ ਤੁਸੀਂ ਸ਼ੁਰੂ ਚ ਗੱਲ ਕੀਤੀ ਇਲਮ ਬਾਰੇ, ਫਿਰ ਤੁਸੀਂ ਗੱਲ ਕੀਤੀ ਕਿ ਕਿਸੇ ਨਾਲ ਜੇ ਗੱਲ ਪੈ ਜਾਏ ਤੇ ਅਸੀਂ ਕਰੀਏ ਨਾ, ਜਿਸ ਗੱਲ ਹੋ ਰੱਖੀਏ ਤੇ ਅਭੀ ਕੁਝ ਸਹੀ ਮਾਮਲਾ ਨਹੀਂ ਹੈ। ਤੇ ਅੱਛਾ, ਫਿਰ ਇਨਡਾਇਰੈਕਟਲੀ ਕਿਸੇ ਦੇ ਥਰੂ ਨਹੀਂ ਹੋਣੀ ਚਾਹੀਦੀ। ਠੀਕ ਹੈ, ਤੁਹਾਨੂੰ ਪਤਾ ਚੱਲ ਗਈ ਹੈ ਨਾ, ਤੇ ਤੁਸੀਂ ਆਪ ਉਹਦੇ ਕੋਲ ਚਲੇ ਜਾਓ। ਜੀ ਬਿਲਕੁਲ ਇਸੇ ਤਰ੍ਹਾਂ ਮਤਲਬ ਇੱਕ ਬਹਿ ਕੇ ਸਕੂਨ ਨਾਲ ਔਰ ਦਿਲ ਨਾਲ ਉਹਦੇ ਨਾਲ ਗੱਲ ਕਰ ਲਓ। ਠੀਕ ਹੈ, ਤੇ ਗੱਲ ਉੱਥੇ ਹੀ ਖਤਮ ਹੋਏਗੀ। ਜੀ ਬਿਲकुल ऐसे। वरना अंदर पकता रहेगा तो एक दिन फिर फटेगा और फिर मजे की गल नहीं रहेगी। हाँ, ज़ाहिर है ਉਹਦੇ ਚ ਵਿਗਾੜ ਪੈਦਾ ਹੋਏਗਾ, ਵਿਗਾੜ ਪੈ ਜਾਏਗਾ। ਠੀਕ ਹੈ ਨਾ। ਤੇ ਫਿਰ ਹੁਣ ਅੱਗੇ ਆ ਜਾਈਏ। ਹਾਂ, ਅੱਗੇ ਆ ਜਾਈਏ ਜਿਹੜਾ ਮੌਜੂ ਹੈ ਨਾ। ਹਾਂ, ਆਪਣੇ ਅੰਦਰ ਦੀ ਗੱਲ। ਹਾਂ, ਔਰ ਆਪਣੇ ਅੰਦਰ ਦੀ ਗੱਲ ਉਹ ਹੁੰਦੀ ਹੈ ਜਿਹੜੀ ਤੁਹਾਡੀ ਅੰਦਰ ਤੁਹਾਡੀ ਬੇਚੈਨੀ ਖਤਮ ਕਰੇ।
ਠੀਕ ਹੈ। ਔਰ ਅੰਦਰ ਦਾ ਜਿਹੜਾ ਤੁਹਾਡੀ ਜੁੜਤ ਤੁਹਾਡੇ ਨਾਲ ਹੋਵੇ, ਹਾਂ ਤੁਹਾਡੇ ਆਪਣੇ ਨਾਲ, ਠੀਕ ਹੈ, ਉਹ ਬੜਾ ਜ਼ਰੂਰੀ ਹੈ। ਤੇ ਫਿਰ ਜਦੋਂ ਉਹ ਨਾ ਹੋਏ, ਸਾਨੂੰ ਯਕੀਨ ਕਰੋ ਬੜੀ ਇੱਕ ਬੇਚੈਨੀ ਦੇ ਨਾਲ ਔਰ ਬੜਾ ਤੁਹਾਨੂੰ ਘਬਰਾ ਜਾ ਨਹੀਂ ਪੈਂਦਾ। ਤੇ ਇਹ ਵੀ ਨਹੀਂ ਹੋਣਾ ਚਾਹੀਦਾ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨਾਲ ਕਦੀ ਆਪਣੇ ਅੰਦਰ ਨਾਲ, ਕਦੀ ਉਸ ਅੰਦਰ ਨਾਲ ਜਿਹੜਾ ਸਾਡਾ ਆਪਣਾ ਹੈ, ਅਸੀਂ ਉਹਦੇ ਨਾਲ ਗੱਲਬਾਤ ਕਰੀਏ। ਠੀਕ ਹੈ। ਤੇ ਉਹਦੇ ਕੋਲੋਂ ਬੜਾ ਕੁਝ ਮਿਲਦਾ ਵੀ ਹੈ। ਤੇ ਅਸੀਂ ਕਦੀ ਗੌਰ ਨਹੀਂ ਕਰਦੇ, ਔਰ ਅਸੀਂ ਗੌਰ ਕਰਨਾ ਚਾਹੁੰਦੇ ਨਹੀਂ। ਅਸੀਂ ਇਹ ਚਾਹੁੰਦੇ ਨਹੀਂ। ਅੱਛਾ, ਅਸੀਂ ਗੌਰ ਕਿਉਂ ਨਹੀਂ ਕਰਨਾ ਚਾਹੁੰਦੇ? ਇਹ ਥੋੜਾ ਜਿਹਾ ਕਿਉਂਕਿ ਅਸੀਂ ਡਰਨੇ, ਡਰ ਲੱਗਦਾ ਉਸ ਹਕੀਕਤ ਤੋਂ। ਕਿਉਂਕਿ ਉਸ ਹਕੀਕਤ ਨੂੰ ਅਸੀਂ ਮੰਨਦੇ ਨਹੀਂ, ਕਹਿੰਦੇ ਹੈ ਪਰ ਮੰਨਦੇ ਨਹੀਂ। ਅੱਛਾ ਵਿਸ਼ਾਲ, ਇੱਥੇ ਵੇਖੋ ਕੋਈ ਸੋਚ ਤੁਹਾਡੇ ਅੰਦਰ ਹੈ ਨਾ ਲੋਕ ਭਲੇ ਦੀ। ਜਿਵੇਂ ਬਹੁਤ ਸਾਰੇ ਸਾਡੇ ਸਾਇੰਟਿਸਟ ਨੇ, ਬਹੁਤ ਸਾਰੇ ਇੰਜੀਨੀਅਰਸ ਨੇ, ਬਹੁਤ ਸਾਰੇ ਡਾਕਟਰਸ ਨੇ, ਉਹ ਇੱਕ ਖਿਆਲ ਆਉਂਦਾ ਹੈ ਨਾ, ਔਰ ਉਹਦੇ 'ਤੇ ਅਸੀਂ ਐਕਸਪੈਰੀਮੈਂਟ ਕਰਨੇ ਆ, ਅਸੀਂ ਤਜਰਬਾਤ ਕਰਨੇ ਆ। ਠੀਕ ਹੈ, ਉਹ ਹੋ ਗਈ ਲੋਕ ਭਲੇ ਦੀ ਗੱਲ ਸਾਹਮਣੇ ਆ ਗਈ। ਜੇ ਅਸੀਂ ਕਹੀਏ ਕਿ ਇਹ ਐਕਸਪੈਰੀਮੈਂਟ ਤੇ ਹੋ ਗਿਆ, ਹੁਣ ਇਹ ਅਸੀਂ ਅੱਗੇ ਨਹੀਂ ਕਿਸੇ ਨੂੰ ਪਹੁੰਚਾਉਣਾ। ਠੀਕ ਹੈ ਨਾ, ਕਾਪੀਰਾਈਟਸ ਨਹੀਂ ਦੇਣੇ ਨਾ ਹਾਂ, ਉਹਦੇ ਕਾਪੀਰਾਈਟਸ ਯਾਰ ਬਹੁਤ ਜ਼ਬਰਦਸਤ ਗੱਲ ਹੋ ਗਈ ਮਿਸਾਲ ਕਿ ਕਾਪੀਰਾਈਟਸ ਜਿਹੜੇ ਸਾਡੇ ਜ਼ਾਤੀ ਖਿਆਲਾਤ ਹੁੰਦੇ ਨੇ, ਉਹਨਾਂ ਦੇ ਕਾਪੀਰਾਈਟਸ ਅਸੀਂ ਨਹੀਂ ਦੇਣਾ ਚਾਹੀਦਾ। ਅਸੀਂ ਉੱਥੇ ਫਟ ਲਾ ਦੇਣੇ ਕਿ ਇਹ ਚੋਰੀ ਹੋ ਜਾਏਗਾ। ਤੇ ਚੋਰ ਤੇ ਸਾਡੇ ਅੰਦਰ ਵੀ ਹੁੰਦਾ। ਇਹ ਤੇ ਗੱਲ ਹੈ, ਅਸਲ ਵਿੱਚ ਮਾਮਲਾ ਤੇ ਅੰਦਰ ਦਾ ਹੀ ਹੈ ਨਾ। ਜਿਹੜਾ ਅੰਦਰ ਦਾ ਚੋਰ ਹੈ ਉਹ ਬੜਾ ਖਤਰਨਾਕ ਹੈ। ਉਸ ਤੋਂ ਅਸੀਂ ਬੜਾ ਡਰਨੇ ਵੀ ਹੈ। ਅਸੀਂ ਉਹਦੇ ਨਾਲ ਜ਼ਰਾ ਗੱਲਬਾਤ ਕਰੀਏ, ਸਮਝਾਈਏ ਕਿ ਬਈ ਕੋਈ ਇੱਥੇ ਡਾਕਾ ਨਹੀਂ ਪੈਣ ਲੱਗਾ, ਕੋਈ ਇੱਥੇ, ਯਾਨੀ ਕਿ ਸਾਡੇ ਜ਼ਰਫ ਬੜੇ ਛੋਟੇ ਨੇ। ਠੀਕ ਹੈ, ਠੀਕ ਹੈ। ਤੇ ਅਸੀਂ ਬੜੇ ਛੋਟੇ ਲੋਕ ਹਾਂ, ਅਸੀਂ ਵੱਡੇ ਨਹੀਂ ਹੋਣਾ ਚਾਹੁੰਦੇ। ਮਤਲਬ ਉਂਝ ਤੇ ਅਸੀਂ ਬੜੇ ਵੱਡੇ ਬਣਨੇ ਹੈ, ਅੰਦਰੋਂ ਅਸੀਂ ਬੜੇ ਛੋਟੇ। ਉਹ ਅਕਸਰ ਗੱਲ ਕਰਦੇ ਹੁੰਦੇ ਨੇ, ਸਾਡੇ ਬੜੇ ਪਿਆਰੇ ਦੋਸਤ ਨੇ ਚੌਧਰੀ ਅਸਲਮ ਸਾਹਿਬ, ਉਹ ਕਹਿੰਦੇ ਹੁੰਦੇ ਨੇ ਕਿ ਗੱਲਾਂ ਤੇ ਸਾਡੀਆਂ ਨਬੀਆਂ ਵਰਗੀਆਂ ਨੇ, ਔਰ ਸਾਡੀ ਸੋਚ ਜਿਹੜੀ ਉਹ ਇਸ ਕਦਰ ਚੀਪ, ਇਸ ਕਦਰ ਮਤਲਬ ਹੁਣ ਉਹਦੇ ਵਾਸਤੇ ਕੋਈ ਮਤਲਬ ਲਫ਼ਜ਼ ਵੀ ਜਿਹੜਾ ਨਹੀਂ ਹੈ ਕਿ ਹਾਂ। ਔਰ ਦਿਲ ਤੇ ਕਹਿੰਦਾ ਉਹ ਗੱਲਾਂ ਕਹੀਏ ਆਪਣੀ ਸੋਚ ਨੂੰ ਔਰ ਆਪਣੇ ਆਪ ਨੂੰ, ਕਿਸ ਇਮਾਨ ਨਾਲ ਦਿਲ ਬੜਾ ਕਰਦਾ ਉਹ ਲਫ਼ਜ਼ ਬੋਲਣ ਨੂੰ, ਪਰ ਫਿਰ ਰੁਕ ਜਾਣੇ ਕਿ ਨਹੀਂ, ਅੱਛਾ ਆਪਣੇ ਆਪ ਨੂੰ ਕਹਿ ਰਹੇ, ਤੇ ਫਿਰ ਅਸੀਂ ਆਪਣੇ ਆਪ ਨੂੰ ਰੋਕ ਲੈਣੇ। ਮਤਲਬ ਕੀ ਫਰਕ ਪਏਗਾ ਜੇ ਅਸੀਂ ਕੁਝ ਕੀਤਾ ਔਰ ਉਹ ਜੇ ਫੈਲ ਜਾਏ ਔਰ ਅਸੀਂ ਦੂਸਰਿਆਂ ਤੱਕ ਦੇ ਦਈਏ, ਪਹੁੰਚਾ ਦਈਏ, ਤੇ ਸਾਨੂੰ ਕੀ ਤਕਲੀਫ ਹੋ ਜਾਏਗੀ? ਸਹੀ ਮਤਲਬ ਕਿ ਸਾਡਾ ਕੀ ਵਿਗੜ ਜਾਏਗਾ? ਅਸਲ ਉਹ ਜਿਹੜਾ ਅੰਦਰ ਵਾਲਾ ਚੋਰ ਹੈ, ਅੰਦਰ ਦਾ ਜਿਹੜਾ ਡਰ ਹੈ, ਜਿਹੜਾ ਖੌਫ ਹੈ ਅੰਦਰ ਦਾ, ਔਰ ਉਸ ਦੇ ਵਿੱਚ ਅਸੀਂ ਇਸ ਕਦਰ ਖੁਦ ਗਰਜ਼ ਹੋ ਗਏ ਹਾਂ, ਇਸ ਕਦਰ ਅਸੀਂ ਜ਼ਾਲਮ ਹੋ ਗਏ ਹਾਂ ਕਿ ਉਸ ਇੱਕ ਫਲਾਹੀ, ਇੱਕ ਕੁਲ ਭਲੇ ਦੀ ਗੱਲ, ਇੱਕ ਲੋਕ ਭਲੇ ਦੀ ਗੱਲ ਨੂੰ ਅਸੀਂ ਉਹ ਜ਼ਹਿਰ ਬਣਾਤਾ, ਜਿਵੇਂ ਕਿ ਉਹ ਅਸੀਂ ਕਿ ਅੰਦਰ ਰਹਿ ਕੇ ਨਾ ਉਹ ਇੱਕ ਨਾਸੂਰ, ਇੱਕ ਜ਼ਹਿਰ ਦੀ ਸ਼ਕਲ ਇਖਤਿਆਰ ਕਰਦਾ। ਔਰ ਸਾਨੂੰ ਬਹੁਤ ਛੋਟੇ ਹੋਤੇ ਤੋਂ ਸਿਖਾਤਾ ਜਾਂਦਾ, ਜਾਂ ਸਾਡੇ ਅੰਦਰ ਸਮਾਤਾ ਜਾਂਦਾ, ਜਾਂ ਪਾਤਾ ਜਾਂਦਾ ਹੈ। ਤੇ ਫਿਰ ਉਹ ਛੋਟੀ ਚੀਜ਼ਾਂ ਤੋਂ ਹੀ ਅਸੀਂ ਨਾ ਬਹੁਤ ਵੱਡੇ ਵੀ ਫਿਰ ਚੋਰੀਆਂ ਜਾਂ ਫਿਰ ਆਪਣੇ ਅੰਦਰ ਦੀਆਂ ਲੁਕਾਈਆਂ ਕਰਨਾ ਸ਼ੁਰੂ ਹੋ ਜਾਂਦੇ। ਪਹਿਲੇ ਤਾਂ ਛੋਟੇ ਹੁੰਦੇ ਨਾ ਤੇ ਛੋਟੀ ਲੁਕਾਈਆਂ ਕਰਨੇ, ਫਿਰ ਜਦੋਂ ਵੱਡੇ ਹੁੰਦੇ ਜਾਂਦੇ ਤਾਂ ਵੱਡੀਆਂ ਲੁਕਾਈਆਂ ਕਰਨੀਆਂ, ਫਿਰ ਮੰਨਦੇ ਨਹੀਂ। ਮਤਲਬ ਜ਼ੁਲਮ ਤੇ ਹੈ ਕਿ ਫਿਰ ਉੱਥੇ ਅਸੀਂ ਮੰਨਦੇ ਵੀ ਨਹੀਂ ਸੀ, ਤੇ ਕਹਿੰਦੇ ਅਸੀਂ ਤਾਂ ਲੋਕਾਂ ਵਾਸਤੇ ਕੀਤਾ। ਬਈ ਲੋਕਾਂ ਵਾਸਤੇ ਉਦੋਂ ਕੀਤਾ ਜਦੋਂ ਲੋਕਾਂ ਨੇ ਦੇਤਾ, ਫਿਰ ਉਹਨਾਂ ਦਾ ਹੋ ਗਿਆ, ਫਿਰ ਸਾਡਾ ਨਾ ਰਿਹਾ, ਔਰ ਫਿਰ ਸਾਡਾ ਉੱਤੇ ਕੀ ਹੱਕ ਹੈ? ਮਤਲਬ ਉਹ ਵੀ ਤਾਂ ਅੱਲਾ ਦੀ ਦੇਣ ਹੈ ਨਾ, ਜੋ ਫਿਰ ਮਜ਼ੇ ਦੀ ਗੱਲ ਹੈ, ਫਿਰ ਉਹ ਜ਼ਾਤ ਵੀ ਤੇ ਸਾਨੂੰ ਜਿਹੜੀ ਦੇ ਰਹੀ ਹੈ, ਤੇ ਉਹ ਤੇ ਫਿਰ ਸਾਨੂੰ ਹੋਰ ਦੇਵੇਗੀ। ਲੇਕਿਨ ਸਾਡਾ ਉਹੀ ਗੱਲ ਆ ਕਿ ਅਸੀਂ ਕਹਿੰਦੇ ਤੇ ਪਰ ਅਸੀਂ ਮੰਨਦੇ ਨਹੀਂ, ਦਿਲੋਂ ਨਹੀਂ ਮੰਨਦੇ। ਠੀਕ ਹੈ, ਦਿਲੋਂ ਮਨੋਂ ਮੰਨ ਲਈਏ ਤੇ ਯਕੀਨ ਕਰੋ ਅਸੀਂ ਬਹੁਤ ਕੁਝ ਦੇ ਦਈਏ। ਬਿਲਕੁਲ ਇਸੇ ਤਰ੍ਹਾਂ। ਮਿਸ਼ਾਲ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸਲਾਮਤ ਰਹੋ, ਬਹੁਤ ਮਿਹਰਬਾਨੀ। ਅੱਲਾ ਹਾਫਿਜ਼। ਮਿਸ਼ਾਲ ਸਨ ਸਾਡੇ ਨਾਲ ਜੀ, ਮਾਡਲ ਟਾਊਨ ਤੋਂ, ਔਰ ਉਹਨਾਂ ਜਿਹੜੇ ਇੱਕ ਦੋ ਕਿਊ ਦਿੱਤੇ ਨੇ ਨਾ, ਉਹ ਕਮਾਲ ਨੇ, ਔਰ ਉਹ ਕਿਊਜ਼ ਜਿਹੜੇ ਨੇ ਉਹਨਾਂ 'ਤੇ ਵੀ ਕਾਫੀ, ਬਲਕਿ ਉਹ ਹੀ ਅਸਲ ਵਿੱਚ ਮੌਜੂਦ ਦਾ ਇੱਕ ਮੁੱਢ ਬਣ ਸਕਦੇ ਨੇ। अस्सलाम वालेकुम जी। अस्सलाम वालेकुम जनाब जी। बिस्मिल्लाह। वालेकुम अस्सलाम। भाईजान की हाल है जी? अपना नाम दसो भाईजान। मैं ठीक हाँ
ਮੈਂ ਜਨਾਬ, ਮੇਰਾ ਨਾਮ ਜੀ ਮੁਹੰਮਦ ਬੂਟਾ ਹੈ। ਕਿੱਥੋਂ ਗੱਲ ਕਰ ਰਹੇ ਨੇ? ਇੱਥੇ ਜੀ ਸ਼ੌਕਤ ਟਾਊਨ ਚੋਂ ਗਾਬੀ ਰੋਡ ਤੇ। ਜੀ ਬੂਟਾ ਜੀ, ਬਿਸਮਿਲ੍ਲਾ, ਕੀ ਫਰਮਾਓਗੇ? ਜੋ ਕਹੋ ਉਹ ਦੱਸ ਫਰਮਾ ਦਿੰਦੇ ਜਨਾਬ। ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਹਾਂਜੀ। ਤੇ ਫਿਰ ਕੀ ਫਰਮਾਉਣਾ ਚਾਹੋਗੇ? ਪ੍ਰੋਗਰਾਮ ਦੇ ਮੁਤਾबिक ਹੀ ਗੱਲ ਕਰੋਗੇ ਨਾ? ਹਾਂ, ਜਦੋਂ ਵੀ ਕਹੋ ਉਹ ਵੀ ਕਰ ਦੇंगे, ਕੋਈ ਬਾਤ ਨਹੀਂ। ਵੇਖੋ, ਅਸੀਂ ਆਰਡਰ ਤੇ ਕੋਈ ਬਾਤ ਨਹੀਂ ਕਰਵਾ ਰਹੇ ਨਾ, ਅਸੀਂ ਸਾਈ ਤੇ ਕੋਈ ਗੱਲ ਕਰਵਾ ਰਹੇ ਹਾਂ। ਵੇਖੋ ਪ੍ਰੋਗਰਾਮ 'ਚ ਬੂਟਾ ਜੀ ਇੱਕ ਮੌਜੂ ਚੱਲ ਰਿਹਾ ਹੈ ਨਾ, ਹਾਂਜੀ ਹਾਂਜੀ, ਇਹਦੇ 'ਚ ਦੱਸਣ ਪੁੱਛਣ ਦੀ ਲੋੜ ਹੀ ਨਹੀਂ। ਤੂੰ ਬਿਸਮਿਲ੍ਲਾ ਕਰਕੇ ਗੱਲ ਕਰੋ ਉਹਦੇ ਤੇ। ਜਿਹੜੀ ਗੱਲ ਹੈ ਨਾ, ਅੰਦਰ ਦੀ ਗੱਲ ਹੋ ਰਹੀ ਹੈ। ਹਾਂਜੀ, ਅੰਦਰ ਦੀ ਗੱਲ ਉਹ ਜਿਹੜੀ ਇਨਸਾਨ ਦੇ ਅੰਦਰ ਸਮਾ ਜਾਏ। ਅੰਦਰ ਦੀ ਗੱਲ ਉਹ ਤੇ ਪਹਿਲੇ ਹੀ ਅੰਦਰ ਹੁੰਦੀ, ਤੇ ਅੰਦਰ ਸਮਾਨ ਦੀ ਕਿਹੜੀ ਗੱਲ ਹੈ ਬਈ? ਅੰਦਰ ਸਮਾਨ ਦੀ ਇਹ ਦੁਨੀਆਦਾਰੀ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਦੂਰ ਬੰਦੇ ਨੂੰ ਪਹੁੰਚਾਉਂਦੀਆਂ ਨੇ। ਚਲੋ, ਇਹ ਹੁਣ ਫਲਸਫਾ ਨਹੀਂ। ਇਹ ਵੇਖੋ ਬੂਟਾ ਜੀ, ਇਹ ਗੱਲ ਤੇ ਉਹਦੇ ਨਾਲ ਜੁੜਤ ਹੀ ਨਹੀਂ ਖਾਂਦੀ ਜਿਹੜੀ ਤੁਸੀਂ ਕਰ ਰਹੇ ਹੋ। ਨਹੀਂ ਜੀ, ਦੁਨਿਆਵੀ ਤੇ ਅੰਦਰ ਦੀ ਗੱਲ ਉਹ ਹੁੰਦੀ। ਮੈਂ ਥੋੜਾ ਜਿਹਾ ਜਨਾਬ, ਅਗਰ ਇਜਾਜ਼ਤ ਹੋਵੇ ਤੇ ਮੈਂ ਥੋੜੀ ਦੱਸ ਦਿਆਂ। ਨਹੀਂ, ਬਿਸਮਿਲ੍ਲਾ ਜੀ, ਆਇਆਂ ਨੂੰ ਭਾਈ ਜੀ। ਤੁਸੀਂ ਜੋ ਗੱਲ ਸੋਚਦੇ ਹੋ ਨਾ ਅੰਦਰ ਆਪਣੇ ਮਨ ਵਿੱਚ, ਹਾਂਜੀ ਹਾਂਜੀ, ਉਹ ਅੰਦਰ ਦੀ ਗੱਲ ਹੈ, ਜਿਹਦੇ ਨਾਲ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋ, ਆਪਣੇ ਆਪ ਨਾਲ ਸਲਾਹੀਂ ਪੈਂਦੇ ਹੋ, ਠੀਕ ਹੋ ਗਿਆ। ਉਹ ਅੰਦਰ ਦੀ ਗੱਲ ਹੈ। ਉਹ ਕੀ ਹੈ ਤੁਹਾਡੇ ਅੰਦਰ? ਕੋਈ ਹੈ ਐਸੀ ਗੱਲ ਜਿਹੜੀ ਲੋਕ ਭਲੇ ਦੀ ਹੋਵੇ, ਜਾਂ ਕੋਈ ਐਸੀ ਜਿਹੜੀ ਤੁਹਾਡੇ ਭਲੇ ਦੀ ਹੋਵੇ, ਤੁਸੀਂ ਕਰ ਨਹੀਂ ਪਾਉਂਦੇ, ਤੁਸੀਂ ਡਰਦੇ ਹੋ ਬਾਹਰੋਂ? ਅਸੀਂ ਖਰੀ ਕਰਨ ਤੋਂ ਨਹੀਂ ਉਹ ਡਰਦੇ, ਬਾਕੀ ਜੋ ਹੋਵੇ ਸੋ ਹੋਵੇ। ਅੱਛਾ, ਵਾਹ ਵਾਹ ਵਾਹ, ਤੁਸੀਂ ਤੇ ਬੜੇ ਗੁਣੀ ਬੰਦੇ ਹੋ। ਕਰਦੇ ਨਹੀਂ, ਭਾਵੇਂ 100 ਬੰਦਾ ਹੋਵੇ ਤੇ ਭਾਵੇਂ 5 ਹੋਵੇ। ਨਹੀਂ ਉਹ ਵੇਖੋ, ਪਤਾ ਲੱਗ ਰਿਹਾ ਮਾਸ਼ਾਅੱਲਾ ਤੁਹਾਡੀ ਗੁਫ਼ਤਗੂ ਤੋਂ, ਇਸ ਕਦਰ ਕਮਾਲ ਤੁਸੀਂ ਗੱਲ ਕਰ ਰਹੇ ਹੋ ਕਿ ਉਹਦੇ ਤੋਂ ਹੀ ਪਤਾ ਲੱਗ ਰਿਹਾ ਕਿ ਤੁਸੀਂ ਵਾਕਈ ਨਹੀਂ ਡਰਦੇ ਕੋਈ ਗੱਲ ਕਰਨ ਤੋਂ। ਗੱਲ ਖਰੀ ਕਰਦੇ ਨਹੀਂ, ਜਿਹੜੀ ਹੋਏਗੀ ਮਗਰ ਕਰ ਦੇਣੀ ਹੈ। ਚਲੋ, ਅੱਲਾਹ ਨਬੀ ਵਾਰਸ ਹੈ ਜੀ। ਖੈਰ ਹੋਵੇ, ਖੈਰ ਹੋਵੇ, ਖੈਰ ਹੋਵੇ। ਔਰ ਹਮੇਸ਼ਾ ਬੰਦੇ ਨੂੰ ਆਪਣਾ ਵਾਰਸ ਬਣਨਾ ਚਾਹੀਦਾ ਹੈ। ਹਾਂਜੀ, ਜਿੰਨਾ ਚਿਰ ਤੁਸੀਂ ਆਪਣੇ ਵਾਰਸ ਆਪ ਨਹੀਂ ਬਣਦੇ, ਤੁਹਾਡਾ ਕੋਈ ਵਾਰਸ ਨਹੀਂ ਬਣਦਾ। ਕੋਈ ਵਾਰਸ ਨਹੀਂ, ਬਿਲਕੁਲ। ਚਲੋ, ਖੈਰ ਹੋਵੇ। ਅੰਦਰ ਦੀ ਗੱਲ ਸੀ ਜਿਹੜੀ ਮੈਂ ਕਰ ਦਿੱਤੀ ਹੈ, ਇਹਨੂੰ ਜ਼ਰਾ ਗੌਰ ਨਾਲ ਸੋਚ ਲਿਆ ਜੇ। ਠੀਕ ਹੈ, ਠੀਕ ਹੋ ਗਿਆ। ਬਹੁਤ ਮਿਹਰਬਾਨੀ, ਸ਼ੁਕਰੀਆ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼ ਜੀ। ਬਹੁਤ ਜੀ, ਸਲਾਮਤ ਰਹੋ, ਸਲਾਮਤ ਰਹੋ। ਰੱਬ ਰੱਖਾ, ਰੱਬ ਰੱਖਾ। ਲੋ ਜੀ, ਬੂਟਾ ਜੀ ਸਨ ਸਾਡੇ ਨਾਲ, ਤੇ ਗੱਲ ਬੜੀ ਸੋਹਣੀ ਕੀਤੀ ਉਹਨਾਂ ਨੇ। ਉਹ ਫਿਲਮੀ ਡਾਇਲੌਗ ਉਹਨਾਂ ਨੇ ਬੋਲਿਆ ਕਿ ਮੈਂ ਤੇ ਗੱਲ ਕਰਨੀ ਆ ਸੱਚੀ, ਭਾਵੇਂ ਕਿਸੇ ਨੂੰ ਲੱਗਣ ਮਿਰਚਾਂ। ਠੀਕ ਹੈ, ਤੇ ਇਹ ਗੱਲ ਉਹੀ ਹੈ ਸੀ। ਇੱਕ ਰੰਗ ਮੇਰਾ ਦਿਲ ਕਰ ਰਿਹਾ ਤੁਹਾਨੂੰ ਸੁਣਾਇਆ ਜਾਵੇ, ਸੁਣਿਆ ਜਾਵੇ। ਔਰ ਕੋਈ ਅੰਦਰ ਦੀ ਗੱਲ ਇਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਵੀ, ਗੌਰ ਤੇ ਕਰੀਏ ਜਨਾਬ ਖਾਲਿਦ ਭੱਟ ਸਾਹਿਬ ਦੇ ਸਪੈਸ਼ਲੀ ਨਾ, ਔਰ तमाम ਸੁਣਨ ਵਾਲਿਆਂ ਦੇ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਸਾਥ, ਇਲਮ ਦਾ ਸਾਥ, ਅੰਦਰ ਦੀ ਗੱਲ ਕਰਨ ਵਾਲੇ ਸਾਡੇ ਨਾਲ ਮਿੱਤਰ ਪਿਆਰੇ। अस्सलाम वालेकुम जी। वालेकुम सलाम सर, कुलविंदर सिंह बाजवा सर जी। बिस्मिल्लाह जी, आए जी, की हाल है? ठीक ठाक हो जी? दुआवां सर, तुसीं सुनाओ? ठीक जी। खैरां मुहब्बतां दुआवां तुहाड़ियां जी सर, बड़ी अच्छी अपना गुफ्तगू अपना करके गए ने, जो भी मौसम आए ने। मिशाल जी, जी, दो मोहतरमा आईयां ने साडे कोल हुण तक, एक मिशाल ते एक नाहीद। जी जी जी, नाहीद भी माशाल्लाह वो तो इस्लामाबाद तो। हाँ, देखो ना जी, वो बगैर सुने तो कॉल कर रहे थे। हाँ जी, हाँ जी, ते ये तुहाडी जुड़े थे ना सर अपना? जी बिल्कुल, प्रोग्राम सुनते ने और अपना किते लग जाते ने। हाँ जी, अपना बिल्कुल उनसे होना है ना, उनसे जिला जी जी जी, शामिल होना बिल्कुल जी, मोहब्बत की गल है। है। सर अंदर की गल जी है वो इस तरह ही है कि जिहड़े अंदर जिहड़े गुणी बंदे ने ना सर, जी जी, जिवें कि साडे उलमा ने, जिवें कि जिहड़े कि आस्थाने ने साडे, खानगाहां ने जिहड़े साडीआं, जी जी, जिहड़े साडे पीर ने, जिहड़े मुर्शिद ने, हाँ हाँ, जिहड़े अपना इस रहबर जिहड़े ने, जी जी, वो जिस वक्त असीं उन्हां कोल जाने ना जी अंदर की गल पुछण वास्ते, जी, ਤੇ ਕਿਉਂਕਿ ਸਿੱਧੇ ਰੱਸੇ ਪੈ ਜਾਈਏ ਨਾ, ਸਾਡੇ ਮਨ ਵਿੱਚ ਇਹੀ ਹੁੰਦਾ ਨਾ जी जी। ਪੀਰ ਫੜੀ ਜਾ ਤੇ ਆਸੇ ਪਾਸੇ ਫੜੀ ਜਾ ਕੇ ਸਾਨੂੰ ਸਿੱਧੇ ਰੱਸੇ ਪਾ ਦੇਵੇ। ਆ ਪੀਰ ਫੜ ਗਿਆ ਤੇ ਪੀੜ ਜਾਵੇ। ਹਾਂ ਬਿਲਕੁਲ। ਤੇ ਉਹ ਅੰਦਰ ਦੀ ਗੱਲ ਨਹੀਂ ਦੱਸਦੇ ਜੀ। ਅੱਛਾ, ਉਹਦੀ ਵਜ੍ਹਾ ਇਹ ਕਿ ਹਾਂਜੀ, ਉਹਦੀ ਵਜ੍ਹਾ ਇਹ ਕਿ ਉਹਨਾਂ ਦਾ ਆਪਣਾ ਕਾਰੋਬਾਰ ਜਿਹੜਾ ਉਹ ਠੱਪ ਹੁੰਦਾ। ਅਗਰ ਉਹ ਐਸੀ ਗੱਲ ਦੱਸ ਦੇਣ ਜਿਹਦੇ ਨਾਲ ਉਹਨਾਂ ਨੂੰ ਪਤਾ ਹੈ ਕਿ ਇਹ ਗੱਲ ਹਕੀਕਤ ਤੇ ਮਬਨੀ ਹੈ, ਪਰ ਅਸੀਂ ਆਪਣੇ ਮੁਰੀਦੈਨ ਨੂੰ ਜਾਂ ਆਪਣੇ ਜਿਹੜੇ ਅਕਾਇਦ ਦੇ ਸਾਡੇ ਹੈ ਨੇ ਮੰਨਣ ਵਾਲੇ, ਉਹਨਾਂ ਨੂੰ ਦੱਸਿਆ ਤੇ ਇਹ ਸਾਡੀ ਹੱਟੀ ਖਤਰੇ 'ਚ ਪੈ ਜਾਣੀ ਹੈ।
ਖੱਟੀ ਖਤਰੀ ਚਾਹੀਦੀ ਸਰ, ਫਿਰ ਤੇ ਸਾਰੇ ਸਾਹਿਬਜ਼ਾਦੇ ਹੋ ਜਾਣੇ ਨੇ, ਸਾਰੇ ਖਲੀਫੇ ਹੋ ਜਾਣੇ ਨੇ, ਸਾਰੇ ਹੀ ਆਪਣਾ ਜਿਹੜੇ ਨੇ ਉਹ ਆਪਣਾ ਹੋ ਜਾਣੇ ਨੇ। ਤੇ ਇਸ ਵਾਸਤੇ ਫਿਰ ਅੰਦਰ ਦੀ ਗੱਲ ਜਿਹੜੇ ਨਾ ਦੱਸਦੇ ਨਹੀਂ, ਹਾਲਾਂਕਿ ਉਹਨਾਂ ਨੂੰ ਦੱਸਣੀ ਚਾਹੀਦੀ ਹੈ। ਉਹਨੂੰ ਇਨਸਾਨੀਅਤ ਨੂੰ, ਇਨਸਾਨ ਨੂੰ ਰਾਹੇ ਰਾਸਤੇ ਤੇ ਲਿਆਉਣ ਵਾਸਤੇ, ਉਹਨਾਂ ਨੂੰ ਆਪਣਾ ਸਿੱਧਾ ਰਸਤਾ ਦਿਖਾਉਣ ਵਾਸਤੇ ਉਹਨਾਂ ਨੂੰ ਉਹ ਗੱਲ ਦੱਸਣੀ ਚਾਹੀਦੀ ਕਿ ਜਿਵੇਂ ਸਰ ਇੱਕ ਆਪਣਾ ਬੜੇ ਨਾਮੀ ਗ੍ਰਾਮੀ ਜਿਹੜੇ ਤੁਹਾਡੇ ਆਪਣਾ ਡਾਕਟਰ ਹੋਏ ਨੇ, ਔਰ ਉਹ ਆਪਣਾ ਜਿਹੜੇ ਨੇ ਆਪਣਾ ਜਿਹੜਾ ਉਹਨਾਂ ਦਾ ਤਜਰਬਾ ਸੀ ਉਹ ਅੱਗੇ ਟ੍ਰਾਂਸਫਰ ਨਹੀਂ ਕਰ ਸਕੇ, ਹਾਲਾਂਕਿ ਉਹਨਾਂ ਨੂੰ ਟ੍ਰਾਂਸਫਰ ਕਰਨਾ ਚਾਹੀਦਾ ਜੀ। ਜੀ 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 ਬਿਲਕੁਲ। ਜਦੋਂ ਫੌਤ ਹੋ ਗਏ ਨੇ ਉਹ ਆਪਣੇ ਨਾਲ ਹੀ ਕਬਰ ਦੇ ਵਿੱਚ ਹੀ ਉਹ ਆਪਣਾ ਫਨ ਲੈ ਗਏ ਨੇ, ਔਰ ਫਨ ਨੂੰ ਜਿਹੜਾ ਵੇ ਉਹ ਅੰਦਰ ਦੀ ਜਿਹੜੀ ਉਹਨਾਂ ਦੀ ਹੈ ਸੀ ਸਾਰੀ ਉਹ ਸਾਰੀ ਲਾਇਆ ਹੋਈ ਸਰ। ਹਾਲਾਂਕਿ ਅਗਰ ਉਹ ਆਪਣੇ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਉਹਨਾਂ ਤੱਕ ਆਪਣਾ ਫਨ ਜਿਹੜਾ ਵੇ ਉਹ ਆਪਣਾ ਜਿਹੜਾ ਉਹ ਟ੍ਰਾਂਸਫਰ ਕਰਦੇ ਤੇ ਸਰ ਉਹ ਹਰ ਜਿਹੜਾ ਵੀ ਬੰਦਾ ਜਿਹੜਾ ਵੇ ਉਹਦੇ ਤੱਕ ਰਸਾਈ ਹੋਈ ਸੀ। ਔਰ ਇੰਨਾ ਜਿਹੜਾ ਆਮ ਇੱਕ ਵੱਡਾ ਪ੍ਰੋਫੈਸਰ ਜਿਹੜਾ 5,000 ਦੇ ਆਪਣਾ ਫੀਸ ਲੈ ਰਿਹਾ ਵੇ, ਉਹ ਫੀਸ ਨਾ ਲੈਂਦਾ, ਉਹ 500 ਦੀ ਆ ਜਾਂਦੀ ਨਾ ਫੀਸ। ਲੇਕਿਨ ਉਹਨੇ ਕਿਹਾ ਕਿ ਮੇਰੀ ਦਿਹਾੜੀ ਜਿਹੜੀ ਉਹ ਖਤਰੇ 'ਚ ਤੇ ਮੈਂ ਤੇ 5,000 ਲੈਣਾ ਪਿਆ ਵਾਂ। ਕਿਆ ਬਾਤ। ਮੈਂ ਜੇ ਅਗਰ ਆਪਣੇ ਅੰਦਰ ਦੀ ਗੱਲ ਆਪਣੇ ਕਿਸੇ ਆਪਣਾ ਸ਼ਾਗਿਰਦ ਨੂੰ ਦੱਸ ਦਿੱਤੀ ਜੀ ਉਹ ਆਪਣੀ ਨਵੀਂ ਚੀਜ਼ ਬਣਾ ਕੇ ਪਈ ਜਾਵੇਗਾ, ਇਸੇ ਕੋਲ ਕਿਸੇ ਨੇ ਨਹੀਂ ਆਣਾ। ਓਹੋ ਹੋ ਗਿਆ, ਲੇਕਿਨ ਉਹ ਅੰਦਰ ਦੀ ਗੱਲ ਨਹੀਂ ਦੱਸੀ। ਯਾਨੀ ਉਹ ਇੱਕ ਕਹਿ ਲਵੋ ਕਿ ਇਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੁਨਾਫਕਤ ਦੀ ਇੱਕ ਐਸੀ ਬਦਦਿਆਨਤੀ ਜੀ ਸਰ, ਇਹਨਾਂ ਲਫ਼ਜ਼ ਬੜਾ ਫਿੱਟ ਬਿਆਨ ਹੈ ਕਿ ਬਦਦਿਆਨਤੀ ਸਰ। ਮਕਸਦ ਕਹਿੰਦਾ ਕਿ ਤੁਸੀਂ ਅੱਲਾ ਨੇ ਅਗਰ ਤੁਹਾਨੂੰ ਆਪਣਾ ਜਿਹੜਾ ਦੇਖੋ ਜੀ ਨਾਨਕ ਸਾਹਿਬ ਜਿਹੜੇ ਨੇ ਉਹ ਇੱਕ ਜਗ੍ਹਾ ਤੇ ਗਿਆ ਤੇ ਉੱਥੇ ਆਪਣਾ ਉਹ ਆਪਣੇ ਕੰਨ ਪਾਏ, ਕਿਸੇ ਨੇ ਸਿਰੀ ਸੁਆਹ ਪਾਈ, ਉਹ ਸਾਰੇ ਬੈਠੇ ਸਨ ਉੱਥੇ ਤੇ ਉਹ ਕਹਿੰਦੇ ਨੇ ਜੀ ਇਹ ਪਹੁੰਚੇ ਨੇ ਸਾਰੇ। ਉਹਨਾਂ ਨੇ ਕਿਹਾ ਤੁਸੀਂ ਪਹੁੰਚੇ ਜੇ ਤੇ ਇੱਥੇ ਜੰਗਲਾਂ 'ਚ ਕੀ ਕਰਦੇ ਪਏ? ਜਾਓ ਜਾ ਕੇ ਇਨਸਾਨੀ ਦੀ ਖਿਦਮਤ, ਇਨਸਾਨੀਅਤ ਨੂੰ ਅੰਧੇਰਿਆਂ ਦੇ ਵਿੱਚੋਂ ਕੱਢੋ। ਵਾਹ ਵਾਹ ਵਾਹ। ਉੱਥੇ ਆਪਣਾ ਖਾਕ ਪਾ ਕੇ ਸਿਰ ਦੇ ਉੱਤੇ ਕੰਨ ਪਲਵਾ ਕੇ ਤੇ ਤੁਸੀਂ ਉੱਥੇ ਜੰਗਲਾਂ 'ਚ ਬੈਠੇ ਗਏ, ਤੁਹਾਨੂੰ ਜੇ ਰੱਬ ਵੱਲੋਂ ਕੋਈ ਅੰਦਰ ਦੀ ਗੱਲ ਮਿਲ ਗਈ ਹੈ ਤੇ ਉਹ ਅੰਦਰ ਦੀ ਗੱਲ ਜਿਹੜੀ ਸ਼ੇਅਰ ਕਰੋ। ਬਹੁਤ ਅੱਛੇ ਬਈ, ਬਹੁਤ ਅੱਛੇ। ਉਹਨਾਂ ਨੇ ਨਾਨਕ ਸਾਹਿਬ ਨੇ ਕਿਹਾ ਕਿ ਵੀ ਜਾਓ ਜਾ ਕੇ ਜਿਹੜੀ ਆਪਣਾ ਇਨਸਾਨੀਅਤ ਦੇ ਖੁਦਾਈ ਜਿਹੜੇ ਲੋਕ ਨੇ ਉਹਨਾਂ ਨੂੰ ਰਾਹੇ ਰਾਸਤੇ ਲਿਆਓ, ਉਹਨਾਂ ਨੂੰ ਆਪਣੇ ਰੋਟੀ ਵੰਡੋ। ਦੇਖੋ ਨਾ ਇਹ ਗੱਲ ਹੈ ਕਿ ਵੀ ਇਹ ਤੇ ਸੱਚਾਈ ਦੇ ਅੰਦਰ ਦੀ ਸੱਚਾਈ ਨਾ ਸਰ ਜੀ ਉਹ ਬਾਹਰ ਰੱਖਣੀ ਚਾਹੀਦੀ ਹੈ। ਲੋਕ ਉਹਨਾਂ ਤੋਂ ਆਪਣਾ ਜਿਹੜਾ ਵੇ ਨਾ ਆਪਣਾ ਸਬਕ ਸਿੱਖਣ ਔਰ ਉਹਨਾਂ ਤੋਂ ਫਾਇਦਾ ਮੁਸਤਫੀਦ ਹੋਣ। ਐਨੀ ਸਰ ਆਪਣਾ ਅਸੀਂ ਜਿਹੜੇ ਨਾ ਉਹ ਮੈਸੇਂਜਰ ਹੀ ਆ ਨਾ ਜੀ, ਇੱਕ ਦੂਸਰੇ ਨੂੰ ਪੈਗਾਮ ਪਹੁੰਚਾਉਣ। ਜੀ ਇਹ ਅਮਾਨਤ ਹੈ ਨਾ। ਜਦੋਂ ਅਸੀਂ ਕਹਿੰਦੇ ਬਦਦਿਆਨਤੀ ਜਿਹੜੀ ਅਮਾਨਤ 'ਚ ਖਿਆਨਤ ਹੀ ਬਦਦਿਆਨਤੀ ਹੁੰਦੀ ਹੈ ਨਾ, ਕਿ ਤੁਹਾਨੂੰ ਇੱਕ ਰੱਬ ਸੋਹਣੇ ਨੇ ਇੱਕ ਹੁਨਰ ਦਿੱਤਾ, ਇੱਕ ਗੱਲ ਦਿੱਤੀ, ਇੱਕ ਸੋਚ ਦਿੱਤੀ ਲੋਕ ਭਲੇ ਵਾਸਤੇ, ਔਰ ਤੁਸੀਂ ਉਹਨੂੰ ਇਸਤੇਮਾਲ ਨਹੀਂ ਕੀਤਾ ਔਰ ਨਾ ਅੱਗੇ ਵਰਤਾਇਆ। ਬਿਲਕੁਲ ਉਹ ਬਦਦਿਆਨਤੀ ਆਪਣੀ ਉਹਦੇ ਵਾਸਤੇ ਨਾ ਜੀ ਕਿ ਸਾਡੀ ਕਿਧਰੇ ਜਿਹੜੀ ਉਹ ਕੁਰਸੀ ਨਾਲ ਜਾਵੇ, ਸਾਡਾ ਜਿਹੜਾ ਵੀ ਆਪਣਾ ਜਿਹੜਾ ਵੀ ਉਹ ਦੁਕਾਨਦਾਰੀ ਖਰਾਬ ਨਾ ਹੋ ਜਾਵੇ ਉਹ ਇਸ ਵਾਸਤੇ ਕਿ ਵੀ ਸਾਡੇ ਆਪਣਾ ਅੰਦਰ ਹੀ ਰਵੇ ਸਾਰੀ ਗੱਲ, ਉਹ ਅੰਦਰ ਦੀ ਗੱਲ ਬਾਹਰ ਸ਼ੇਅਰ ਨਹੀਂ ਕੀਤੀ। ਸਰ ਨਾਕਸ ਵੀ ਇੱਕ ਉਹ ਜਨਾਬ ਐਡੀ ਵੱਡੀ ਐਡੀ ਸੋਹਣੀ ਇਸ ਕਦਰ ਕਮਾਲ ਤੁਸੀਂ ਗੁਫ਼ਤਗੂ ਕੀਤੀ ਹੈ ਔਰ ਸਾਨੂੰ ਰਾਏ ਪਾਇਆ ਹੈ, ਔਰ ਸਾਨੂੰ ਯਕੀਨ ਕਰੋ ਕਿ ਇਹਦੇ ਵਿੱਚ ਕਾਫੀ ਸਾਰੀ ਤੁਸੀਂ ਮਾਲੂਮਾਤ ਐਸੀਆਂ ਦਿੱਤੀਆਂ ਨੇ ਜਿਹੜੀਆਂ ਮੇਰੇ ਖਿਆਲ ਮੇਰੀ ਸੋਚ ਵਿੱਚ ਔਰ ਮੇਰੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਕੋਲ ਉਹ ਮਾਲੂਮਾਤ ਨਹੀਂ ਸਨ। ਤੁਹਾਡੀ ਬੜੀ ਮਿਹਰਬਾਨੀ ਸਰ, ਬਹੁਤ ਮਿਹਰਬਾਨੀ ਸਰ। ਸਲਾਮਤ ਰਹੋ। ਅੱਲਾਹ ਹਾਫਿਜ਼। ਕੁਲਵਿੰਦਰ ਸਿੰਘ ਬਾਜਵਾ ਜੀ ਸਾਡੇ ਨਾਲ ਸਨ। ਬਹੁਤ ਮੁਹੱਬਤ ਦੀਆਂ, ਪਿਆਰ ਦੀਆਂ, ਅਮਨ ਦੀਆਂ, ਸਲਾਮਤੀ ਦੀਆਂ ਔਰ ਰਾਹ ਦੀਆਂ ਉਹਦੀ ਚਾਨਣੀ ਦੀਆਂ, ਉਹਦੀ ਮੁਹੱਬਤ ਦੀਆਂ, ਉਹਦੇ ਪਿਆਰ ਦੀਆਂ ਐਸੀਆਂ ਗੱਲਾਂ ਸਨ ਜਿਹੜੀਆਂ ਕਿ ਬਾਜਵਾ ਸਾਹਿਬ ਨੇ ਇੱਕ ਸੋਹਣੇ ਢੰਗ ਨਾਲ, ਸੋਹਣੇ ਅੰਦਾਜ਼ ਨਾਲ ਸਾਡੇ ਤੱਕ ਪਹੁੰਚਾਈ। ਔਰ ਵੇਖਨੇ ਆ ਸਾਡੇ ਨਾਲ ਜੀ। ਵਾਲੇਕੁਮ अस्सलाम ਜੀ, ਮਿਹਰਬਾਨੀ ਆਪਣਾ ਸੋਹਣਾ ਜਿਹਾ ਨਾਮ ਦੱਸੋ। ਸਰ ਨਾਮ ਮੇਰਾ ਸ਼ੇਖ ਮੁਹੰਮਦ ਅਫਜ਼ਲ ਹੈ, ਮੈਂ ਜੰਗਾਬਾਦ ਤੋਂ ਗੱਲ ਕਰ ਰਿਹਾ ਜੀ। ਇੱਥੇ ਤੋਂ ਗੱਲ ਕਰ ਰਹੇ ਹੋ ਨਾ। ਬਹੁਤ ਹੀ ਅੱਛਾ ਪ੍ਰੋਗਰਾਮ ਤੁਹਾਡਾ ਲੱਗਿਆ ਜੀ। ਜਿਹੜੀ ਤੁਸੀਂ ਅੰਦਰ ਵੀ ਬਾਤ ਕਰ ਰਹੇ ਹੋ ਜੀ। ਹੈਲੋ ਜੀ ਮੈਂ ਸੁਣ ਰਿਹਾ। ਜਿਹੜੀ ਸਰ ਤੁਸੀਂ ਅੰਦਰ ਦੀ ਬਾਤ ਕਰ ਰਹੇ ਹੋ, ਬਾਤ से अगर इंसान चीज सोचे ਇਹ ਸਾਡੇ ਅੰਦਰ ਦੀ ਬਾਤ ਹੈ ਜਿਹੜੀ, ਅਤੇ ਅਗਰ ਇਹਨੂੰ ਮੰਨੀਏ ਤੇ ਇਨਸਾਨ ਤੇ ਪੂਰਾ ਵਲੀ ਬਣ ਜਾਂਦਾ। ਤੇ ਜੇ ਅਗਰ ਇਹਦੀਆਂ ਨਜਾਇਜ਼ ਖੁਆਇਸ਼ਾਂ ਵੀ ਅੰਦਰ ਦੀਆਂ ਮੰਨੀਏ ਤੇ ਫਿਰ ਦੇ ਉਹ ਸ਼ੈਤਾਨ ਦੇ ਨਕਸ਼ੇ ਕਦਮ ਤੇ ਚੱਲ ਸਕਦਾ।
ਤੇ ਕਿਉਂ ਨਾ ਖੁਦ ਨੂੰ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਜਿਹੜੀਆਂ ਇਹ ਸਾਡੀਆਂ ਅੱਛੀਆਂ ਤੇ ਨੇਕ ਖੁਆਇਸ਼ਾਂ ਨੇ ਅਸੀਂ ਇਹਨਾਂ ਦੇ ਅਮਲ ਕਰਕੇ ਤੇ ਭਲਾ ਕਰੀਏ ਲੋਕਾਂ ਦਾ ਉਹਨਾਂ ਦੇ ਕੋਈ ਇੱਥੇ ਕੰਮ ਆ ਸਕੀਏ ਕਿਉਂਕਿ ਇਸ ਜਹਾਨ ਨੇ ਕੁਛ ਤੁਸੀਂ ਵੀ ਸੋਚੇ ਤੁਹਾਡਾ ਰੱਬ ਵੀ जी ऐसे तरह ही बहुत मेहरबानी सलामत रहो जी बहुत मेहरबानी खुश रहो रब रखा अमजद परवेज साहब का मैसेज आया जी कि बाजवा साहब ने बड़ी कमाल की गल की है और बहुत सोहनी गल की है। नसीम सहर का भी साढ़े तक मैसेज पहुँचा पर मैं एक कॉल ले लवां तो फिर पढ़ के तुहानूं सुनाना है। साडे नाल सज्जन मित्र प्यारे गल करना चाह रहे अंदर की गल बारे। अस्सलाम वालेकुम। हेलो अस्सलाम वालेकुम जनाब जी बिस्मिल्लाह जनाब सलाम अर्ज करने सादी का ओ बाबियो की हाल है ठीक हो? अल्लाह याद दा शुक्र है सरकार तुसी सुनाओ। ओ खैरां जी अंदर बूटी मुश्क मचाया ए जेडी अंदर दी गल है ना हां ठीक है मेरी क्लास सुधार ना ज्यादा शिगिर्दा पढ़ गया ओ जनाब ना ਤੁਹਾਡੀ ਰਾਏ ਬੜੀ ਮੁਕੱਦਮ ਹੈ बड़ी मोहतरम है। याद ने कुरान पाक में साफ लफ्ज़ों में फरमाया जैसी चली नीयत वैसी चली मुराद। अच्छा है ना ठीक है और बाजी नहीं जो नीयत थी हाँ वो जो कार मिल गई आहो बिल्कुल सब का फर्स्ट मिली। हाँ जी हाँ जी और अंदर है सी ये गल हाँ वो मिली जी कि आस है जैसी उनकी आस जिंदगी अंदर भी है कि ना लाती जाती याद वाह सादा जो ख्याल दे खैर हो गए और जेने तुसी लाने ये गाने दे ला रहे हो तो फिर इश्क की आस है जी। वाह खैर हो गए जनाब खैर हो गए और ना ले जाइए तो फिर इश्क है आहो इश्क की आस है वो अपनी आस दे नीचे बैठे बस इंतजार की आस लाई बैठे। हाँ ये है अच्छा जी बहुत मोहब्बत बहुत वालेकुम अस्सलाम जी बाबा जी साढ़े नाल सन सलाउद्दीन साहब और हुण उन्हां दोस्तां वास्ते एक ऐसा रंग जिन्हां दे सिर दे उत्ते आके खलो गए ने मलंग और कह रहे ने वे बेईमाना तू हाले तक जागना है। क्लासिक टाइम यूसुफ पंजाबी तुहाडे नाल और गल कर रहे हैं असीं अंदर दी। ਤੁਸੀਂ ਕੀ ਸੋਚਦੇ ਹੋ ਕੀ ਕਰਦੇ ਹੋ ਕੀ ਤੁਸੀਂ ਕਿਸੇ ਮੁਨਾਫਕਤ ਦਾ ਸ਼ਿਕਾਰ ਤੇ ਨਹੀਂ ਗੌਰ ਕੀਤਾ ਹੈ ਕਦੀ? ਆਸ਼ਾ ਸਾਹਿਬ ਸਨ ਸਾਡੇ ਨਾਲ ਮਾਡਲ ਟਾਊਨ ਤੋਂ ਉਹਨਾਂ ਨੇ ਕਿਹਾ ਜੀ ਮੇਰੀ ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ ਮੈਂ ਜਿਹਨੂੰ ਚਾਹਨਾ ਹੈ ਉਹਦੇ ਨਾਲ ਚਾਹਤ ਦਾ ਇਜ਼ਹਾਰ ਨਹੀਂ ਕਰ ਸਕਿਆ ਤੇ ਉਹ ਮੈਨੂੰ ਚਾਹੁੰਦੀ ਹੈ ਤੇ ਉਹ ਵੀ ਚਾਹਤ ਦਾ ਇਜ਼ਹਾਰ ਨਹੀਂ ਕਰ ਸਕੀ लेकिन पता इन्होंने पता नहीं किंज लग गया कि चाहत दोवें एक दूसरे नाल करते इजहार नहीं कर सके लेकिन पता लग गया नाल मोहब्बतां दा साथ। अस्सलाम वालेकुम। वालेकुम अस्सलाम बिस्मिल्लाह जी आया नो निगत सईद जी बिल्कुल गल कर रही सलामत रहो निगत होर सुनाओ ठीक हो? सलामत है जी खैरी वसो सलामत वसो होएगा साडा प्यार होएगा सुनने वाले ना प्यार होएगा जुग जुग जियो ਤੇ ਰੱਬ ਜੋ ਸਾਹ ਹੈਗੇ ਨਾ ਉਹ ਤੇ ਮੇਰੇ ਖਿਆਲ ਲੰਬੇ ਹੋ ਜਾਣਗੇ ਜੀ ਬਿਲਕੁਲ ਜੀ ਔਰ ਆਸਾਨੀ ਹੋ ਜਾਂਦੀ ਹੈ ਨਾ ਕਦੀ ਕਦੀ ਅਸੀਂ ਵੇਖੋ ਆਕਸੀਜਨ ਲੱਗੀ ਹੁੰਦੀ ਹੈ ਨਾ ਆਕਸੀਜਨ ਤੇ ਹੈਗੇ ਨੇ ਸਾਰੇ ਹਾਂ ਅੱਛਾ ਕਦੀ ਕਦੀ ਸਾਡੀਆਂ ਸਾਹਾਂ ਔਖੀਆਂ ਹੋ ਜਾਂਦੀਆਂ ਵਲੀਆਂ ਜਾਂਦੀਆਂ ਨੇ ਸਾਡੀ ਵਲੇਟੇ ਪੈ ਜਾਂਦੇ ਸਾਹਾਂ ਨੂੰ ਤੇ ਜਦੋਂ ਫਿਰ ਆਕਸੀਜਨ ਲੱਗਦਾ ਹੈ ਨਾ ਤੇ ਉਹ ਜ਼ਰਾ ਉਹਨਾਂ 'ਚ ਆਸਾਨੀ ਹੋ ਜਾਂਦੀ ਸਾਹ ਲੈਣ ਦੇ ਵਿੱਚ ਉਹ ਗੁੰਝਲਾਂ ਜਿਹੜੀਆਂ ਨੇ ਉਹ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਨੇ और साडा आपस विच जिहड़ा इंसानी रिश्ता है साडा आपसी एक धरती का रिश्ता है एक जुबान का रिश्ता है एक एहसास का रिश्ता है वो यही हुंदा है कि जदों साहां नूं वल पैण लगन साहां नूं वलेमे पै जाण ते तुसीं एक ऑक्सीजन का काम करो ठीक है यह भी अंदर की गल है। सबसे पहले मैं कहूँगी सारे बहुत ज़्यादा सलाम मेरे बल्लों और जिंदे वास्ते रहन खुश रहन सलामत रहन अल्लाह ताला किसी किसी का मोहताज ना करे आमीन 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 और अल्लाह ताला तुहानू मज़ीद सेहत देवे आमीन और तुसीं साडी ज़रूरत जिसना बनी हुई है बनी रहे आमीन ते असीं तरसे होए हैं तुहानू सलामत रहो तरसे होए हैं जिथे तरसे होए लभदे ने ना ते यकीन करो मैं कहनी कि खुशी जड़ी है ना वो असीं किसी नूं दस नहीं सकदे
ਔਰ ਜਿਨ੍ਹਾਂ ਦੀ ਅਸੀਂ ਆਵਾਜ਼ ਸੁਣਨਾ ਚਾਹੁੰਦੇ ਹਾਂ, ਜਿਹਦੇ ਨਾਲ ਅਸੀਂ ਜੁੜਤ ਰੱਖਣਾ ਚਾਹੁੰਦੇ ਹਾਂ, ਅਸੀਂ ਉਹਨੂੰ ਖੋਣਾ ਨਹੀਂ ਚਾਹੁੰਦੇ ਕਦੀ ਵੀ। ਸਹੀ। तो ਉਹਨਾਂ ਦੀ ਸਲਾਮਤੀ ਵਾਸਤੇ ਹਮੇਸ਼ਾ ਦੁਆਵਾਂ ਕਰਦੇ ਰਹਿੰਦੇ ਜੀ ਹਾਂ, ਬਿਲਕੁਲ ਹਮੇਸ਼ਾ ਕਰਦੇ ਰਹਾਂਗੇ। ਜੀ ਬਿਲਕੁਲ ਇਸੇ ਤਰ੍ਹਾਂ ਸਭ ਤੋਂ ਪਹਿਲੇ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਾਂਗੀ, ਬਹੁਤ ਹੌਸਲਾ ਅਫਜ਼ਾਈ ਕਰਦੇ ਨੇ, ਬਹੁਤ ਪਿਆਰ ਦਿੰਦੇ ਨੇ। ਔਰ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਆਕਸੀਜਨ ਦੀ ਜੀ, ਔਰ ਬਿਲਕੁਲ ਤੁਸੀਂ ਠੀਕ ਹੈ। ਬੰਦਾ ਜਿਹੜੇ ਗੁੰਝਲਾਂ 'ਚ ਫਸਿਆ ਹੁੰਦਾ ਨਾ ਤੇ ਇਹ ਆਪਣੇ ਆ ਕੇ ਕੱਢਣ ਵਾਲੇ ਹੀ ਕੱਢਦੇ ਨੇ ਜੀ। ਉਹ ਜਿਹੜੇ ਗੁੰਝਲ ਬਹੁਤੇ ਲੱਗਦੇ ਨੇ ਉਹ ਇੰਝ ਲੱਗਦਾ ਨਹੀਂ ਜਿਸ ਆਏ ਨਹੀਂ ਸੀ ਤੇ ਹੀ ਨਹੀਂ ਸੀ ਜੀ ਜੀ ਤੇ ਸਲਾਮਤ ਰਹਿਣ, ਖੁਸ਼ ਰਹਿਣ, ਜਿਨ੍ਹਾਂ ਨੇ ਦੁਆਵਾਂ ਦਿੱਤੀਆਂ, ਦੁਆਵਾਂ ਕੀਤੀਆਂ। ਔਰ ਕੁਛ ਤਾਲੁਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਤੁਸੀਂ ਰਹਿ ਕੇ ਔਰ ਉਹਨਾਂ ਨੂੰ ਤੁਸੀਂ ਕਦੀ ਸੋਚਿਆ ਵੀ ਨਾ ਹੋਵੇ ਕਿ ਸਾਡੇ ਕੋਲ ਦੂਰ ਜਾਣ, ਸੋਚਿਆ ਸੀ ਜਿਨ੍ਹਾਂ ਨਾਲ ਤਾਲੁਕ ਰੱਖਿਆ ਹੁੰਦਾ, ਜਿਹਨਾਂ ਨਾਲ ਸਾਡਾ ਤਾਲੁਕ ਰੱਖਣ ਨੂੰ ਦਿਲ ਕਰਦਾ ਵੀ ਹੈ ਜੀ, ਔਰ ਸਾਡੇ ਕੋਲ ਉਹ ਇੰਨੀ ਵੀ ਦੂਰ ਚਲੇ ਜਾਣ ਜਿੱਥੋਂ ਵਾਪਸੀ ਨਾ ਹੋਵੇ ਨਾ, ਤੇ ਇਹ ਸਭ ਜੀ ਬਹੁਤ ਮੁਸ਼ਕਿਲ ਹੋ ਜਾਂਦਾ। ਲੇਕਿਨ ਬਸ ਇਹ ਸਭ ਦੀ ਚਾਹਤ ਸੀ, ਪਿਆਰ ਸੀ ਜੀ। ਇਸੇ ਤਰ੍ਹਾਂ ਹੀ ਔਰ ਕੌਸਰ ਮਲਿਕ ਤੁਹਾਨੂੰ ਬਹੁਤ ਸਲਾਮ ਕਹਿ ਰਹੀ ਹੈ, ਦੁਆ ਕਰ ਰਹੀ ਤੁਹਾਡੇ ਵਾਸਤੇ। ਬਹੁਤ ਸ਼ੁਕਰੀਆ ਨਾ, ਮੈਂ ਸਰ ਨੇ ਬਹੁਤ ਪਿਆਰ ਦਿੱਤਾ ਹੈ। ਔਰ ਜੁੜਤ ਐਸੀ ਹੈ ਕਿ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸੇ ਹਾਲਤ ਵੀ ਹੋਵੇ ਨਾ, ਅਸੀਂ ਇਸ ਜੁੜਤ ਨੂੰ ਪਿੱਛੇ ਮੂੰਹ ਨਹੀਂ ਮੋੜ ਸਕਦੇ। ਮੂੰਹ ਮੋੜਨ ਵਾਲੇ ਤੇ ਚਲੇ ਗਏ ਤੇ ਵਾਪਸ ਨਹੀਂ ਆਉਂਦੇ। ਜ਼ਾਹਿਰ ਹੈ ਜਿਹੜੇ ਹੈ ਉਹਨਾਂ ਦੀ ਕਦਰ ਤੇ ਕਰਨੀ ਹੈ, ਇਸੇ ਤਰ੍ਹਾਂ ਜਿਹੜੇ ਹੈ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਔਰ ਨਿਗਰ ਜੀ ਕਦਰ ਨਾ ਯੂਸਫ ਵੀਰ ਜੀ ਯਕੀਨ ਕਰੋ, ਮੈਂ ਸਭ ਦੀ ਬਹੁਤ ਕਦਰ ਕਰਨੀ ਹੈ। ਔਰ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਕੀਤੀਆਂ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਆਮੀਨ ਆਮੀਨ। ਰਿਸ਼ਤਾ ਐਸਾ ਰਿਸ਼ਤਾ ਹੈ ਜਿਹਦੇ ਵਿੱਚ ਮੇਰਾ ਕੋਈ ਲਾਲਚ ਨਹੀਂ ਹੈ ਜੀ ਬਿਲਕੁਲ। ਰਿਸ਼ਤਾ ਹੁੰਦਾ ਹੀ ਹੋਵੇ ਜਿਹਦੇ ਚ ਲਾਲਚ ਨਾ ਹੋਵੇ, ਲੋਭ ਜਿਹਦੇ ਚ ਹੋਵੇ। ਰਿਸ਼ਤੇ ਨੇ ਸਾਰੇ, ਇਹਨਾਂ ਨੇ ਸਭ ਨੇ ਐਸਾ ਅਹਿਸਾਸ ਦਿਲਾਇਆ, ਯਕੀਨ ਕਰੋ ਕਿ ਮੇਰੇ ਅੰਦਰ ਜਿਹੜੀ ਨਾ ਤਾਕਤ ਆਈ ਦੁਬਾਰਾ ਜੀਣ ਦੀ। ਤੇ ਬਸ ਸਲਾਮਤ ਰਹੋ, ਖੁਸ਼ ਰਹੋ। ਅੰਦਰ ਦੀਆਂ ਗੱਲਾਂ ਜਿਹੜੀਆਂ ਨਾ, ਅੰਦਰ ਦੀ ਗੱਲਾਂ ਤੁਸੀਂ ਕਰ ਰਹੇ ਹੋ ਨਾ, ਕੁਝ ਅੰਦਰ ਦੀਆਂ ਗੱਲਾਂ ਜਿਹੜੀਆਂ ਨਾ, ਅਸੀਂ ਆਪਣੇ ਆਪ ਕੋਲ ਵੀ ਤਾਂ ਡਰ ਨਹੀਂ ਜੀ। ਆਪਣੇ ਸਭ ਤੋਂ ਪਹਿਲਾਂ ਤੇ ਆਪਣੇ ਆਪ ਕੋਲ ਡਰ ਹੁੰਦਾ ਤੇ ਦੂਸਰੇ ਨਾਲ ਨਹੀਂ ਨਾ ਕਰਦੇ। ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਅੰਦਰ ਦਾ ਡਰ ਹੈ, ਤੇ ਜਿਹਨੂੰ ਅੰਦਰ ਦਾ ਡਰ ਨਹੀਂ ਨਾ, ਉਹਨੂੰ ਕਿਸੇ ਦਾ ਵੀ ਡਰ ਨਹੀਂ। ਠੀਕ ਹੈ ਠੀਕ ਹੈ। ਅੰਦਰ ਦੇ ਡਰ ਵਾਲੇ ਨੂੰ ਸਭ ਦਾ ਡਰ ਹੁੰਦਾ ਹੈ। ਅੰਦਰ ਦਾ ਡਰ ਨਹੀਂ, ਉਹਨੂੰ ਕਿਸੇ ਦਾ ਵੀ ਡਰ ਨਹੀਂ। ਮਤਲਬ ਜਿਹੜਾ ਡਰਿਆ ਹੋਇਆ ਹੈ ਔਰ ਉਹ ਇੱਕ ਖਾਮ ਖਿਆਲੀ ਵਾਲਾ ਡਰ ਹੈ ਔਰ ਅੰਦਰ ਉਹਦੇ ਚੋਰ ਬੈਠਾ ਤੇ ਉਹਦੇ ਤੇ ਆਲੇ ਦੁਆਲੇ ਸਾਰੇ ਚੋਰ ਨੇ ਨਾ। ਬਿਲਕੁਲ। ਅਸੀਂ ਦੇਖੋ ਇੱਕ ਚੋਰ ਹੈ ਨਾ, ਉਹ ਸਭ ਨੂੰ ਚੋਰ ਸਮਝੇਗਾ। ਇਸੇ ਤਰ੍ਹਾਂ ਹੀ ਇੱਕ ਚੁਗਲਖੋਰ ਹੈ ਨਾ, ਉਹ ਚੁਗਲੀ ਕਰੇਗਾ ਨਾ, ਚੁਗਲੀ ਖਾਏਗਾ ਨਾ, ਉਹ ਦੂਸਰੇ ਬੰਦੇ ਨਾਲ ਜਿੰਨਾ ਕਰ ਹੁੰਦਾ ਨਾ, ਉਹ ਕਹਿੰਦਾ ਪੂਰਾ ਸਮਝ ਰਿਹਾ ਹੁੰਦਾ ਕਿ ਇਹ ਬੰਦਾ ਵੀ ਮੇਰੇ ਨਾਲ ਦਾ ਹੈ। ਠੀਕ ਹੈ। ਅੱਛਾ, ਫਿਰ ਉਹਨੂੰ ਥੋੜੀ ਜਿਹੀ ਬੇਤਬਾਰੀ ਵੀ ਹੁੰਦੀ ਹੈ। ਓਕੇ, ਅਕਸਰ ਦੇਖਣਾ ਤੁਸੀਂ ਕੁਝ ਲੋਕ ਹੈ ਗੱਲ ਯਾਨੀ ਕਿ ਅਗਰ ਤੇਰੇ ਢਿੱਡ 'ਚ ਨਹੀਂ ਰਹੀ ਤੇ ਕਿਸੇ ਦੇ ਢਿੱਡ 'ਚ ਰਹਿੰਦੀ ਹੈ। ਇਸੇ ਤਰ੍ਹਾਂ ਹੀ ਬਿਲਕੁਲ ਠੀਕ ਹੈ। ਤੇ ਜੇ ਤੂੰ ਆਪਣੀ ਗੱਲ ਆਪ ਨਹੀਂ ਪਹੁੰਚਾ ਸਕੇ ਤਾਂ ਕੋਈ ਪਹੁੰਚਾ ਸਕੇਗਾ। ਹਾਂ, ਇਹ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਵੇਂ ਕਹਿੰਦੇ ਨੇ ਕਿ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਾਂ। ਠੀਕ ਹੈ ਨਾ। ਔਰ ਉਹ ਮੇਰੇ ਖਿਆਲ ਲੋਕ ਭਲੇ ਦੀ ਗੱਲ ਨਹੀਂ ਹੁੰਦੀ। ਇਹ ਜਿਹੜੀ ਪਿੰਡੋਂ ਕੱਢਣ ਵਾਲੀ ਗੱਲ ਹੈ ਨਾ, ਯਾਨੀ ਕਿ ਇਹ ਤੇ ਨਫਾਕ ਵਾਲੀ ਗੱਲ ਹੈ। ਇਹ ਗੱਲ ਹੋ ਰਹੀ ਹੈ। ਇਹ ਗੱਲ ਹੋ ਰਹੀ ਹੈ। ਔਰ ਲੋਕ ਭਲੇ ਦੀ ਗੱਲ ਤੇ ਜਿਹੜੀ ਲੋਕਾਂ ਦੇ ਨੇੜੇ ਕਰਦੀ ਹੈ, ਲੋਕਾਂ ਦੇ ਵਿੱਚ ਤੁਹਾਨੂੰ ਹੋਰ ਨਜ਼ਦੀਕ ਕਰ ਦਿੰਦੀ ਹੈ, ਰੂਹਾਂ ਦੇ ਕਰੀਬ ਲੈ ਜਾਂਦੀ ਹੈ ਤੁਹਾਡੇ ਵਾਸਤੇ। ਇੱਕ ਕਦੀ ਕਦੀ ਬੜੇ ਲੋਕ ਦੇਖੇ ਨੇ ਜਿਹੜੇ ਅੰਦਰ ਦੀ ਗੱਲ ਨਹੀਂ ਕਰਨਾ ਚਾਹੁੰਦੇ ਨੇ, ਲੇਕਿਨ ਕਦੀ ਉਹ ਤਕਲੀਫ ਕੋਈ ਆ ਜਾਂਦੀ ਹੈ ਨਾ, ਉਹਨਾਂ ਨੂੰ ਵੀ ਤਕਲੀਫ ਐਸੀ ਚੀਜ਼ ਹੈਗੀ ਹੈ ਇਨਸਾਨ ਨੂੰ ਕਿ ਜਦੋਂ ਉਹਨੂੰ ਕੋਈ ਗੱਲ ਕਦੀ ਨਹੀਂ ਵੀ ਕਰਨਾ ਚਾਹੁੰਦਾ ਨਾ, ਕਦੀ ਇਨਸਾਨ ਨੂੰ ਕਰਨੀ ਪੈ ਜਾਂਦੀ ਹੈ। ਠੀਕ ਹੈ ਠੀਕ ਹੈ। ਬੜੇ ਮੈਂ ਲੋਕ ਦੇਖੇ ਕਿ ਜਿਹੜੇ ਨਾ ਆਪਣੇ ਢਿੱਡ ਦੀ ਗੱਲ, ਅੰਦਰ ਦੀ ਗੱਲ ਕਦੀ ਕਿਸੇ ਲੋਕਾਂ को डर दे रहे सारी जिंदगी। एक वक्त आंदा है ਉਹ ਸਾਰੀਆਂ ਖੁਦ ਦਾ ਖੁਦ ਦੱਸ ਰਹੇ ਹੁੰਦੇ ਨੇ। ਠੀਕ ਹੈ। ਜਿਸ ਤਰ੍ਹਾਂ ਹੁਣ ਇੱਕ ਦਿਨ ਖਾਲਦ ਬੱਟ ਸਾਹਿਬ ਨੇ ਇੱਕ ਦਿਨ ਗੱਲ ਕੀਤੀ ਸੀ ਜੀ, ਕਿਸੇ ਸ਼ੋਅ ਦੇ ਗੱਲ ਕਰ ਰਹੇ ਸੀ। ਉਹ ਵੀ ਸ਼ੋਅ ਕਰਨ ਵਾਲੇ ਮਾਸ਼ਾਅੱਲਾ ਬੜੇ ਅੱਛੇ ਤੁਹਾਡੀ ਤਰ੍ਹਾਂ ਦਾਨਿਸ਼ਵਰ ਨੇ, ਉਹਨਾਂ ਨਾਲ ਗੱਲ ਕਰ ਰਹੇ ਸੀ। ਲੇਕਿਨ ਉਹਨਾਂ ਦੀ ਗੱਲ ਇੱਕ ਮੈਨੂੰ ਬਹੁਤ ਅੱਛੀ ਲੱਗੀ। ਇੰਨਾ 1.5 ਮਹੀਨੇ ਦੇ ਅੰਦਰ ਮੈਂ ਬੜੇ ਲੋਕਾਂ ਨੂੰ ਦੇਖਿਆ, ਇੱਕ ਗੱਲ ਕਰਨ ਦੇ ਨਾਲ ਨਾ, ਇੱਕ ਹੁੰਦਾ ਤੇ ਗੱਲ ਕਰੋਗੇ ਨਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ ਆਕਸੀਜਨ ਮਿਲਦੀ, ਤੁਹਾਨੂੰ ਨਈ ਰਾਵਾਂ ਮਿਲਦੀਆਂ। ਠੀਕ ਹੈ। ਤੁਸੀਂ ਅਸੀਂ ਪਰੇਸ਼ਾਨੀਆਂ ਮੁਸ਼ਕਿਲਾਂ ਚੋਂ ਨਾ ਆਪਣੇ ਆਪ ਹੀ ਨਿਕਲ ਜਾਂਦੇ ਹੋ ਕਿਸੇ ਵੀ ਇੱਕ ਲਫ਼ਜ਼ ਬੋਲਣ ਨਾਲ। ਸਹੀ। ਅੱਛਾ, ਅਗਰ ਤੁਸੀਂ ਉਹ ਕਈ ਲੋਕ ਹੁੰਦੇ ਨੇ ਕਿ ਉਹ ਇੱਕ ਲਫ਼ਜ਼ ਬੋਲਣਗੇ, ਉਹਦੇ ਨਾਲ ਤੁਸੀਂ ਕਈ ਗੁੰਝਲਾਂ 'ਚ ਫਸ ਜਾਂਦੇ। ਠੀਕ ਹੈ। ਤੁਹਾਡੀ ਗੱਲ ਤੁਹਾਡੀ ਵੀ ਬਹੁਤ ਅੱਛੀ ਸੀ। ਅੱਛਾ, ਇਹਨਾਂ 2 ਮਾਹ ਦੇ ਅੰਦਰ 1.5 ਮਾਹ ਦੇ ਅੰਦਰ ਮੈਂ ਲੋਕਾਂ ਨੂੰ ਦੇਖਿਆ ਯੂਸਫ ਵੀਰ ਜੀ ਕਿਸੇ ਨੂੰ ਹੌਸਲਾ ਦੇਣ ਲੱਗੇ ਨਹੀਂ, ਲਫ਼ਜ਼ ਜਿਹੜੇ ਨਾ ਉਹਨਾਂ ਨੂੰ ਸਮਝ ਨਹੀਂ ਆ ਰਹੇ ਹੁੰਦੇ ਜਿਹੜੇ
ਤੇ ਜਿਹੜੇ ਅੰਦਰੋਂ ਗੱਲ ਕਰਦੇ ਨੇ ਤੁਹਾਡੇ ਕੋਲ ਹੁੰਦੇ ਨੇ, ਜਿਹੜੇ ਤੁਹਾਨੂੰ ਪੱਲੇ ਵੱਲ ਲੈ ਕੇ ਜਾਣ ਵਾਲੇ ਹੁੰਦੇ ਨੇ, ਜਿਹੜੇ ਉਹਨਾਂ ਦੇ ਉੱਤੇ ਆਪਣੀ ਬੀਤੀ ਹੁੰਦੀ ਆਪ ਬੀਤੀ ਹੁੰਦੀ ਹੈ ਨਾ, ਉਹ ਸਹੀ ਗੱਲ ਦੱਸਣਗੇ। ਬਿਲਕੁਲ ਇਸੇ ਤਰ੍ਹਾਂ ਜਦੋਂ ਤੱਕ ਤੁਹਾਡੇ ਤੇ ਆਪ ਨਹੀਂ ਬੀਤਦੀ ਨਾ, ਆਪ ਬੀਤੀ ਨਹੀਂ ਨਾ ਹੁੰਦੀ, ਉਦੋਂ ਤੱਕ ਕੋਈ ਸਮਝ ਹੀ ਨਹੀਂ ਸਕਦਾ। ਜਿਸ ਦਿਨ ਲਾਗੇ ਹਾਂ, ਜਿਸ ਦਿਨ ਲਾਗੇ ਸੋਹੀ ਜਾਣੇ ਕੋ ਜਾਣੇ ਪੀੜ ਪਰਾਈ। ਬਿਲਕੁਲ। ਔਰ ਮੈਨੂੰ ਕਈਆਂ ਨੇ ਕਿਹਾ ਸਬਰ ਕਰੋ, ਸਬਰ ਇੱਕ ਟਾਈਮ ਨਾਲ ਆਉਂਦਾ, ਵਕਤ ਲੱਗਦਾ, ਇੱਕ ਟਾਈਮ ਲੱਗਦਾ, ਜਿਵੇਂ ਕਹਿੰਦੇ ਕਿ ਵਕਤ ਟਾਈਮ ਇੱਕ ਮਰਹਮ ਹੈ, ਠੀਕ ਹੈ, ਔਰ ਉਹ ਜਿਵੇਂ ਜਿਵੇਂ ਗੁਜ਼ਰਦਾ ਜਾਵੇ। ਇੱਕ ਮੈਨੂੰ ਮੇਰੇ ਆਪਣੇ ਹੀ ਵੀਰ ਨੇ, ਉਹ ਵੀ ਤੁਹਾਡੇ ਨਾਲ ਇੱਥੇ ਹੀ ਹੁੰਦੇ ਨੇ, ਤੁਹਾਡੇ ਨਾਲ ਐਸੇ ਹੀ ਚੈਨਲ ਤੇ ਬੈਠਦੇ ਨੇ, ਉਹਨਾਂ ਨੇ ਜਦੋਂ ਮੈਂ ਜਰਾ ਥੋੜੀ ਕਾਫੀ ਸੰਭਲ ਚੁੱਕੀ ਨਾ, ਜੀ ਉਹਨਾਂ ਨੇ ਕਿਹਾ ਮੈਂ ਅੱਜ ਨਿਕਟ ਲੰਬੀ ਗੱਲ ਕਰਨਾ ਚਾਹੁੰਦਾ, ਨਿਕਟ ਲੰਬੀ ਗੱਲ ਇਸ ਲਈ ਕਰਨਾ ਚਾਹੁੰਦਾ ਕਿ ਕਿੰਜੀ ਯਾਨੀ ਕਿ ਉਹ ਕਿਸ ਤਰ੍ਹਾਂ ਬੋਲ ਰਹੇ ਸੀ, ਕਿਸ ਤਰ੍ਹਾਂ ਦੇਖਣਾ ਇੱਕ ਚੀਜ਼ ਹੈ, ਉਹ ਤੁਹਾਡੇ ਨਾਲ ਸ਼ੇਅਰਿੰਗ ਹੋ ਰਹੀ ਹੈ, ਸਹੀ ਠੀਕ ਹੈ ਨਾ। ਉਹ ਜਿਹੜਾ ਤੁਹਾਡਾ ਅੰਦਰ ਦਾ ਜਿਹੜਾ ਇੱਕ ਦੁੱਖ ਹੈ ਨਾ, ਜਿਹੜੀ ਉਹ ਤਕਲੀਫ ਹੈ ਨਾ, ਉਹ ਘੱਟ ਹੋ ਰਹੀ ਹੈ, ਕਿਉਂਕਿ ਤੁਹਾਡੀ ਗੱਲ ਸੁਣਨ ਵਾਲਾ ਕੋਈ ਹੈ। ਜੀ ਬਿਲਕੁਲ। ਤੁਸੀਂ ਆਪਣੀ ਹੀ ਸੁਣਾਈ ਜਾਂਦੇ ਹੋ, ਆਪਣੀ ਹੀ ਸੁਣਾਈ ਜਾਂਦੇ, ਕਿਸੇ ਦੀ ਸੁਣਦੇ ਨਹੀਂ ਹੋ, ਤੇ ਫਿਰ ਇਹ ਕਾਹਦਾ ਹੌਸਲਾ, ਕਾਹਦੀ ਅੰਦਰ ਦੀ ਗੱਲ, ਕਾਹਦੀ ਸਬਰ ਦੀ ਗੱਲ, ਠੀਕ ਹੈ ਨਾ। ਤੁਹਾਡੇ ਮੂੰਹ ਚੰਗੀ ਨਹੀਂ ਲੱਗਦੀ ਫਿਰ ਗੱਲਾਂ, ਸਹੀ ਠੀਕ ਹੈ ਨਾ। ਹੁਣ ਉਹਨਾਂ ਨੇ ਮੈਨੂੰ ਪਤਾ ਕੀ ਕਿਹਾ, ਬੜੀ ਅੱਛੀ ਗੱਲ, ਖਾਲਦ ਬੱਟ ਦੀ ਮੈਨੂੰ ਇਹ ਲੱਗਿਆ, ਉਹਨਾਂ ਨੇ ਕਿਹਾ ਉਹ ਸਬਰ ਕਰਨਗੀਆਂ, ਇਹ ਮੇਰੇ ਤੇ ਵੀ ਗੁਜ਼ਰ ਚੁੱਕੀ ਹੈ, ਐਸ ਪੋਜੀਸ਼ਨ ਚੋਂ, ਇਸ ਕੰਡੀਸ਼ਨ ਚੋਂ ਮੈਂ ਵੀ ਗੁਜ਼ਰ ਚੁੱਕੀ ਹਾਂ, ਮੈਨੂੰ ਪਤਾ ਹੈ ਸਬਰ ਕਦੋਂ ਆਉਂਦਾ ਹੈ। ਮੈਨੂੰ ਯਕੀਨ ਕਰੋ ਉਹਨਾਂ ਦੀ ਗੱਲ ਇੰਨੀ ਅੱਛੀ ਲੱਗੀ ਨਾ, ਦੇਖੋ ਇੱਕ ਲਫ਼ਜ਼ ਹੈ ਨਾ, ਕਿੰਨੀ ਅੱਛੀ ਲੱਗੀ। ਤੇ ਜਿਨ੍ਹਾਂ ਦੀ ਮੈਂ ਗੱਲ ਕਰਨ ਲੱਗੀ ਤੁਹਾਡੇ ਨਾਲ ਚੈਨਲ ਤੇ ਬੈਠਦੇ ਨੇ, ਉਹ ਵੀ ਇਸ ਤਰ੍ਹਾਂ ਹੀ, ਤੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਨਿਗਤ बहा दो जितने आंसू बहाना चाहती हो, ये उसका हक है, ठीक है। निगत जितने आंसू हमारे निकले जो उसका हक है, ये उसकी हैं, ठीक है। और वाकई सही गल है, ਜਦੋਂ ਅਸੀਂ ਉਹਨਾਂ ਦੇ ਨਾਮ ਦੇ ਜਾਂ ਕਿਸੇ ਦੀ ਯਾਦ ਦੇ ਜਾਂ ਕਿਸੇ ਦੇ ਪਿਆਰ ਦੇ ਜਾਂ ਕਿਸੇ ਦੀ ਮੁਹੱਬਤ ਦੇ ਆਂਸੂ ਬਹਾ ਰਹੇ ਨੇ ਨਾ, ਠੰਡਕ ਪੈ ਜਾਂਦੀ, ਉਹ ਇੱਕ ਹੌਲਾ ਹੋ ਜਾਂਦਾ ਨਾ ਬੰਦਾ, ਇੱਕ ਭਾਰ ਜਿਹੜਾ ਘਟ ਜਾਂਦਾ ਹੈ। ਜੀ ਬਿਲਕੁਲ ਠੀਕ ਹੈ, ਬਿਲਕੁਲ ਇਹ ਵੀ ਅੰਦਰ ਦੀ ਗੱਲ ਹੈ। ਔਰ ਇਹ ਰੋਗ ਜਿਹੜਾ ਇੱਕ ਭਾਰ ਦੀ ਸੂਰਤ, ਇੱਕ ਗਠੜੀ ਦੀ ਸੂਰਤ, ਇੱਕ ਪੱਥਰ ਦੀ ਸੂਰਤ ਜਿਹੜਾ ਤੁਹਾਡੇ ਰੂਹ ਤੇ ਮੌਜੂਦ ਹੁੰਦਾ ਹੈ, ਉਹ ਅੱਖਾਂ ਦੇ ਰਾਹੀਂ ਰੋਣ ਦੇ ਨਾਲ, ਔਰ ਦੋ ਇੱਕ ਬਹੁਤ ਵੱਡੀਆਂ ਗੱਲਾਂ ਨੇ। ਤੁਸੀਂ ਕਿਸੇ ਨੂੰ ਅਕੀਦਤ ਖਿਰਾਜ ਦੇਣਾ ਚਾਹੁੰਦੇ ਹੋ ਨਾ, ਅਕੀਦਤ ਨਜ਼ਰਾਨਾ ਅਕੀਦਤ ਜਿਹਨੂੰ ਕਹਿੰਦੇ, ਤੁਹਾਡੀ ਗੱਲਾਂ ਬੜੀਆਂ ਯਾਦ ਆਉਂਦੀਆਂ ਕਿ ਤੁਸੀਂ ਕਹਿੰਦੇ ਹੁੰਦੇ ਹੋ ਹੁਣ ਨਾ ਫਲਸਫਾ ਨਾ ਝਾੜੋ ਚਾਚਾ ਜੀ, ਫਲਸਫਾ ਝਾੜਨ ਵਾਲੇ ਲੋਕ ਬਹੁਤ ਨੇ ਵਾਕਈ। ਸਿੱਧਾ ਰਾਹ ਜਿਹੜੀ ਹੈ, ਸਿੱਧੀ ਗੱਲ ਜਿਹੜੀ ਹੈ, ਕਿਸੇ ਨੂੰ ਕਿੰਨਾ ਸਕੂਨ ਮਿਲਦਾ, ਕਿਸੇ ਨੂੰ ਨਵੀਆਂ ਰਾਹਾਂ ਮਿਲਦੀਆਂ, ਨਵੀਂ ਜੀਣ ਦੀ ਉਮੰਗ ਮਿਲਦੀ ਹੈ, ਇਹ ਨਹੀਂ ਦੱਸਦਾ। ਬਿਲਕੁਲ। ਫਲਸਫਾ ਵੀ ਉਹਨਾਂ ਨੇ ਉਹ ਦੱਸਣਾ ਜਿਹੜਾ ਆਪਣੇ ਨਾਲ ਵਾਪਰੀ ਨਹੀਂ ਹੁੰਦੀ, ਉਹਨਾਂ ਦਾ ਤਜਰਬਾ ਹੀ ਸ਼ਾਮਲ ਨਹੀਂ ਹੁੰਦਾ ਉਹਦੇ ਚ। ਬਿਲਕੁਲ। ਔਰ ਸਾਨੂੰ ਖੁਦ ਪਤਾ ਵੀ ਹੁੰਦਾ, ਲੇਕਿਨ ਤੁਸੀਂ ਨਾ ਇਹ ਵੀ ਸਬਰ ਹੈਗਾ, ਉਹਦੀ ਗੱਲ ਤੇ ਵੀ ਸਬਰ ਕਰ ਦਿੰਦੇ ਹੋ। ਬਿਲਕੁਲ ਇਹੀ ਗੱਲ ਹੈ। ਰੱਬ ਸੋਹਣਾ ਤੁਹਾਨੂੰ ਸਲਾਮਤ ਰੱਖੇ, ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਔਰ ਬਹੁਤ ਸਾਰੇ ਹਿੰਮਤ, ਹੌਸਲਾ। ਇਹਦੇ ਨਾਲ ਮੇਰਾ ਬੜਾ ਰਿਸ਼ਤਾ ਹੈਗਾ, ਰੇਡੀਓ ਨਾਲ ਮੇਰਾ ਬੜਾ ਰਿਸ਼ਤਾ ਹੈ, ਰੇਡੀਓ ਨਾਲ ਬੜੇ ਪਿਆਰੇ ਰਿਸ਼ਤੇ ਬਣਦੇ ਨੇ, ਔਰ ਐਸੇ ਰਿਸ਼ਤੇ ਬਣਦੇ ਨੇ ਯਕੀਨ ਕਰੋ ਕਿ ਜਿਨ੍ਹਾਂ ਨੂੰ ਨਾ ਅਸੀਂ ਤੱਕਿਆ ਕਦੀ ਨਹੀਂ ਹੁੰਦਾ, ਲੇਕਿਨ ਅੰਦਰ ਦੀ ਜਿਹੜੀ ਹੈਗੀ ਨਾ ਅੱਖ, ਉਹਦੇ ਨਾਲ ਅਸੀਂ ਉਹਨਾਂ ਨੂੰ ਜ਼ਰੂਰ ਤੱਕਦੇ ਹਾਂ। ਅੱਛਾ ਕੌਣ ਹੈ, ਬੁਰਾ ਕੌਣ ਹੈ, ਇਹ ਸਾਨੂੰ ਪਤਾ ਹੁੰਦਾ। ਬਿਲਕੁਲ ਸਹੀ। ਬੇਸ਼ੱਕ ਜ਼ਰੂਰੀ ਨਹੀਂ ਹੈ ਕਿ ਇੱਥੇ ਆ ਕੇ ਤੁਸੀਂ ਉਹ ਗੱਲ ਕਰੋ ਕਿ ਬੜੇ ਮੈਂ ਅੱਛਾ ਇਹ ਉਹ, ਲੇਕਿਨ ਇਹ ਗੱਲ ਸਾਨੂੰ ਪਤਾ ਹੁੰਦੀ ਹੈ ਕਿ ਉਹ ਕੌਣ ਸਹੀ ਹੈ, ਕੌਣ ਨਹੀਂ ਸਹੀ, ਠੀਕ ਹੈ ਨਾ। ਇੰਨੀ ਸੈਂਸ ਅੱਲਾਹ ਤਾਲਾ ਨੇ ਦਿੱਤੀ ਹੈ, ਜੀ ਬਿਲਕੁਲ ਐਸੇ ਸੂਝਵਾਨ ਦਿੱਤੀ ਹੈ ਨਾ ਸਾਨੂੰ। ਅਗਲੇ ਦੀ ਗੱਲ ਜਿਹੜੀ ਉਹਦਾ ਆਇਨਾ ਹੁੰਦੀ ਹੈ, ਉਹ ਜੋ ਗੱਲ ਕਰ ਰਿਹਾ ਹੁੰਦਾ ਹੈ, ਉਹਦੇ ਵਿੱਚ ਤੁਹਾਨੂੰ ਉਹਦਾ ਰੂਪ ਦਿਸ ਰਿਹਾ ਹੁੰਦਾ। ਅਸੀਂ ਤੁਹਾਡੇ ਤੋਂ ਯੂਸਫ ਜੀ ਆਪਣੇ ਸੁਣਨ ਵਾਲਿਆਂ ਤੋਂ ਤੇ ਤੁਸੀਂ ਆਂਦੇ ਹੋ, ਅਸੀਂ ਤੁਹਾਡੇ ਤੋਂ ਸਾਰਿਆਂ ਨੂੰ ਬਹੁਤ ਜ਼ਿਆਦਾ ਸਾਨੂੰ ਪਿਆਰ ਹੈ, ਕਿਉਂਕਿ ਇਹ ਸਾਡੇ ਘਰ ਦੇ ਜੀ ਨੇ। ਜੀ ਬਿਲਕੁਲ। ਅਸੀਂ ਇੱਥੇ ਆਉਣ ਤੋਂ ਬਗੈਰ ਅਸੀਂ ਕਿਤੇ ਹੋਰ ਜਾ ਹੀ ਨਹੀਂ ਸਕਦੇ। ਇਸੇ ਤਰ੍ਹਾਂ ਠੀਕ ਹੈ। ਔਰ ਅਸੀਂ ਸਭ ਵਾਸਤੇ ਦੁਆ ਕਰਨੇ ਕਿ ਪਰਵਰਦੀਗਾਰ ਸਭ ਨੂੰ ਸਲਾਮਤ ਰੱਖੇ, ਕਿਸੇ ਦਾ ਮੁਹਤਾਜ ਨਾ ਰੱਖੇ। ਔਰ ਹਰ ਵੇਲੇ ਮੈਂ ਇੱਕ ਗੱਲ ਕਰਨੀ ਹੁੰਦੀ ਆ ਲਾਸਟ ਤੇ ਸਭ ਨੂੰ, ਰੇਡੀਓ ਤੇ ਮੈਂ ਕਦੀ ਨਹੀਂ ਕੀਤੀ, ਅੱਜ ਇਹ ਵੀ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਣੀ ਹੈ ਕਿ ਜਦੋਂ ਮੈਂ ਲਾਸਟ ਲਫ਼ਜ਼ ਕਹਿੰਦੀ ਮੈਂ ਕਹਿੰਦੀ ਹਾਂ, ਅੱਲਾਹ ਤਾਲਾ ਤੈਨੂੰ ਕਿਸਨਾ ਮੁਹਤਾਜ ਨਾ करे, याद करते रहना, याद आते रहना। वाह जी वाह, बहुत मेहरबानी, सलामत रहो। सलामत रहो तुसी, सब वास्ते बहुत दुआवां। अल्लाह हाफिज़। अल्लाह हाफिज़। निकत सईद ਦਾ ਸਾਡੇ ਨਾਲ ਇੱਕ ਬੜਾ ਪਿਆਰਾ ਜਿਹਾ ਅਹਿਸਾਸ, ਬਹੁਤ ਮੁਹੱਬਤ, ਔਰ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਔਰ ਰੱਬ ਸੋਹਣਾ ਇਹਨਾਂ ਨੂੰ ਸ਼ਾਦ ਆਬਾਦ ਰੱਖੇ, तमाम दुख और आफात तो महफूज रखे, कुल दा भला ते कुल दी खैर।
ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਅਸੀਂ ਇੱਕ ਐਸਾ ਰੰਗ ਸਾਰਿਆਂ ਦੇ ਨਾਵੇਂ ਰੰਗ ਸੁਣ ਕੇ ਅਤੇ ਅੰਦਰ ਦੀ ਗੱਲ ਬਾਰੇ ਕੁਛ ਖਿਆਲਾਤ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਗੱਲ ਕਰ ਰਹੇ ਅਸੀਂ ਕਿ ਅੰਦਰ ਦੀ ਗੱਲ ਕੀ ਹੈ ਅਤੇ ਅੰਦਰ ਦੀ ਗੱਲ ਨੂੰ ਤੁਸੀਂ ਬਾਹਰ ਕਿਉਂ ਨਹੀਂ ਲਿਆਉਂਦੇ? ਅਗਰ ਨਹੀਂ ਲਿਆਉਂਦੇ ਤਾਂ ਕੀ ਵਜ੍ਹਾ ਹੈ? ਬਾਹਰ ਲਿਆਉਣਾ ਚਾਹੀਦਾ। अस्सलाम वालेकुम। वालेकुम अस्सलाम रहमतुल्लाहि व बरकातहू। जनाब अली सर खालिद बदत कर रहे हैं शाहबाग जी, बिस्मिल्लाह जी। खैर हो सर, खैर हो। सबसे पहले सर ये दुआ कि अल्लाह ताला तमाम बीमारां में शिफाए कामिला आजिला अता फरमाए, आमीन। कि जिन्ने भी इस दुनिया में तशरीफ ला जा चुके हैं अल्लाह ताला उन्हें दर्जात में बुलंद फरमाए, उन्हें बेहतरीन कब्र की आमीन आमीन। सर मोस्ट बर्निंग इशू जी इंग्लिश की हो गया, यानी टहक का अंदर अग ला देने वाला इशू सर अज का जेड़ा सरनामा दिखी है। हाँ हाँ अंदर भी गा जी वैसे शुरू सर अंदर भी मुख्तलिफ किस्म के होंगे ने ना सर। हाँ हाँ टाइम लाने यानी जिवें तुसीं शुरू जी फरमांदे हो कि लाई लग मोमन दे कोलों खोजी काफर चंगा। जी बिल्कुल इसी तरह लाई लग दा भी ते अंदर हुंदा ते खोजी दा भी अंदर हुंदा। बिल्कुल होंदा। इस तरह ही सर ये अपनी अपनी सोच की गल है, मगर ਉਹਦੇ ਤੇ ਸਾਨੂੰ गौर जरूर करना चाहिए। ठीक है ठीक है। ਹੁਣ ਅੰਦਰ ਜਿਹੜੀ ਅੰਦਰ ਤੇ ਸਰ ਜਿਹੜਾ ਸੋਚਣ ਵਾਲਾ ਬੰਦਾ ਹੈ ਨਾ, ਜਿਹੜਾ ਕਾਲਨਾ ਕਰਨ ਵਾਲਾ ਹੈ, ਜਿਹੜਾ ਕਿ ਨਾਲੀ ਦਾ ਖੋਜ ਕਰਨ ਵਾਲਾ ਹੈ, ਉਹਦੇ ਅੰਦਰ ਤੇ ਅਲਾਓ ਪਾਤਰੇ ਹੁੰਦੇ ਨੇ ਸਰ, ਉਹਦੇ ਅੰਦਰ ਤੇ ਭਾਂਬੜ ਮੱਚੇ ਹੁੰਦੇ ਨੇ ਜੀ। ਉਹ ਇੱਕ ਪਾਸੇ ਉਹਨੂੰ ਖਿਆਲ ਆ ਜਾਂਦਾ ਕਿ ਮੁੱਲਾ ਤੇ ਮੁਸ਼ਾਲਚੀ ਦੋਵੇਂ ਇੱਕੋ ਚੀਜ਼ ਲੋਕਾਂ ਕਰਨ ਚਾਨਣਾ ਤੇ ਆਪ ਹਨੇਰੇ ਨਿੱਤ। ਇੱਕ ਪਾਸੇ ਉਹਨੂੰ ਖਿਆਲ ਆ ਜਾਂਦਾ ਕਿ ਰੱਬੀ ਜ਼ਦਨੀ ਇਲਮਾ, ਤੇ ਦੂਜੇ ਪਾਸੇ ਖਿਆਲ ਆ ਜਾਂਦਾ ਹੈ ਕਿ ਇਲਮੋਂ ਬਸ ਕਰੀਓ ਯਾਰ। ਹਾਂ 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 ਕਿੱਥੇ ਜਾਵੇ? ਹਾਂ ਸਹੀ। ਐਵੇਂ ਮੱਥਾ ਜ਼ਮੀਨ ਤੇ ਸਾਈ ਦਾ ਹਾਂ ਲਿਖਾ ਮੈਂ ਰਾਬ ਦਹਾਈ ਦਾ। ਹਾਂ ਦੂਸਰੇ ਪਾਸੇ ਮੈਂ ਸਤਾਈ ਕੀ ਨਾਲ ਇਹਦਾ ਮੈਨੂੰ ਸਤਾਈ ਗੁਣਾ ਨੂੰ ਮਿਲਦੇ ਨੇ। ਆਹੋ ਸੌਦੇਬਾਜ਼ੀਆਂ ਰੱਬ ਦੀ ਦਾਤ ਨਾਲ ਨਹੀਂ ਮੈਂ ਸੌਦੇਬਾਜ਼ੀਆਂ ਕਰਨਾ ਪਿਆ, ਉਹ ਵੀ ਤਾਂ ਮੇਰੇ ਅੰਦਰ ਦੀ ਗੱਲ ਹੈ ਨਾ ਸਰ। ਸਹੀ ਹੈ ਠੀਕ ਹੈ। ਦੁਨੀਆਦਾਰੀ ਤੇ ਨਹੀਂ ਨਾ ਹੀ ਸਰ, ਉਹ ਮਾਲਕ ਹੈ, ਉਹ ਅਸੀਂ ਉਹਦੇ ਨਾਲ ਸੌਦੇਬਾਜ਼ੀਆਂ ਕਰਨ ਲੱਗ ਪੈਂਦੇ, ਅਸੀਂ ਅਸਲ ਪਾਸੇ ਆ ਜਾਈਏ ਸਰ। ਆਹੋ ਅਸੀਂ ਤਾਂ 420 ਕਰਨੇ ਆ ਨਾ ਉਹਦੇ ਨਾਲ ਸਰ। ਹਰ ਕੰਮ ਹੀ ਜਿਹੜਾ ਨਾ, ਹਰ ਕੰਮ ਹੀ 2 ਨੰਬਰ ਹੈ ਸਰ, ਹਰ ਕੰਮ ਹੀ 2 ਨੰਬਰ ਹੈ। ਟੂ ਬੀ ਵੈਰੀ ਫਰੈਂਕਲੀ ਜਿਹੜਾ ਮਰਜ਼ੀ ਮੇਰੇ ਤੋਂ ਫਤਵਾ ਲਾ ਦਿਓ, ਜੋ ਮਰਜ਼ੀ ਕਰ। ਨਹੀਂ, 1 ਨੰਬਰ ਤੇ ਰੱਬ ਦੀ ਜ਼ਾਤ। ਸਾਡੀ ਇਬਾਦਤ ਵੀ 2 ਨੰਬਰ। ਅਸੀਂ ਇਬਾਦਤ ਵੀ ਜਿਹੜੀ ਲਾਲਚ ਚ ਕਰਨਾ ਕਿ ਜੀ ਕਿਸੇ ਨਾਲ ਦੀ ਹਿੰਮਤ ਸਮਝ ਕੇ ਜਾਂ ਉਹਦੀ ਪਰਤ ਸਮਝ ਕੇ ਕੀਤੀ, ਅਸੀਂ ਤੇ ਉਰਾਂ ਪਿੱਛੇ ਕਰਨੇ, ਅਸੀਂ ਤੇ ਜੰਨਤ ਪਿੱਛੇ ਕਰਨੇ ਆ 70 ਆਪਣੀ ਇੱਕ ਜਿਹੜੀ ਦੁਨੀਆ ਦੀ ਹੋਰ ਹੈ ਉਹਨੂੰ ਅਸੀਂ ਮਾਰ ਕੇ ਉਹਨੂੰ ਅਜ਼ੀਅਤਾਂ ਦੇ ਕੇ ਥੱਕਦੇ ਨਹੀਂ ਗਏ, ਤੇ 70 ਦੇ ਲਾਲਚ ਪਿੱਛੇ ਜਿਹੜਾ ਅਸੀਂ ਦੇਖੋ ਮੁੱਖੇ ਖਿਲਾਫ ਪਾ ਲੈਂਦੇ। ਤੇ ਉਹ ਵਿਚਾਰੀ ਜਿਹੜੀ ਇੱਥੇ ਇੰਨੀਆਂ ਅਜ਼ੀਅਤਾਂ ਸਹਿੰਦੀ ਏ, ਉਹਦਾ ਮੈਂ ਪੁੱਛਣਾ ਵਾ, ਮੇਰਾ ਸਵਾਲ ਹੈ ਮੇਰੇ ਅੰਦਰ ਦੀ ਇਹ ਗੱਲ ਮੈਂ ਦੱਸਣਾ ਕਿ ਐਡੇ ਵੱਡੇ ਆਲਮ ਐਡੇ ਨੇ, ਤੇ ਉਹ ਜਿਹੜੀ ਮੇਰੀ ਦੁਨੀਆ ਦੀ ਜਿਹੜੀ ਹੂਰ ਹੈ ਉਹਦਾ ਜੰਨਤ ਦੇ ਕੀ ਮੁਕਾਮ ਹੈਗਾ। ਠੀਕ ਹੈ, ਬਿਲਕੁਲ ਸਹੀ ਹੈ। ਮੇਰੇ ਅੰਦਰ ਦੀ ਗੱਲ ਹੈ। ਉਹਨੂੰ ਕੀ ਲੱਭੇਗਾ? ਜੰਨਤ ਤੇ ਸਿਰਫ ਉਹ ਯਾਰ ਜੰਨਤ ਵੀ ਅਸੀਂ ਜਿਹੜੀ ਹੈ ਨਾ ਮਰਦਾਂ ਦੇ, ਜਿਵੇਂ ਮੁਆਸ਼ਰਾ ਸਾਡਾ ਮਰਦਾਂ ਦਾ ਨਾ, ਅਸੀਂ ਜੰਨਤ ਹੀ ਮਰਦਾਂ ਦੀ ਬਣਾ ਛੱਡੀਏ। ਮੇਲ ਸ਼ੌਵਨਿਜ਼ਮ। हाँ जी बिल्कुल सर। सोफे मखमल दे सोफे 70 अज सोचणगे ते खुशी आ जाणगे। मुल्ला दे बंदे हो जिहदे पैरां थल्ले जन्नत है ऐज़ ए मां, ਉਹ ਕਿੱਥੇ ਵੇ ਜੰਨਤ ਦੇ ਵਿੱਚ, ਉਹਦਾ ਵਜੂਦ ਕਿੱਥੇ ਵੇ? ਇਹ ਮੇਰੇ ਅੰਦਰ ਦੀ ਸੋਚ ਹੈ ਸਰ, ਇਹ ਮੇਰੇ ਅੰਦਰ ਦੀ ਗੱਲ ਹੈ। ਇਹ ਮੇਰੇ ਅੰਦਰ ਦੀ ਗੱਲ ਹੈ ਕਿ ਬਾਬਾ ਸੱਚ ਕਹਿੰਦਾ ਸੀ ਜੋ ਉਹਨੂੰ ਕਿਉਂ ਨਹੀਂ ਦਫਨ ਕਰਨ ਦਿੱਤਾ ਕਸੂਰ ਦੀ ਹੱਦ ਦੇ ਅੰਦਰ। ਸਹੀ। मतलब चौक विच पूरा हफ्ता लाश पई रही, मुझसे बुल्ले शाह 7 दिन लाश पई रही है सर, 7 दिन लाश पई रही है। ਅੱਜ ਮੈਂ ਸਰ ਮਤਲਬ ਸਵੇਰ ਨੂੰ ਫੇਸਬੁੱਕ ਦੇ ਉੱਤੇ ਉਹਦਾ ਬਾਬਾ ਨੇ ਇਕਰਾਮ ਕਰਨਾ ਤੇ ਮੈਨੂੰ 5 ਲਾਈਕ ਮਿਲਦੀਆਂ ਨੇ, ਜਦ ਕਿ ਵਲਗਰ ਦੀ ਤਸਵੀਰ ਦੇ ਉੱਤੇ ਹਜ਼ਾਰਾਂ ਮਤਲਬ ਲਾਈਕ ਮਿਲੀਆਂ ਹੁੰਦੀਆਂ ਨੇ। ਇਹ ਵੀ ਅੰਦਰ ਹੈ ਅੰਦਰ ਹੈ ਨਾ, ਕਿਉਂ ਨਹੀਂ ਅੰਦਰ ਹੈਗਾ? ਮੈਂ ਜਿਸਲੇ ਕਹਿਣਾ ਵਾ ਕਿ ਕਈ ਵਾਰੀ ਸ਼ੋਅ ਦੇ ਬੰਦ ਦਰਅਸਲ ਗੱਲ ਹੈ ਕਿ ਸਰ ਗੱਲ ਹੈ ਵੀ ਮੈਂ ਵੀ ਮੁਨਾਫਿਕ ਹੈਗਾ ਵਾਂ, ਸੱਚੀ ਗੱਲ ਹੈ। बददियानत लफ्ज बहुत छोटा है, हकीकतन बाजवा साहब ने बददियानत किया, बददियानती बहुत लफ्ज छोटा है, बददियानत बख्शिया जा सकता है यार। मुनाफिक देखो सर, ये मैं सच्ची गल मैनू पता है, मैं दसदा नहीं चाहता की है मैं सर। सही कुरान
ਨਬੀ ਅੱਜ ਮੈਨੂੰ ਵੀ ਨਾਲ ਹੀ ਦਾ ਮੁਖਤਲਿਫ ਮੇਰੇ ਉੱਤੇ ਸਬਜ਼ ਪਗੜੀ ਹੈ, ਮੇਰੇ ਉੱਤੇ ਨਸਵਾਰੀ ਪਗੜੀ ਹੈ, ਮੇਰੀ ਚਿੱਟੀ ਪਗੜੀ ਹੈ, ਮੈਂ ਇਹਦੇ ਪਿੱਛੇ ਨਮਾਜ਼ ਨਹੀਂ ਪੜ੍ਹ ਸਕਦਾ, ਇਹ ਮੈਨੂੰ ਤਾਂ ਕਾਫਰ ਹੋ ਜਾਏਗਾ, ਐਸੇ ਪੜ ਗਿਆ ਜ਼ਮੀਨ ਕੁਛ ਅਰੇ ਕੀ ਹੈ ਮੇਰਾ ਅੰਦਰ ਇਹ ਪੁੱਛਦਾ ਨਾ, ਮੈਨੂੰ ਦੱਸੋ ਕੌਣ ਦੱਸੇਗਾ ਮੈਨੂੰ? ਸਹੀ 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 ਫਿਕਰੀਆ ਦਾ ਸਿਰ ਕਿਉਂ ਆਰਾ ਕਿਉਂ ਚੱਲਿਆ ਸੀ? ਨਬੀ ਸੀ, ਜੈਦ ਨਬੀ ਸੀ, ਕੀ ਹੋਇਆ ਸੀ, ਕਿਉਂ ਹੋਇਆ ਸੀ? ਅੱਲਾਹ ਤਾਲਾ ਜ਼ਾਲਮ ਬੰਦੇ ਲਈ ਨਹੀਂ ਹੈਗਾ ਤੇ ਉਹ ਤੇ ਜੈਦ ਨਬੀ ਸੀ ਨਾ ਸਰ, ਮੇਰੇ ਅੰਦਰ ਦੀ ਗੱਲ ਨਹੀਂ। ਜੈਦ ਦਾ ਸਿਰ ਲਾ ਕੇ ਪਲੇਟ ਕਿਉਂ ਪੇਸ਼ ਕੀਤਾ ਗਿਆ ਸੀ ਦੱਸੋ? ਸਹੀ ਯੂਨਸ ਹੈ, ਅਗਰ ਯੂਨਸ ਅਲੈਹਿਸਸਲਾਮ ਜੈਦ ਨਬੀ ਨੇ ਮੱਛੀ ਦੇ ਪੇਟ ਵਿੱਚ ਰਹਿੰਦੇ ਨੇ, ਕੀ ਵਜ੍ਹਾ ਸੀ ਦੱਸੋ? ਮੇਰੇ ਅੰਦਰ ਦੀ ਗੱਲ ਹੈ, ਰੱਬ ਜ਼ਾਲਮ ਨਹੀਂ ਹੈਗਾ। ਮੈਂ ਕਹਿੰਦਾ ਕਿ ਉਹ ਇਨਸਾਨ, ਆਮ ਇਨਸਾਨ ਜਿਹੜਾ ਉਹਦੀ ਐਸਨ ਤਖਲੀਕ ਹੈ, ਜਿਹੜਾ ਨਬੀ ਹੋਵੇ ਉਹ ਤੇ ਐਸਨ ਵੀ ਮਤਲਬ ਹੁੰਦਾ ਨਾ ਜੀ, ਐਸਨਾਂ ਦੇ ਵਿੱਚੋਂ ਵੀ ਐਸਨ ਜਿਹੜਾ ਆਲਾ ਤੋਂ ਆਲਾ ਕਹਿ ਲਓ, ਆਲਾ ਤਰੀਨ, ਆਲਾ ਯਾਰ ਉਸ ਤੋਂ ਆਲਾ ਹੋ ਨਹੀਂ ਸਕਦਾ ਨਾ ਸਰ। ਫਿਰ ਕੀ ਵਜ੍ਹਾ ਹੈ? ਮੈਂ ਪੁੱਛਣਾ ਚਾਹੁੰਦਾ ਵਾਂ ਅੰਦਰ ਦੀਆਂ ਗੱਲਾਂ ਜਿਹੜੀਆਂ ਨੇ ਨਾ ਸਰ। ਮੈਂ ਹੁਣ ਵੇਖੋ ਕਿ ਇੱਕ ਗੱਲ ਹੈ, ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ ਔਰ ਬਹੁਤ ਸਾਰੇ ਕੁਐਸਚਨ ਰੇਜ਼ ਕੀਤੇ ਨੇ, ਬਹੁਤ ਸਾਰੇ ਸਵਾਲਾਤ ਉਠਾਏ ਨੇ। ਮੈਂ ਇਹ ਤਾਂ ਕਹਿ ਸਕਦਾ ਕਿ WhatsApp ਉਹ ਇਕੱਲਿਆਂ ਬਹਿ ਕੇ ਗੱਲ ਕਰਾਂਗੇ, ਲੇਕਿਨ ਮੇਰਾ ਵੀ ਅੰਦਰ ਵੇਖੋ ਇਹ ਚੀਜ਼ ਜਿਹੜੀ ਪਹਿਲੇ ਅਸੀਂ ਗੱਲ ਕੀਤੀ ਕਿ ਮੁਨਾਫਕਤ ਦੀ ਮਾਮਲਾਤ ਨੇ, ਕਿ ਸਾਡੇ ਆਪਣੇ ਵੀ ਬਹੁਤ ਸਾਰੇ ਐਸੇ ਮਸਲੇ ਮਸਾਇਲ ਹੁੰਦੇ ਨੇ ਕਿ ਅਸੀਂ ਕੁਝ ਗੱਲਾਂ ਨਹੀਂ ਕਰ ਸਕਦੇ। ਐਸਾ ਹੀ ਹੈ, ਇੰਝ ਹੀ ਹੈ ਨਾ, ਠੀਕ ਹੈ। ਅੱਛਾ, ਇੱਕ ਇਹ ਵੀ ਗੱਲ ਹੈ ਜੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲੋਕ ਭਲੇ ਦੀਆਂ ਹੁੰਦੀਆਂ ਨੇ, ਸਾਨੂੰ ਕਿਸੇ ਔਕੜ ਵਿੱਚ ਪੈ ਕੇ ਵੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਇਨਸਾਨੀਅਤ ਦੀ ਫਲਾਹ ਹੈ। ਅੱਛਾ, ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਇਲਮ ਦੋਸਤ ਜ਼ਰੂਰ ਹੁੰਦੀਆਂ ਨੇ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਆਗਾਹ ਕਰ ਰਹੀਆਂ ਹੁੰਦੀਆਂ, ਲੇਕਿਨ ਉਹਨਾਂ ਦਾ ਨਫਾ ਨੁਕਸਾਨ ਕੋਈ ਨਹੀਂ ਹੁੰਦਾ। ਠੀਕ ਹੈ, ਯਾਨੀ ਉਹ ਕਰਨ ਦੇ ਵਿੱਚ ਨਾ ਤੇ ਕੋਈ ਨੁਕਸਾਨ ਹੈ ਕਿਸੇ ਨੂੰ, ਅਗਰ ਉਹ ਦੱਸ ਦਿੱਤਾ ਜਾਵੇ ਕਿ ਜੀ ਇਹ ਵੇਖੋ ਐਡਾ ਵੱਡਾ ਬਲੰਡਰ ਇਹ ਹੋ ਗਿਆ, ਇਸ ਤਰ੍ਹਾਂ ਹੋ ਰਿਹਾ, ਉਹਦਾ ਕਿਸੇ ਨੂੰ ਕੋਈ ਉਹ ਮਤਲਬ ਕਿ ਇਹ ਤਾਂ ਹੋ ਜਾਏਗਾ ਕਿ ਉਹਦੇ ਕੋਲ ਨੌਲੇਜ ਆ ਜਾਏਗਾ, ਲੇਕਿਨ ਉਹਦੇ ਨਾਲ ਨਾ ਤੇ ਨਫਾ ਨਾ ਨੁਕਸਾਨ ਹੈ। ਕੁਝ ਐਸੀਆਂ ਚੀਜ਼ਾਂ ਜਿਹੜੀਆਂ ਕਿ ਕੁਦਰਤ ਨੇ, ਰੱਬ ਨੇ ਇੱਕ ਇਨਸਾਨਾਂ 'ਤੇ ਵਧੀਅਤ ਕੀਤੀਆਂ, ਇਨਸਾਨਾਂ ਤੱਕ ਪਹੁੰਚਾਈਆਂ, ਔਰ ਉਹ तमाम ਚੀਜ਼ਾਂ ਜਿਹੜੀਆਂ ਉਹਨਾਂ ਦੇ ਫਰਾਈਜ਼ ਵਿੱਚ ਸ਼ਾਮਲ ਹੋ ਗਈਆਂ ਕਿ ਉਹਨਾਂ ਨੇ ਅੱਗੇ ਪਹੁੰਚਾਉਣੀਆਂ ਨੇ। ਠੀਕ ਹੈ ਨਾ? ਅੱਛਾ, ਹੁਣ ਇਹ ਸਾਰੀ ਹੋ ਗਈ ਲੋਕ ਭਲੇ ਦੀ ਗੱਲ। ਜਿਵੇਂ ਅਸੀਂ ਕਹਿੰਦੇ ਕਿ ਇਲਹਾਮੀ ਜਿਹੜੇ ਮਜ਼ਾਹਿਬ ਨੇ, ਠੀਕ ਹੈ, 1,24,000 ਨਬੀਆਂ ਪੈਗੰਬਰਾਂ ਦਾ ਅਸੀਂ ਜ਼ਿਕਰ ਕਰਨੇ ਆ। ਜਿਹੜੇ ਬਹੁਤ ਵੱਡੇ ਸਕਾਲਰ ਨੇ, ਮਜ਼ਹਬੀ ਸਕਾਲਰ ਨੇ, ਉਹ ਤੇ ਇਹ ਵੀ ਕਹਿੰਦੇ ਨੇ ਕਿ ਜਿਹੜੇ ਇਸ ਧਰਤੀ ਦੇ ਉੱਤੇ ਜਿੰਨੇ ਵੀ ਮਜ਼ਾਹਿਬ ਦੇ ਬਾਨੀ ਸਨ ਉਹ ਵੀ ਤਮਾਮ ਉਹਨਾਂ ਨਬੀਆਂ ਵਿੱਚ ਸ਼ਾਮਲ ਨੇ। ਸਾਡੀ ਕਥਾ ਕਰਾਨੀ ਹੁੰਦੀ, ਕੁਰਾਨ ਕਰੀਮ ਵਿੱਚ 26 ਨਬੀਆਂ ਦੇ ਨਾਂ ਆਏ ਨੇ। ਕੁਰਾਨ ਕਰੀਮ ਵਿੱਚ 26 ਬੜੇ ਵੱਡੇ ਆਲਮ ਹੁੰਦੇ ਨੇ, 26 ਨਬੀਆਂ ਦੇ ਨਾਂ ਆਏ ਨੇ ਤੇ ਕਿਹਾ ਜਾਂਦਾ 1,24,000 ਪੈਗੰਬਰ ਆਏ ਨੇ ਸਰ। ਔਰ ਪੈਗੰਬਰ ਪੈਗਾਮ ਦੇਣ ਵਾਲੇ ਪੈਗੰਬਰ, ਠੀਕ ਹੈ ਨਾ, ਠੀਕ ਹੈ ਨਾ। ਅੱਛਾ, ਉਹ ਜਿੰਨਾ ਵੀ ਜਿਸ ਹਵਾਲੇ ਨਾਲ ਇੱਕ ਸੁਰਤ ਦਾ, ਇੱਕ ਸੋਚ ਦਾ ਪੈਗਾਮ ਦਿੱਤਾ, ਪੈਗੰਬਰ ਤੇ ਹੈ ਨਾ। ਠੀਕ ਹੈ ਨਾ। ਔਰ ਇਹ ਗੱਲ ਬਹੁਤ ਵੱਡੇ ਜਿਹੜੇ ਇਸਲਾਮਿਕ ਸਕਾਲਰ ਨੇ ਉਹ ਕਹਿ ਰਹੇ ਨੇ। ਬਿਲਕੁਲ ਕਹਿੰਦੇ ਨੇ ਸਰ, ਬਿਲਕੁਲ। ਮਗਰ ਗੱਲ ਸਰ ਵਿੱਚ ਉਹ ਕੋਈ ਤਾਂ ਮੈਂ ਗੁਜ਼ਾਰਿਸ਼ ਕੀ ਕਰ ਰਿਹਾ ਵਾਂ, ਉਹ ਉਹਨਾਂ ਦੇ ਅੰਦਰ ਦੀ ਗੱਲ ਹੈ ਤੇ ਜਿਨ੍ਹਾਂ ਦੇ ਅੰਦਰ ਦੀ ਗੱਲ ਹੀ ਮੁਨਾਫਕਤ ਹੈ, ਉਹਨਾਂ ਨੇ ਤੇ ਉਹਨਾਂ ਦੇ ਉੱਤੇ ਵੀ ਦੇਖਿਆ ਦੀਵਾਰਾਂ ਦੇ ਉੱਤੇ ਲਾਤਾ ਸੀ ਕਿ ਇਸ ਤਰ੍ਹਾਂ ਤੇ ਇਸ ਤਰ੍ਹਾਂ। ਮਤਲਬ ਕਬੂਲੀਅਤ ਨਹੀਂ ਹੈ। ਵੇਖੋ ਅਸੀਂ ਬਰਦਾਸ਼ਤ ਹਾਂ ਰੱਬ ਦੀ ਅਤਾ ਹੈ ਨਾ ਸਰ, ਰੱਬ ਦੀ ਅਤਾ ਹੈ, ਮਗਰ ਸਾਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ ਸਰ। ਲਾਈ ਲੱਗ ਮੁਹੰਮਦ ਦੇ ਕੋਲੋਂ ਖੋਜੀ ਕਾਫਰ ਚੰਗਾ ਸਰ, ਮਤਲਬ ਉਹ ਵੀ ਖੋਜ ਕਰਦਾ ਲੱਭ ਪੈਂਦਾ ਨਾ, ਹੱਥ ਨੂੰ ਲੱਭ ਕੇ ਤੇ ਉਹ ਆ ਜਾਂਦਾ। ਇੰਜੀ ਹੈ, ਬਿਲਕੁਲ ਠੀਕ, ਲਾਈਨ ਦੇ ਉੱਤੇ ਆ ਜਾਂਦਾ। ਤੇ ਸਾਨੂੰ ਆਪਣੇ ਅੰਦਰ ਦੇਖੋ, ਅੰਦਰ ਜਿਹੜਾ ਨਾ ਉਹ ਅੰਦਰ ਤੇ ਸਰ ਜਿਹੜਾ ਸੋਚਣ ਵਾਲਾ ਬੰਦਾ ਨਾ, ਲਾਈ ਲੱਗ ਨਾ ਹੋਵੇ, ਮਤਲਬ ਲਾਈ ਲੱਗ ਵੀ ਜਰਾ ਕੋਸ਼ਿਸ਼ ਕਰੇ ਉਹ ਨਿਕਲੇ ਉਸ ਆਪਣੇ ਉਸ ਬੋਲ ਦੇ ਚੋਂ ਬਾਹਰ ਨਿਕਲੇ। ਠੀਕ ਹੋ ਗਿਆ। ਉਹ ਉਹਨਾਂ ਚਿਰ ਨਹੀਂ ਨਿਕਲ ਸਕਦਾ ਜਿੰਨਾ ਚਿਰ ਕੋਸ਼ਿਸ਼ ਨਹੀਂ ਕਰੇਗਾ, ਇਸਤਕਾਮਤ ਜਿਹੜੀ ਹੈ ਅੰਦਰ ਦੀ ਪੱਕੇ ਪੈਰੀ, ਹਾਂਜੀ ਪੱਕੇ ਪੈਰੀ ਨਹੀਂ ਖਲੋਏਗਾ ਔਰ ਕੁਝ ਹੌਸਲਾ ਨਹੀਂ ਪੈਦਾ ਕਰੇਗਾ ਆਪਣੇ ਉਹਨਾਂ ਚਿਰ। ਸਰ ਬਹੁਤ ਕੁਛ ਐਸਾ ਕਰਨਾ, ਮਗਰ ਫੇਰ ਵੀ ਉਹੀ ਗੱਲ ਹੈ ਨਾ, ਡਰਨਾ ਜੀਣਾ ਚਾਹਨਾ। जियो हज़ारों साल जनाब। अल्लाह बहुत मेहरबानी, थैंक यू जी, अल्लाह हाफिज़। जनाब मोहतरम खालिद भट्ट साहब, हमेश वांग एक ऐसा रंग, ऐसे अंदाज ਵਿੱਚ गुफ्तगू, ऐसे मौजूआत ਜਿਹੜੇ बहुत तवज्जो तलब ने,
ਔਰ ਜਿਨ੍ਹਾਂ ਵਾਸਤੇ ਸਾਨੂੰ ਸੋਚਣਾ ਚਾਹੀਦਾ ਹੈ, ਜਿਨ੍ਹਾਂ 'ਤੇ ਗੱਲ ਕਰਨੀ ਚਾਹੀਦੀ ਹੈ, ਔਰ ਗੱਲ ਕਰਨੀ ਪੈਗੀ। ਨਾ ਕਰਾਂਗੇ ਤੇ ਬਹੁਤ ਪਿੱਛੇ ਰਹਿ ਜਾਵਾਂਗੇ। ਇੱਕ ਰੰਗ ਸੁਣ ਲਈਏ, ਫਿਰ ਗੱਲਾਂ ਬਾਤਾਂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਤੁਹਾਡੀਆਂ ਮੁਹੱਬਤਾਂ ਔਰ ਪਿਆਰ ਦਾ ਸਾਥ। ਅੰਦਰ ਦੀ ਗੱਲ। अस्सलाम वालेकुम। हेलो हेलो, अस्सलाम वालेकुम जी। वालेकुम अस्सलाम ਕੁਰਤਲਨ ਗੱਲ ਕਰ ਰਹੀ ਹਾਂ जी। कुरुतलन ਸਰ, ਮੈਂ ਤੁਹਾਡੇ ਟੌਪਿਕ ਦੇ ਬਾਰੇ ਵਿੱਚ ਇਹ ਕਹਾਂਗੀ हाँ ਕਿ ਤੁਸੀਂ ਕਹਿ ਰਹੇ ਹੋ ਅੰਦਰ ਦੀ ਗੱਲ। जी। ਬੇਸਿਕਲੀ ਮਤਲਬ ਕਿ ਅੰਦਰ ਦੀ ਸਫਾਈ। अच्छा। ਇਨਸਾਨ ਜਿਹੜਾ ਹੈ ਉਹ ਆਪਣੀ ਬੋਡੀ ਇਤਵਾਮ ਕਰਦਾ ਹੈ, ਬਾਥ ਲੈਂਦਾ ਹੈ, हाँ ਇਸੇ ਤਰ੍ਹਾਂ ਅੰਦਰ ਦੀ ਸਫਾਈ ਵੀ ਬੇਸਿਕਲੀ ਹੋਣੀ ਚਾਹੀਦੀ ਹੈ। ठीक है। ਤੇ ਗੱਲ ਕਿੱਧਰ ਗਈ? ਸਫਾਈ ਤੇ ਹੋ ਗਈ, ਚਲੋ ਗੱਲ ਅਸੀਂ ਗੱਲ ਕਰ ਰਹੇ ਹਾਂ, ਸਫਾਈ ਹੋਏਗੀ, ਚਲੋ ਅੱਛੀ ਗੱਲ ਆਏਗੀ। ਨਹੀਂ ਨਾ, ਦੇਖੋ ਨਾ, ਬੰਦਾ ਚੰਗਾ ਸੋਚੇਗਾ ਤੇ ਚੰਗੀ ਗੱਲ ਕਰੇਗਾ ਨਾ। ਠੀਕ ਹੈ। ਵਰਨਾ ਤੇ ਮਤਲਬ ਕਿ ਮਤਲਬ ਅਸੀਂ ਫਿਰ ਉਹੀ ਨਾ ਕਿ ਜਿਸ ਤਰ੍ਹਾਂ ਗੀਬਤ ਹੋਈ, ਜਿਸ ਤਰ੍ਹਾਂ ਚੁਗਲੀ ਹੋਈ, ਉਸ ਤਰ੍ਹਾਂ ਦੀ ਗੱਲਾਂ ਕਰਦੇ ਰਹਿਣਗੇ ਨਾ। ਬੁਰਾ ਸੋਚਣਗੇ ਤੇ ਬੁਰਾ ਹੀ ਕੰਮ ਕਰਨਗੇ ਨਾ। ਹਾਂ। ਅੱਛਾ। ਮੇਰਾ ਪੁਆਇੰਟ ਆਫ ਵਿਊ ਤੇ ਇਹੀ ਹੈ ਕਿ ਬੰਦੇ ਨੂੰ ਬੇਸਿਕਲੀ ਚੰਗਾ ਸੋਚਣਾ ਚਾਹੀਦਾ ਤੇ ਚੰਗਾ ਹੀ ਕਰਨਾ ਚਾਹੀਦਾ। ਉਹ ਤੇ ਸਾਰੇ ਹੀ ਵੇਖੋ ਕੁਰਤਲਨ, ਇਹ ਤੇ ਇੱਕ ਸਿੱਧੀ ਗੱਲ ਹੈ ਕਿ ਬੰਦੇ ਨੂੰ ਚੰਗਾ ਸੋਚਣਾ ਚਾਹੀਦਾ। ਕਿਹੜਾ ਬੰਦਾ ਕਹੇਗਾ ਕਿ ਚੰਗਾ ਨਹੀਂ ਸੋਚਣਾ ਚਾਹੀਦਾ? ਲੇਕਿਨ ਤੁਹਾਡੀ ਜਿਹੜੀ ਅੰਦਰ ਦੀ ਸੋਚ ਹੈ, ਅੰਦਰ ਦੀ ਜਿਹੜੀ ਗੱਲ ਹੈ, ਤੁਸੀਂ ਉਹਨੂੰ ਬਾਹਰ ਕਿਸ ਤਰ੍ਹਾਂ ਲਿਆਉਂਦੇ ਹੋ? ਜਿਹਦੇ ਨਾਲ ਲੋਕ ਭਲਾ ਹੋਵੇ, ਜਿਹਦੇ ਨਾਲ ਲੋਕਾਂ ਦਾ ਫਾਇਦਾ ਹੋਵੇ। ਕਦੀ ਕੋਈ ਐਸੀ ਗੱਲ ਸੋਚੀ? ਸਾਡੀ ਸੋਚ ਜਿਹੜੀ ਹੈ ਚੰਗੀ ਸੋਚ ਦੀ ਗੱਲ ਕਰ ਰਹੀ ਹਾਂ। ਜੀ। ਚੰਗਾ ਸੋਚੋਗੇ ਤਾਂ ਭਲਾ ਕਰੋਗੇ ਨਾ। ਭਲਾ ਹੋ ਤੇ ਕਰ ਭਲਾ। ਵਾਹ, ਆਪਣਾ ਅੰਤ ਭਲੇ ਦਾ ਭਲਾ ਹੈ। ਹਾਂਜੀ, ਭਲਾ ਕਰ ਤੇ ਹੋ ਭਲਾ, ਅੰਤ ਭਲੇ ਦਾ ਭਲਾ। ਤੇ ਇਹ ਚੰਗੀ ਸੋਚ ਬੰਦੇ ਦੇ ਆਪਣੇ ਹੱਥ ਫਸ ਹੁੰਦੀ ਕਿ ਉਹਨੂੰ ਚੰਗਾ ਬਣਾ ਲੈਣਾ, ਜਾਂ ਇਹ ਰੱਬੋਂ ਆ ਜਾਂਦੀ ਹੈ? ਦੁਬਾਰਾ ਰਿਪੀਟ ਕਰਨਾ, ਮੈਨੂੰ ਆਵਾਜ਼ ਨਹੀਂ ਆਉਂਦੀ। ਮੈਂ ਕਿਹਾ ਕੁਦਰਤੀ ਚੰਗੀ ਸੋਚ ਹੋ ਜਾਂਦੀ ਹੈ ਜਾਂ ਬੰਦੇ ਨੂੰ ਆਪ ਕੋਸ਼ਿਸ਼ ਕਰਨੀ ਪੈਂਦੀ ਹੈ ਚੰਗੀ ਸੋਚ ਵਾਸਤੇ? ਨਹੀਂ, ਉਹਦੇ ਵਾਸਤੇ ਸਟਰਗਲ ਕਰਨੀ ਪੈਂਦੀ ਹੈ। ਅੱਛਾ, ਉਹਦਾ ਕੋਈ ਗੁਰ ਦੱਸੋ, ਮਤਲਬ ਕਿਸ ਤਰ੍ਹਾਂ ਸਟਰਗਲ ਕਰੀਏ ਅਸੀਂ ਚੰਗੀ ਸੋਚ ਵਾਸਤੇ? ਚੰਗੀ ਸੋਚ ਵਾਲੇ ਮਤਲਬ ਇਹੀ ਨਾ ਕਿ ਆਪਣੇ ਦਿਲ ਨੂੰ ਸਾਫ਼ ਰੱਖੋ ਨਾ। ਤੇ ਕਿੰਜ ਕਰੀਏ ਸਾਫ਼? ਇਹ ਵੀ ਤੇ ਦੱਸ ਦਿਓ ਨਾ ਕਰਮਾਂ ਵਾਲਿਓ। ਨਹੀਂ, ਮੈਂ ਤਾਂ ਇਹ ਕਹਿੰਦੀ ਹਾਂ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਉਹ ਕਿੰਜ ਕਰੀਏ ਸਾਫ਼? ਬੌਕਰ ਦੱਸੋ, ਪੁਆਰੀ ਦੱਸੋ, ਉਹ ਕਿਹਦੇ ਨਾਲ ਸਾਫ਼ ਕਰਨੀ ਹੈ? ਆਪਣੀ ਸੋਚ ਨਾਲ। ਸੋਚ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ? ਆਪਣੇ ਚੰਗੇ ਅਮਲ ਨਾਲ। ਹਾਂ, ਚੰਗੇ ਅਮਲ ਦੇ ਨਾਲ। ਤੇ ਚੰਗਾ ਅਮਲ ਜਿਹੜਾ ਪਹਿਲੇ ਸੋਚੀਦਾ ਤੇ ਫਿਰ ਅਮਲ ਹੁੰਦਾ ਹੈ, ਅਮਲ ਕਰਕੇ ਨਹੀਂ ਸੋਚੀਦਾ। ਅੱਛਾ, ਚਲੋ ਠੀਕ ਹੈ। ਬਾਕੀ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ ਮੈਂ, ਤੁਹਾਡੀ ਮਤਲਬ ਸੈਟੀਸਫੈਕਸ਼ਨ ਨਹੀਂ ਕਰ ਸਕੀ। ਨਹੀਂ, ਉਹ ਪਰੇਸ਼ਾਨ ਨਹੀਂ ਹੋਣਾ। ਤੁਸੀਂ ਬਿਲਕੁਲ ਅੱਛੀ ਗੱਲ ਕੀਤੀ ਹੈ, ਸੋਹਣੀ ਗੱਲ ਕੀਤੀ ਹੈ। ਬੰਦੀ ਨਹੀਂ ਹੈਗੀ, ਮੈਨੂੰ ਬਾਅਦ ਵਿੱਚ ਮੈਂ ਸਿੱਖਣੇ ਦੇ ਅਮਲ ਤੋਂ ਗੁਜ਼ਰ ਰਹੀ ਹਾਂ। ਹਾਂ, ਸਲਾਮਤ ਰਹੋ, ਬੜੀ ਅੱਛੀ ਗੱਲ ਕੀਤੀ ਹੈ ਤੁਸੀਂ। ਠੀਕ ਹੈ ਨਾ? ਓਕੇ, ਅੱਲਾ ਹਾਫਿਜ਼। ਲੋ ਜੀ, ਕੁਰਤਲਨ ਸਾਡੇ ਨਾਲ, ਔਰ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਸੋਚ ਦਾ ਜਿਹੜਾ ਤਾਇਨ ਹੈ, ਸੋਚ ਦਾ ਜਿਹੜਾ ਮਦਾਰ ਮਰਕਜ਼ ਹੁੰਦਾ ਹੈ, ਉਹਨੂੰ ਅਸੀਂ ਉਹਦੇ ਆਲ ਦੁਆਲ ਨੂੰ ਜਿਹੜਾ ਸਾਫ਼ ਰੱਖਣਾ। ਕੁਦਰਤੁल्ला ਸਾਹਿਬ ਚੰਗਾ ਮੰਗਾ ਤੋਂ ਸਾਡੇ ਨਾਲ ਸਨ, ਔਰ ਤਫੈਲ ਸਾਹਿਬ ਸਨ, ਉਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਸਾਡੇ ਨਾਲ ਸੱਜਣ ਮਿੱਤਰ ਪਿਆਰੇ ਸਾਂਝ ਪਾਉਣਾ ਚਾਹ ਰਹੇ ਨੇ ਮੌਜੂ ਦੇ ਬਾਰੇ। अस्सलाम वालेकुम जी। वालेकुम अस्सलाम जी। इरफान साहब बिस्मिल्लाह, की फरमाओगे? जी, तो थोड़ा उच्ची बोलना है तुसी, जे ते अगर कोई डिस्टर्ब हो रहे ने तुहाडे आले दुआले वाले, फिर बेशक इन्ना की बोलो, लेकिन फिर साडे सुनने वाले नूं आवाज़ नहीं जाएगी, इन्ना आस्ते बोलोगे तो। मेरा सलाम जी। वालेकुम। खुश रखे और सलामत रखे, आमीन। जिस पंजाबी साहब अंदर की गल ये हैगी है मेरे मुताबिक कि जो तुसी किसी नूं दुख च देखते हो, दुख महसूस करते हो, उनके दुख दे शेयर होने की कोशिश करते हो, अंदर की गल तुहानूं दुख शेयर करन ते मजबूर भी करदी है। ठीक है। और फिर जो तुसी ओहदा दुख शेयर कर लेंदे ते तुहानूं तकसीम नहीं होगी। ठीक है। वो सिर्फ गल शेयर करन दे नाल या
ਜੋ ਤੁਹਾਡੀ ਹਿੰਮਤ ਹੈ, ਜੋ ਸੋਰਸਿਸ ਨੇ, ਤੁਸੀਂ ਉਹਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹੋ। ਜੀ ਜੀ, ਆਪਣੇ ਸੋਰਸਿਸ ਦੇ ਨਾਲ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ। ਅੰਦਰ ਦੀ ਗੱਲ ਜਿਹੜੀ ਕਿਸੇ ਨੂੰ ਦੁੱਖ ਔਰ ਤਕਲੀਫ ਚ ਦੇਖਦੇ ਹੋ, ਕਿਸੇ ਨੂੰ ਖੁਸ਼ੀ ਚ ਦੇਖਦੇ ਹੋ, ਠੀਕ ਹੈ, ਔਰ ਜਿਸ ਤਰ੍ਹਾਂ ਆਪਣੀ ਸੋਚ ਦੇ ਮੁਤਾਬਿਕ ਉਹਦੇ ਦੁੱਖ ਔਰ ਖੁਸ਼ੀ ਚ ਸ਼ਰੀਕ ਹੁੰਦੇ ਹੋ, ਉਹ ਅੰਦਰ ਦੀ ਜਿਹੜੀ ਗੱਲ ਤੁਹਾਨੂੰ ਇਹ ਕੰਮ ਕਰਨ ਤੇ ਮਜਬੂਰ ਕਰਦੀ ਹੈ ਕਿ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਵਾ। ਇਹ ਬੰਦਾ ਅੱਜ ਦੁੱਖ ਚ ਤੇ ਮੈਂ ਇਹਦੇ ਦੁੱਖ ਚ ਸ਼ਰੀਕ ਹੋਵਾਂ, ਇਹ ਬੰਦਾ ਖੁਸ਼ੀ ਚ ਤੇ ਮੈਂ ਇਹਦੀ ਖੁਸ਼ੀ ਚ ਸ਼ਰੀਕ ਹੋਵਾਂ। ਔਰ ਅਸੀਂ ਜਿਹੜੀ ਅੰਦਰ ਦੀ ਗੱਲ ਦਾ ਜਿਹੜਾ ਅੰਦਰ ਦੀ ਗੱਲ ਆਪਣੇ ਬਜ਼ੁਰਗਾਂ ਤੋਂ ਵੀ ਲੈ ਸਕਦੇ ਹਾਂ, ਜੋ ਕਿ ਉਹਨਾਂ ਨੇ ਆਪਣੇ ਕਲਾਮ ਦੇ ਜ਼ਰੀਏ। ਠੀਕ ਹੈ, ਠੀਕ ਹੈ, ਆਪਣੀਆਂ ਅੱਛੀਆਂ ਗੱਲਾਂ ਦੇ ਜ਼ਰੀਏ ਸਾਨੂੰ ਦੱਸਣੀਆਂ ਚਾਹੀਦੀਆਂ ਜੀ। ਬਿਲਕੁਲ ਠੀਕ ਹੋ ਗਿਆ, ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਹਾਫਿਜ਼ ਹਾਫਿਜ਼ ਹਾਫਿਜ਼। ਇਰਫਾਨ ਸਾਹਿਬ ਸਨ ਸਾਡੇ ਨਾਲ ਨਿਸ਼ਾਤ ਤੋਂ, ਔਰ ਵੇਖਦੇ ਹਾਂ ਮਿੱਤਰ ਪਿਆਰੇ ਕੀ ਫਰਮਾ ਰਹੇ ਨੇ। अस्सलाम वालेकुम। जी बिस्मिल्लाह। जी तुसी कितने फ़ोन किया है? फ़ोन ते तुसी प्रोग्राम सुन रहे हो? अपना नाम दसो जी, अपना नाम दसो, नाम दसो, नाम दसो जी। अब्दुल रऊफ साहब गल करो। अच्छा नहीं, ये होना नहीं, तुसी अपनी दसो, मतलब तुहाडे अंदर अगर गल है, अल्लाह का नाम जिहड़ा वो तो सारे कहंदे भी ने, लैंदे भी ने, लेकिन ਉਹਦਾ ਇੱਕ ਅੰਦਾਜ਼ ਹੋਰ ਹੁੰਦਾ ਹੈ। ਲੋਕ ਭਲੇ ਦੀ ਗੱਲ ਜਿਹੜੀ ਉਹ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ? ਕੁਝ ਐਸੀਆਂ ਗੱਲਾਂ ਜਿਹੜੀਆਂ ਤੁਸੀਂ ਬਾਹਰ ਕੱਢਣ ਤੋਂ ਉਹਨਾਂ ਨੂੰ ਡਰਦੇ ਹੋ, ਜਾਂ ਤੁਸੀਂ ਉਹਨਾਂ ਤੇ ਅਪਲਾਈ ਨਹੀਂ ਕਰਦੇ, ਇੰਪਲੀਮੈਂਟ ਨਹੀਂ ਕਰਦੇ, ਉਹ ਕਿਹੜੀਆਂ ਗੱਲਾਂ ਨੇ? ਜ਼ਿਕਰ ਹੋਏਗਾ ਅੱਲਾਹ ਦਾ, ਬਾਹਰ ਸੁਨਨਤ ਹੋਏਗੀ ਰਸੂਲ ਦੀ, ਤੇ ਜਿਹੜੀ ਮਖਲੂਕ ਦੀ ਖਿਦਮਤ ਹੋਏਗੀ, ਤੇ ਅੱਲਾਹ ਦੀ ਖੈਰ ਹੀ। ਚਲੋ ਜੀ, ਖੈਰ ਹੋਵੇ ਜਨਾਬ, ਬਹੁਤ ਮਿਹਰਬਾਨੀ, ਸਲਾਮਤ ਰਹੋ। अब रखा। अस्सलाम वालेकुम। हेलो सर जी वालेकुम अस्सलाम। सर मैं अपने अंदर ਦੀ ਗੱਲ ਕਰਨ ਲੱਗਾ जी। अपना नाम दस दिओ पहले। मैं जाना जी तुसी प्रोग्राम शुरू कीते सी ना भगत कबीर साहब ते। जी अपना नाम तो सुनियो, दस दिओ ना प्यारियो। मेरी गल हुई जी, ਤੁਹਾਨੂੰ ਲੱਗੇ ਉਹ ਗੱਲ ਰਹਿ ਗਈ ਸੀ, ਤੁਸੀਂ ਕਰ ਰਹੀ ਹੋ, ਫੈਲ ਬੋਲ ਰਿਹਾ। अच्छा जी जी फरमाओ। ਸਰ ਮੈਂ ਚਾਹਨਾ ਕਿ ਤੁਸੀਂ ਜਿਹੜੇ ਉਹ ਭਗਤ ਕਬੀਰ ਦੇ ਉੱਤੇ ਪ੍ਰੋਗਰਾਮ ਸ਼ੁਰੂ ਕੀਤੇ ਸੀ ਨਾ, ਇਹ ਇਸ ਤਰ੍ਹਾਂ ਦੇ ਕੋਈ ਇਸ ਕਲਾਸਿਕ ਟਾਈਮ ਦੇ ਵਿੱਚ ਇਵੇਂ ਵਲੀਆਂ ਦੇ ਜਿਹੜੇ ਸਾਡੇ ਰੱਬ ਲੋਕ ਨੇ, ਇਹਨਾਂ ਦੇ ਲਈ, ਇਹਨਾਂ ਦੇ ਹਾਲਾਤ ਜ਼ਿੰਦਗੀ ਦੇ ਜਿੰਨੇ ਵੀ ਇਹ ਤੁਸੀਂ ਸ਼ੁਰੂ ਕਰੋ ਬਸ। जी इंशाल्लाह ज़रूर जी, बहुत मेहरबानी, थैंक यू जी, थैंक यू, अल्लाह हाफिज़। अस्सलाम वालेकुम जनाब अली। मैं मुख्तार बोल रहा हूं, लक्ष्मी चौक से ਤੁਹਾਡਾ प्रोग्राम सुन रहे थे, अचानक ही मैं नंबर मिलाया। जी बिस्मिल्लाह जनाब मुख्तार साहब। ਕੀ ਟੌਪਿਕ ਤੱਕ ਹੈ ਜਨਾਬ? टॉपिक है जी, तुसी अंदर दी गल जिहड़ी है ਉਹ ਲੋਕ ਭਲੇ ਦੀ ਗੱਲ, ਅੰਦਰ ਦੀ ਗੱਲ ਹੁੰਦੀ ਕੀ ਹੈ ਪਹਿਲੇ ਤੇ ਇਹ ਦੱਸੋ। ਅੰਦਰ ਦੀ ਗੱਲ ਤੁਸੀਂ ਸਾਫ਼ ਹੋਵੇ ਤਾਂ ਅੰਦਰ ਦੀ ਗੱਲ ਕਿੰਨੀ ਨਿਕਲੇਗੀ? ਜੇ ਅੰਦਰ ਮੈਲੇ ਹੈਗੇ ਤਾਂ ਗੱਲ ਕਿੰਨੀ ਸਾਫ਼ ਹੋਵੇਗੀ? ਅੱਛਾ, ਅੰਦਰ ਪਹਿਲੇ ਮਨ ਸਾਫ਼ ਹੋਣਾ ਚਾਹੀਦਾ, ਜਿਸ ਤਰ੍ਹਾਂ ਅੱਲਾ ਦੇ ਵਲੀ ਹੋਇਆ ਹੋਇਆ ਹੈ, ਅੱਲਾ ਦੇ। ਯਾਨੀ ਕਿ ਤੁਸੀਂ ਪਹਿਲੇ ਸਟੈਪ ਵਿੱਚ ਜਿਹੜੇ ਵਲੀ ਬਣਨਾ ਚਾਹ ਰਹੇ ਹੋ। ਇਹ ਤੁਸੀਂ ਕਿਸ ਮੈਂ ਵਲੀ ਥੋੜੀ ਮਤਲਬ ਨਹੀਂ ਓਹੋ, ਅਸੀਂ ਹਰ ਬੰਦੇ ਦੀ, ਇਹਦਾ ਮਤਲਬ ਹੈ ਕਿ ਸਾਰੇ ਬੰਦਿਆਂ ਦੀ ਮੇਰੀ ਮੁਰਾਦ ਹੈ, ਮੈਂ ਇਹ ਨਹੀਂ ਕਹਿ ਰਿਹਾ। ਹਾਂਜੀ ਤੁਸੀਂ अच्छाई अंदरों बंदा साफ होगा, खुद बहुत अच्छाई निकल आनी है। चलो बहुत मेहरबानी। भला करना ना तो मतलब कि मैं सोचना नहीं मैं भला करना, अगर मैं साफ होगा तो मेरी खुद दिल करके यार साहब मैं भला कर। जी बहुत मेहरबानी मुख्तार साहब जी, बहुत मेहरबानी, थैंक यू जी, अल्लाह हाफिज़, अल्लाह हाफिज़। अस्सलाम वालेकुम। हेलो अस्सलाम वालेकुम। वालेकुम अस्सलाम। और भाई आपका प्रोग्राम बहुत अच्छा है, काफी देर तो प्रोग्राम आपका चलो बहुत मेहरबानी, शुक्रिया। की ना है ਤੁਹਾਡਾ? मेरा नाम है दोस्त मोहम्मद जी। दोस्त मोहम्मद कित्थों आए ने? मैं जी मियां वाले रहने वाला ते लाहौर विच काम करदा जी। अच्छा, मियां वाले कित्थे रहंदे हो? मियां वाली खास शहर है जी। खास शहर च रहंदे हो? शहर मियां वाली। अच्छा 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 जी। ते नहीं केड़े मोहल्ले केड़े रहंदे हो जी? केड़े मोहल्ले विच? खास शहर मियां वाले? मोहल्ला गुवाहाटी। मोहल्ला गुवाहाटी जी। अच्छा अच्छा। ते इतना ही अपना लाहौर दे विच खैर नाल आए हो? लाहौर में ड्यूटी करना, गार्ड की ड्यूटी करना, सारे अपना सदीक सेंटर दे कोलों गुलबर्ग एरिया। अच्छा अच्छा, और सब खैर है ना, ठीक ठाक हो? अल्लाह दा शुक्र है जी, अल्हम्दुलिल्लाह, रब दा बड़ा करम है जी। जेडी तुसी गल कीती अंदर दी जी,
अंदर की गल ये जी कि इंसान अंदर का खुद अगर मैल है तो दूसरे गल क्यों करेगा, वो नहीं करेगा। ठीक है। ये अगर अंदर तो साफ है ना तो उसने कोई डर नहीं, वो गल खुल के करेगा। ठीक है। ये अगर उसने करनी भी है सर तो किसी को अपना मफाद लेगा, फिर उसको थोड़ी जी अंदर की गल दसेगा, नहीं तो नहीं दसेगा। ठीक है, ठीक है, ठीक है। ते अंदर की गल जी है ना सारे लोग हम तो नहीं कर सकती। अंदर की गल जी हर बंदा सोचता है कि मेरे अंदर ही चिरावे, मैं इसको बाहर ना कटा। ठीक है। अगर बाहर कटा हो सकता है मेरा कोई मसला खराब हो जाएगा, क्योंकि उसके अंदर चोर है। बिल्कुल ठीक है, बिल्कुल वो खुद चोर है, दूसरे नहीं चोर समझता है। ठीक है जी, बहुत मेहरबानी, बहुत मेहरबानी, बहुत अच्छी गल की जी। इंशाल्लाह, इंशाल्लाह जरूर। अल्लाह हाफिज, अल्लाह हाफिज जी। प्रोग्राम दी क्लासिक टाइम दी आखिरी कॉल। अस्सलाम वालेकुम। हेलो, हेलो जी, हेलो। वालेकुम अस्सलाम सर, की हाल है? ठीक हो जी, अपना नाम दसो। मिर्जा रशीद दे कसूर तो बात कर रहे हैं जनाब। अच्छा जी, मिर्जा साहब मौजू ते गल करो, की कहोगे? जी सर, मौजू ये है कि मैं ते हर कोशिश करो कि एक हुकूकुल इबाद सब तो होंगे है। अच्छा, नहीं ये अकवाले जरी नहीं, तुसी अपनी गल दसो, अपनी अंदर दी गल दसो, सारे नु पता। यही गल दा इस पास से आ रहा सर। हुकूकुल इबाद हुकूक अल्लाह तो बेहतर है। कोशिश करो कि इंसान किसी इंसान को दुख ना पहुंचे। अगर तुसी बजाते खुद मैं कोशिश करांगा कि मेरी तरफों किसी भी इंसान को दुख ना पहुंचे। ठीक है। इंशाअल्लाह हर इंसान की कोशिश होवे कि हर इंसान का अंदर साफ हो जाएगा। अच्छा, अंदर साफ करन। ठीक हो गया जनाब, तुसी तरीका दस्सिया अंदर साफ करन दा। जी मतलब तुसी तरीका दस दिता अंदर साफ करन दा। हां जी, तरीका है कि बजाते खुद साफ करो तो मैं किसी को तकलीफ नहीं देगी। चलो खैर हो गए, सलामत रहो, खुश रहो, आबाद रहो जी। बहुत मेहरबानी, अल्लाह हाफिज जी। क्लासिक टाइम यूसुफ पंजाबी तुहाडे नाल, और अज असीं गल कीती अंदर दी गल। और यकीनी तौर पर जिन्ने भी दोस्त सुनने वाले ने, हर बंदे की अपनी सोच है, अपना ख्याल है, अपना अंदाज है उन्हों का सोचण का, और हर बंदे नूं आज़ादी है सोचण दी। किसी ते कोई भी रोक नहीं ला सकता, खास करके तुहाडे ख्याल ते तुहाडे ज़हन दे उत्ते कोई भी बन नहीं पा सकता। हाँ, एक सूरत विच जिन्हां नूं इल्म वंडना चाहिए, गल दसनी चाहिए है, खास करके उन्हां दे उत्ते ये फराइज़ जिहड़े ने इन्हां दा इतलाक जिहड़ा ज़्यादा हुंदा है। बहुत सारे दोस्तों ने बड़ियां प्यारियां गल्लां कीतियां। मैं समझना कि हर बंदे की गल एक बहुत वजन रखती है और अहमियत की हामिल है। सानूं पता है अगर कि साडे गुआंढ विच कोई इस तरह का मसला चल रहा है कि वो मुश्किल का शिकार ने, और तुहाडी थोड़ी जी मदद करन दे नाल उन्हां दे मसले मसाइल हल हो सकते ने, ते सानू जरूर करनी चाहिए है। क्योंकि ਜਦੋਂ ਤੁਹਾਨੂੰ सोच आती है ना, सोच अंदरों आती है। सोच का मतलब है कि ਤੁਹਾਡੀ अंदर की गल कुछ हो गई, अंदरों ਤੁਹਾਨੂੰ इंडिकेशन हो गई, इंडिकेटर मिल गया ਤੁਹਾਨੂੰ कि फलां जगह ते कोई विगाड़ है, ਉਹਦਾ ਤੁਸੀਂ हल कर सकते हो। जिस तरह बाजवा साहब ने गल की, भट्ट साहब ने गल की, तिगत ने गल की, वो सारे दोस्तों ने, नाहिद ने भी की और शाल ने भी की, साढ़े बहुत सारे सुनने वाले तकरीबन जिन्हें भी आए उन्होंने बहुत गुणी गल्लां कीतियां। कोई आलम लोग जिहड़े जिन्हां कोल अमानत है इल्म, और ऐसी कोई गल अंदरों तो इंडिकेट हो गई है कि गल ठीक नहीं है, लेकिन वो लोगों तक नहीं पहुँचाते। वो इस करके नहीं पहुँचाते कि उन्होंने हट्टी ना बंद हो जाए। उन्होंने मुकदम अपनी हट्टी नूं रखिया और उन्होंने लोगों नूं जिहड़ा उन्होंने आसरे ते सन उन्होंने नेरे विच रखिया।
ਇਹ ਡਰ ਵੀ ਔਰ ਬਦਿਆਨਤੀ ਵੀ ਹੈ। ਇੱਕ ਉਸਤਾਦ ਮੈਂ ਖਾਂ ਸਾਹਿਬਾਨ ਲਾ ਲੈਂਦਾ, ਜਿਹੜੇ ਕਿ ਸਾਡੇ ਵਾਰਿਸ ਨੇ, ਮਿਰਾਸ ਦੇ ਵਾਰਿਸ ਨੇ, ਔਰ ਉਹਨਾਂ ਕੋਲ ਮੌਸੀਕੀ ਦਾ ਬੜਾ ਖਜ਼ਾਨਾ ਹੈ, ਇਲਮ ਹੈ, ਲੇਕਿਨ ਉਹ ਆਪਣੇ ਸ਼ਾਗਿਰਦਾਂ ਨੂੰ, ਅਗਰ ਅਤਾਈ ਉਹਨਾਂ ਦੇ ਸ਼ਾਗਿਰਦ ਨੇ ਜਾਂ ਦੂਸਰੇ ਨੇ, ਤਾਂ ਉਹਨਾਂ ਨੂੰ ਉਹ ਟਰਾਂਸਫਰ ਨਹੀਂ ਕਰਦੇ। ਸਿਰਫ ਇੱਕ, ਕਿਉਂਕਿ ਮੈਂ ਆਪਣੇ ਕੁਛ ਚੀਜ਼ਾਂ ਮੇਰੇ ਮੁਸ਼ਾਹਦੇ 'ਚ ਆਈਆਂ, ਕੁਛ ਮੈਂ ਵੇਖ ਚੁੱਕਿਆ, ਕੁਛ ਮੈਂ ਸੁਣ ਚੁੱਕਿਆ ਕਿ ਅਸੀਂ ਇਹਨਾਂ ਨੂੰ ਕਿਉਂ ਆਇਆ ਇਲਮ ਦੇਈਏ। ਔਰ ਉਹਨਾਂ ਦੀ ਆਪਣੀ ਔਲਾਦ ਇਸ ਕਾਬਲ ਨਹੀਂ ਹੁੰਦੀ ਕਿ ਉਹਨੂੰ ਲੈ ਸਕੇ, ਔਰ ਜਿਹੜੇ ਆਸ਼ਿਕ ਲੋਕ ਨੇ, ਜਿਹੜੇ ਉਹਨਾਂ ਨੂੰ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਉਹ ਦੇਣਾ ਨਹੀਂ ਚਾਹੁੰਦੇ। ਇਹ ਬਦਿਆਨਤੀ ਹੈ। ਉਹ ਨਾਲ ਲੈ ਕੇ ਟੁਰ ਗਏ। ਉਹ ਇਲਮ ਜਿਹੜਾ ਹੈ ਉਹਨਾਂ ਵਾਸਤੇ ਕੋਈ ਭਲੇ ਦਾ ਬਾਇਸ ਨਹੀਂ ਹੋ ਸਕਦਾ। ਭਲਾ ਉਦੋਂ ਹੀ ਹੋ ਸਕਦਾ ਜਦੋਂ ਭਲਾ ਸੋਚੀਏ। ਇਸੇ ਤਰ੍ਹਾਂ ਬਹੁਤ ਸਾਰੇ ਦੋਸਤਾਂ ਨੇ ਮੈਡੀਕਲੀ ਵੈਕਸੀਨੇਸ਼ਨ ਦੀ ਗੱਲ ਕੀਤੀ। ਵੈਕਸੀਨ ਜਿਹੜੀ ਹੈ ਉਹ ਇਜਾਦ ਹੁੰਦੀ ਹੈ, ਔਰ ਉਸ ਵੈਕਸੀਨ ਦੇ ਫਾਰਮੂਲੇ ਜਿਹੜੇ ਨੇ, ਅਸੀਂ ਅੱਗੇ ਅਗਰ ਆਪਣੇ ਅਸਿਸਟੈਂਟ ਜਿਹੜੇ ਨੇ ਜਾਂ ਦੂਸਰੇ ਡਾਕਟਰਸ ਜਿਹੜੇ ਨੇ, ਉਹਨਾਂ ਨੂੰ ਅਸੀਂ ਟਰਾਂਸਫਰ ਨਹੀਂ ਕਰਦੇ, ਉਹਨਾਂ 'ਤੇ ਤਜਰਬਾਤ ਕਰਕੇ ਉਹਨਾਂ ਨੂੰ ਹੋਰ ਅੱਛਾ ਨਹੀਂ ਬਣਾਉਂਦੇ, ਔਰ ਉਹਨੂੰ ਸਿਰਫ ਆਪਣੇ ਕੋਲ ਹੀ ਰੱਖ ਲੈਂਦੇ ਹਾਂ। ਇਹ ਬਦਿਆਨਤੀ ਹੈ। ਦੁਨੀਆ 'ਚ ਬਹੁਤ ਤਰੱਕੀ ਹੋ ਰਹੀ ਹੈ, ਬਹੁਤ ਅੱਛੇ ਲੋਕ ਨੇ, ਬਹੁਤ ਲੋਕ ਭਲੇ ਦੇ ਲੋਕ ਨੇ, ਪਰ ਜਿਹੜਾ ਕੁਦਰਤ ਦਾ ਕਾਨੂੰਨ ਹੈ ਇਹ ਬੈਲੈਂਸ ਚੱਲਦਾ ਹੈ। ਇਹਦੇ 'ਚ ਅੱਛੇ ਔਰ ਮਾੜੇ ਲੋਕ ਤਮਾਮ ਇੱਕ ਤਵਾਜ਼ਨ ਹੁੰਦਾ ਹੈ। ਪਰ ਅਸੀਂ ਉਸ ਸੋਚ ਦੀ ਬੁਨਿਆਦੀ ਤੌਰ 'ਤੇ ਅੱਜ ਗੱਲ ਕੀਤੀ, ਜਿਹੜੀ ਕਿ ਸਾਨੂੰ ਪਤਾ ਹੁੰਦਾ ਹੈ ਕਿ ਇਹ ਲੋਕ ਭਲੇ ਦੀ ਗੱਲ ਹੈ, ਇਹ ਅੱਛੀ ਗੱਲ ਹੈ, ਲੇਕਿਨ ਅਸੀਂ ਕੁਝ ਆਪਣੇ ਮਫਾਦਾਤ, ਚੰਦ ਮਫਾਦਾਤ ਔਰ ਝੂਠੀ ਅਨਾਹ ਦਾ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦੇ। ਦੇਸ਼ਾਂ ਦੇ ਵਿੱਚ, ਮੁਲਕਾਂ ਦੇ ਦਰਮਿਆਨ ਲੜਾਈਆਂ ਹੁੰਦੀਆਂ ਨੇ, ਕਿਤੇ ਕਬਾਇਲੀ ਲੜਾਈਆਂ ਹੁੰਦੀਆਂ ਨੇ, ਕਿਤੇ ਕਤਲੇਆਮ ਹੋ ਰਿਹਾ ਹੈ, ਕਿਤੇ ਕੈਦ ਪੈ ਰਿਹਾ ਹੈ, ਲੇਕਿਨ UN ਜਿਹਨੂੰ ਕਿ ਕਿਹਾ ਜਾਂਦਾ ਸਰਬਰਾਹ ਨੇ ਪੂਰੀ ਦੁਨੀਆ ਦੇ, ਕੌਮਾਂ ਦੀ ਨੁਮਾਇੰਦਾ, ਉਹ ਵੀ ਬਹੁਤੀ ਇਮਦਾਦ ਉੱਥੇ ਭੇਜਦੇ ਨੇ ਜਿਸ ਮੁਲਕ ਤੋਂ ਉਹਨਾਂ ਦੇ ਮਫਾਦਾਤ ਜੁੜੇ ਹੁੰਦੇ ਨੇ, ਜਿੱਥੇ ਉਹਨਾਂ ਦੀ ਆਪਣੀ ਕੋਈ ਨਾ ਕੋਈ ਅੰਗਲੀ ਸੰਗਲੀ ਕਿਸੇ ਮਾਮਲੇ ਦੇ ਵਿੱਚ ਉਹਨਾਂ ਦੀ ਆਪਣੀ ਜ਼ਾਤੀ ਇਨਵੋਲਵਮੈਂਟ ਹੁੰਦੀ ਹੈ। ਨਹੀਂ ਤੇ ਕੋਈ ਭੁੱਖ ਨਾ ਮਾਰ ਰਿਹਾ ਹੈ, ਕੋਈ ਕਤਲ ਹੋ ਰਿਹਾ ਹੈ, ਕਿਤੇ ਕੁਛ ਵੀ ਹੋ ਰਿਹਾ ਹੈ, ਪਿਆ ਹੋਵੇ। ਤਗੜੇ ਦਾ 700, ਮਾੜੇ ਦੇ ਉੱਤੇ ਜ਼ੁਲਮ ਹੀ ਕਰ ਰਿਹਾ ਹੈ, ਔਰ ਉਹ ਹੀ ਤਗੜੇ ਜਿਹੜੇ ਨੇ ਉਹਦੇ ਨਾਲ ਵੀ ਖਲੋਤੇ ਹੋਏ ਨੇ। ਕਿਉਂ? ਜਿੰਨਾ ਚਿਰ ਅਸੀਂ ਜ਼ਾਤੀ ਮਫਾਦਾਤ ਤੋਂ ਉੱਤੇ ਨਹੀਂ ਆਉਂਦੇ, ਨਾ ਤੇ ਲੋਕ ਭਲੇ ਦੀ ਗੱਲ ਹੋ ਸਕਦੀ ਔਰ ਨਾ ਹੀ ਆਪਣੇ ਭਲੇ ਦੀ ਗੱਲ ਹੋ ਸਕਦੀ। ਇਹ ਬਿਲਕੁਲ ਖਾਮ ਖਿਆਲੀ ਔਰ ਗਲਤ ਫਹਿਮੀ ਹੈ ਕਿ ਅਸੀਂ ਜ਼ਾਤੀ ਤੌਰ 'ਤੇ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਔਰ ਆਪਣਾ ਭਲਾ ਕਰ ਲਈਏ ਔਰ ਸਾਡਾ ਭਲਾ ਹੀ ਰਹੇਗਾ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇੱਕ ਸਰਕਲ ਹੈ, ਰੀਸਾਈਕਲਿੰਗ ਹੈ, ਔਰ ਇਹਦੇ ਵਿੱਚੋਂ ਸਾਰਿਆਂ ਨੂੰ ਹੀ ਗੁਜ਼ਰਨਾ ਪੈਂਦਾ। ਇੱਕ ਦੁਨੀਆ ਦੇ ਨਿਜ਼ਾਮ ਨੂੰ, ਸਿਸਟਮ ਨੂੰ, ਪੂਰੇ ਯੂਨੀਵਰਸ ਨੂੰ, ਇਹ ਉਹਦੇ 'ਤੇ ਚੱਲ ਰਿਹਾ ਹੈ। ਕੁੱਲ ਜਹਾਨ ਬੰਦੇ ਦਾ ਅੰਦਰ ਹੁੰਦਾ ਹੈ, ਬੰਦੇ ਦਾ ਆਪਣਾ ਆਪ ਹੁੰਦਾ ਹੈ, ਔਰ ਉਹਦੇ ਵਿੱਚ ਜਿੰਨਾ ਚਿਰ ਤਬਦੀਲੀ ਨਹੀਂ ਆਉਂਦੀ, ਤੁਹਾਡੇ ਆਲ ਦੁਆਲ ਬਿਲਕੁਲ ਵੀ ਤਬਦੀਲੀ ਨਹੀਂ ਆ ਸਕਦੀ। ਗੱਲਾਂ ਕਰਨੀਆਂ ਅਸੀਂ ਛੱਡ ਦਈਏ, ਅਮਲ ਵੱਲ ਧਿਆਨ ਕਰੀਏ, ਕਿਉਂਕਿ ਅਮਲ ਦੇ ਨਾਲ ਹੀ ਸਾਰੇ ਮਾਮਲਾਤ ਹੱਲ ਹੋ ਸਕਦੇ ਨੇ। ਅਮਲ ਦੇ ਨਾਲ ਹੀ ਸਾਡੀ ਜ਼ਿੰਦਗੀ ਜੰਨਤ ਬਣ ਸਕਦੀ ਹੈ, ਜਿਹਨੂੰ ਅਸੀਂ ਆਪਣੇ ਅਮਲਾਂ ਨਾਲ ਹੀ ਜਹੰਨਮ ਬਣਾਇਆ ਹੋਇਆ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਕੁਛ ਮਾੜਾ ਲੱਗਾ ਹੋਵੇ, ਕੁਛ ਬੁਰਾ ਲੱਗਾ ਹੋਵੇ, ਤੇ ਉਹਦੀ ਜਨਾਬ ਹੱਥ ਜੋੜ ਕੇ ਮਾਫੀ। ਜਿੰਨੀਆਂ ਚੰਗੀਆਂ ਔਰ ਸੋਹਣੀਆਂ ਗੱਲਾਂ ਹੋਈਆਂ ਤੁਹਾਡੇ ਵੱਲੋਂ, ਪ੍ਰੋਗਰਾਮ ਦਾ ਸ਼ਿੰਗਾਰ ਤੁਸੀਂ ਹੋ, ਬਹਾਰ ਤੁਸੀਂ ਹੋ। ਜਿਉਂਦੇ ਰਹੋ, ਸਲਾਮਤ ਰਹੋ। ਇਸ ਆਸ ਨਾਲ ਇਜਾਜ਼ਤਾਂ ਕਿ ਸਾਵਾਂ ਕੀਤੀ ਵਫਾ ਰਹੇਗਾ ਸਾਥ ਤੁਹਾਡਾ ਤੇ ਮੇਰਾ। ਉਦੋਂ ਤੱਕ ਕਹੇ ਹੁਸੈਨ ਫਕੀਰ ਨਹੀਂ ਬਾਣਾ, ਸੂਹੇ ਸਾਡੇ ਕੱਪੜੇ। ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤੱਕ ਆਪਣੇ। ਰੱਬ ਰੱਖਾ।